ਵਾਹਿਗੁਰੂ जी का खालसा वाहिगुरू जी की फतेह अस्सलाम वालेकुम आदाब बर्ज मैं ਤੁਹਾਡੀ ਹੋਸਟ ਅਨਿਰੂ ਕੌਰ ਤੇ ਮੈਂ ਟੀਵੀ 4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਰੁਸਾਨਾ ਇਸ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਵਿਸ਼ੇ ਉੱਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ नमो नमः। जी डॉक्टर साहब जी आनू प्रोग्राम सचो सच विच बहुत मेहरबानी जी डॉक्टर साहब अज 21 मार्च 2024 8 चेत नानक शाही संमत 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸਨ ਕੇਬਲ ਵੈਲਫਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਵਾਲੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜਿਓ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਹਮੇਸ਼ਾ ਤਰ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ। ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਸਰਦਾਰ ਸਿਮਰਨਦੀਪ ਸਿੰਘ ਜੋਰਾ ਵੱਲੋਂ। ਸੋ ਇਹ ਟੀਵੀ 84 ਦੀ ਸ਼ਲਾਘਾ ਕਰਦੇ ਹਾਂ। ਟੀਵੀ 84 ਦੇ ਜਿਹੜੇ ਵਿਊਅਰਸ ਨੇ ਉਹਨਾਂ ਨੂੰ ਬੇਨਤੀ ਕਰਦੇ ਨੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਦਦ ਕਰੋ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਸਿਮਰਨਦੀਪ ਸਿੰਘ ਜੋਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਆਸਟ੍ਰੇਲੀਆ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਦੀ 30 ਮਿੰਟ ਦੀ ਡਾਕੂਮੈਂਟਰੀ ਫਿਲਮ 6 ਸਪਾਈਸ ਐਂਡ ਮਰਡਰ ਅੱਜ ਦੁਨੀਆ ਭਰ ਵਿੱਚ ਚਰਚਾ ਦਾ ਵਿਸ਼ਾ ਹੈ। ਸੋ ਚੰਗੀ ਗੱਲ ਹੈ ਕਿ ਇੰਟਰਨੈਸ਼ਨਲ ਮੀਡੀਆ ਹੁਣ ਖਾਲਿਸਤਾਨ ਦੇ ਮੁੱਦੇ ਤੇ ਨਿਰਪੱਖਤਾ ਨਾਲ ਜਿਹੜਾ ਗੱਲ ਕਰ ਰਿਹਾ। ਸੋ ਇਸ ਡਾਕੂਮੈਂਟਰੀ ਦੇ ਉੱਤੇ ਆਪਾਂ ਇਸ ਡਾਕੂਮੈਂਟਰੀ ਦੇ ਉੱਤੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰ ਹੈ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਸਿਮਰਨਦੀਪ ਸਿੰਘ ਟੋਰਾਂਟੋ ਨਿਵਾਸੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਸਾਡੇ ਰੈਗੂਲਰ ਸਪਾਂਸਰ ਵੀ ਨੇ। ਯੰਗ ਮੈਨ ਹਮੇਸ਼ਾ ਹੀ ਕ੍ਰੀਏਟਿਵ ਇਹਨਾਂ ਦੇ ਕੋਲ ਸੁਝਾਅ ਵੀ ਹੁੰਦੇ ਨੇ ਔਰ ਮੈਂ ਹਮੇਸ਼ਾ ਇੱਕ ਪਾਸੇ ਸਾਡਾ ਉਹ ਸਪੋਰਟ ਬੇਸ ਹੈ ਜਿਹੜਾ ਪਿਛਲੇ ਲਗਭਗ 3.5 ਦਹਾਕਿਆਂ ਤੋਂ ਸਾਡੇ ਨਾਲ ਖਲੋਤਾ ਹੈ। ਬਿਲਕੁਲ। ਪਰ ਜਿਹੜੇ ਯੰਗਸਟਰਸ ਜਿਨ੍ਹਾਂ ਨੇ ਅਮਰੀਕਾ ਕੈਨੇਡਾ 'ਚ ਆ ਕੇ ਆਪਣੀ ਡੈਸਟਨੀ ਨੂੰ ਘੜਿਆ ਮਿਹਨਤ ਕੀਤੀ ਔਰ ਸਿੱਖੀ ਵੈਲਿਊਜ਼ ਨਾਲ ਵੀ ਜੁੜੇ ਹੋਏ ਨੇ ਔਰ ਨਾਲ ਦੀ ਨਾਲ ਕੌਮੀ ਘਰ ਖਾਲਿਸਤਾਨ ਲਈ ਉਹਨਾਂ ਨੇ ਜੋ ਆਪਣੀ ਮਿਹਨਤ ਦੇ ਨਾਲ ਆਪਣਾ ਕਰੀਅਰ ਬਣਾਇਆ ਉਹਨਾਂ ਨੂੰ ਲੱਗਦਾ ਹੈ ਵੀ ਉਸ 'ਚ ਵੀ ਉਹ ਆਪਣਾ ਯੋਗਦਾਨ ਪਾਉਣ। ਵੀਰ ਸਿਮਰਨਦੀਪ ਸਿੰਘ ਉਹਨਾਂ ਸਿੰਘਾਂ 'ਚੋਂ ਨੇ ਔਰ ਅਸੀਂ ਉਹਨਾਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੇ ਹਾਂ। ਦੇਖੋ ਅਸੀਂ ਅਕਸਰ ਜਦੋਂ ਭਾਈ ਹਰਦੀਪ ਸਿੰਘ ਨਿੱਜਰ ਦਾ ਕੋਲਡ ਬਲੱਡਡ ਮਰਡਰ ਹੁੰਦਾ ਹੈ 18 ਜੂਨ 2023 ਨੂੰ ਔਰ ਉਸ ਤੋਂ ਠੀਕ 3 ਮਹੀਨੇ ਬਾਅਦ 18 ਸਤੰਬਰ 2023 ਨੂੰ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਇਸ ਹਕੀਕਤ ਨੂੰ ਖੋਲ੍ਹਦੇ ਨੇ ਕਿ ਭਾਰਤੀ ਏਜੰਸੀਆਂ ਇਸ ਦੇ ਪਿੱਛੇ ਨੇ ਔਰ ਇਸ ਦੇ ਉੱਤੇ ਉਹ ਰਾਹ ਦਾ ਦਫ਼ਤਰ ਵੀ ਬੰਦ ਕਰਤਾ ਜਾਂਦਾ ਹੈ। ਇੰਡੀਆ ਦੇ ਉਸ ਜਿਹੜਾ ਏਜੰਟ ਹੈ ਉਹਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ ਔਰ ਉਸ ਤੋਂ ਉਹ ਇੱਕ ਟਰਨਿੰਗ ਪੁਆਇੰਟ ਸੀ ਜਿਹਦੇ 'ਚ ਅਸੀਂ ਇੱਕ ਪਾਸੇ ਨਿਊਟਰਲ ਜਰਨਲਿਜ਼ਮ ਦੇਖਿਆ ਫਿਰ ਪੋਜ਼ਿਟਿਵ ਜਰਨਲਿਜ਼ਮ ਦੇਖਿਆ ਔਰ ਕਿਵੇਂ ਹੌਲੀ ਸਿੱਖਾਂ ਦਾ ਜਿਹੜਾ ਕੀ ਸਿੱਖਾਂ ਦੇ ਨਾਲ ਵਾਪਰ ਰਿਹਾ ਇਸ ਬਾਰੇ ਜਿਹੜੀ ਕ੍ਰੈਡੀਬਲ ਵਰਲਡ ਲੈਵਲ ਦੀ ਜਰਨਲਿਸਟਿਕ ਸਰਚ ਸੀ ਉਹ ਵੀ ਸ਼ੁਰੂ ਹੋਈ। ਉਹ ਬੇਸ਼ੱਕ ਬਲੂਮਬਰਗ ਹੋਏ, ਫਾਈਨੈਂਸ਼ੀਅਲ ਟਾਈਮਸ ਹੋਏ, ਵਾਸ਼ਿੰਗਟਨ ਪੋਸਟ ਹੋਏ, ਕਿਸੇ ਹੱਦ ਤੱਕ CNN ਵੀ। ਔਰ ਉਸ ਦੌਰ ਦੇ ਵਿੱਚ ਅਸੀਂ ਇਹ ਦੇਖਿਆ ਕਿ ਜਿੱਥੇ ਕੈਨੇਡਾ
ਉਸ ਦੀ ਖਾਸ ਦਿਲਚਸਪੀ ਸੀ ਔਰ ਇਸ ਦੇ ਉੱਤੇ ਕੈਨੇਡੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਨੇ ਜਿਹੜੀ ਵੀਡੀਓ ਉਹਨਾਂ ਦੀ ਡਾਕੂਮੈਂਟਰੀ ਪਿਛਲੇ ਦਿਨਾਂ 'ਚ ਆਈ, ਉਸ ਤੋਂ ਪਹਿਲਾਂ ਵੀ ਉਹਨਾਂ ਦੀਆਂ ਜਿਹੜੀਆਂ ਪ੍ਰੈਜੈਂਟੇਸ਼ਨਸ ਜਾਂ ਉਹਨਾਂ ਦੇ ਟੋਰਾਂਟੋ ਸਟਾਰ ਜਾਂ ਗਲੋਬ ਐਂਡ ਮੇਲ ਦੇ ਵਿੱਚ ਲੀਡ ਸਟੋਰੀਜ਼ ਲੱਗਦੀਆਂ ਰਹੀਆਂ। ਉਹਦੇ ਵਿੱਚ ਪਹਿਲੀ ਵਾਰ ਦੁਨੀਆ ਨੂੰ ਪਤਾ ਲੱਗਾ ਵੀ ਇੰਡੀਆ ਡੈਮੋਕ੍ਰੇਸੀ ਦੇ ਨਾਂ ਥੱਲੇ ਕਿੰਨੀ ਵੱਡੀ ਰੋਗ ਸਟੇਟ ਹੈ, ਇਹਨਾਂ ਦਾ ਕੀ ਐਟੀਟਿਊਡ ਹੈ। ਔਰ ਇਸ ਦੇ ਨਾਲ ਨਾਲ ਬੇਸ਼ੱਕ ਅਸੀਂ ਜੋ BBC ਤੋਂ ਐਕਸਪੈਕਟ ਕਰਦੇ ਸੀ ਜਾਂ ਕਰਦੇ ਹਾਂ ਉਹ ਅਜੇ ਦੇਖਣ 'ਚ ਨਹੀਂ ਆਇਆ। ਔਰ ਜ਼ਾਹਰ ਹੈ ਕਿ ਬੇਸ਼ੱਕ ਇਹ 5 ਮੁਲਕ ਅਮਰੀਕਾ, ਕੈਨੇਡਾ, UK, ਆਸਟ੍ਰੇਲੀਆ, ਨਿਊਜ਼ੀਲੈਂਡ 5 ਆਈਜ਼ ਮੁਲਕਾਂ ਦੀ ਜਿੱਥੇ ਕਿ ਇਹਨਾਂ ਦੀ ਜੁਆਇੰਟ ਇੰਟੈਲੀਜੈਂਸ ਔਰ ਇਹ ਜਿਹੜਾ ਇਲਹਾਕ ਹੈ ਇਹਨਾਂ 5 ਮੁਲਕਾਂ ਦਾ ਜਾਂ ਇਹਨਾਂ ਦੀਆਂ ਇੰਟੈਲੀਜੈਂਸ ਸ਼ੇਅਰਿੰਗ ਦਾ ਇਹ ਕੋਈ ਨਵਾਂ ਨਹੀਂ ਹੈ। ਇਹ ਸੈਕੰਡ ਵਰਲਡ ਵਾਰ ਤੋਂ ਬਾਅਦ ਦਾ ਬਣਿਆ ਹੋਇਆ ਆਲਮੋਸਟ ਇਸ ਦਾ 75 ਸਾਲ ਤੋਂ ਜ਼ਿਆਦਾ ਦਾ ਇਤਿਹਾਸ ਹੈ। ਔਰ BBC ਜਿਹੜੀ ਇਸ ਬਾਰੇ ਜਿਨ੍ਹਾਂ ਦਾ ਇੱਕ ਆਪਣਾ ਮੀਡੀਆ ਦੀ ਦੁਨੀਆ ਦੇ ਵਿੱਚ ਇੱਕ ਮੁਕਾਮ ਹੈ 1930s ਤੋਂ ਲੈ ਕੇ ਸੈਕੰਡ ਵਰਲਡ ਵਾਰ ਵੇਲੇ ਵੀ ਜਿਹੜੀ ਕ੍ਰੈਡੀਬਲ ਰਿਪੋਰਟਿੰਗ ਜਿਹੜੀ ਹੈ ਉਸ ਨਾਲ ਜੁੜੀ ਹੋਈ ਹੈ। ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇਹ ਇੱਕ ਪਾਸੇ ਹਰਦੀਪ ਸਿੰਘ ਨਿੱਜਰ ਦਾ ਮਰਡਰ ਔਰ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ, ਇਹ ਦੋ ਵੱਡੇ ਮੁਲਕ ਜਿਹੜੇ ਕੈਨੇਡਾ, ਅਮਰੀਕਾ ਜਿਹੜੇ ਕਿ 5 ਆਈਜ਼ ਕੰਟਰੀ ਦੇ ਮੈਂਬਰ ਨੇ ਉਹਨਾਂ 'ਚ ਹੁੰਦਾ ਹੈ। ਤੇ BBC ਦੀਆਂ ਤਾਂ ਟੀਮਾਂ ਜਿਹੜੀਆਂ ਨੇ ਇੱਥੇ ਹਾਵਰਿੰਗ ਅਰਾਊਂਡ ਹੋਣੀਆਂ ਚਾਹੀਦੀਆਂ ਸੀ ਤਹਿ ਤੱਕ ਜਾਣ ਲਈ। ਔਰ ਸਾਨੂੰ ਇਸ ਗੱਲ ਦੀ ਚੰਗੀ ਤਰ੍ਹਾਂ ਸਮਝ ਹੈ ਕਿ ਕਿਵੇਂ ਰਿਸ਼ੀ ਸੁਨਕ ਔਰ ਉਸ ਦੀ ਸਾਰੀ ਟੀਮ ਜਿਹੜੀ ਕਿ ਵਿਦਨ UK ਵੀ ਜਿਹੜਾ ਚੈਲੰਜ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਿੱਖਾਂ ਨੂੰ ਫੇਸ ਹੋਇਆ, ਉਹਨਾਂ ਦੇ ਨਾਂ ਲਿਸਟਾਂ, ਉਹਨਾਂ ਨੂੰ ਧਮਕੀਆਂ, ਈਵਨ ਉਸ ਦੇ ਉੱਤੇ ਵੀ ਕੋਈ ਵੀ ਖੁੱਲ੍ਹ ਕੇ ਜਿਹੜੀ ਇਹ ਲਾਈਨ ਸਾਹਮਣੇ ਨਹੀਂ ਆਈ। ਇਸ ਦੇ ਉਲਟ ਇਹ ਤਾਂ ਮਜਬੂਰੀ ਬਣ ਗਈ ਕਿ ਉੱਥੇ ਵੀ ਇਲੈਕਸ਼ਨ ਕੋਡ ਲਾਗੂ ਹੋ ਗਿਆ। 16 ਰਾਊਂਡ ਜਿਹੜੇ ਗੱਲਬਾਤ ਦੇ ਟ੍ਰੇਡ ਟਾਕ ਦੇ ਲਈ। ਔਰ ਜਦੋਂ ਇਹ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਹੈ ਕੈਨੇਡਾ ਇੱਕਦਮ ਟ੍ਰੇਡ ਟਾਕ ਰੋਕ ਦਿੰਦਾ ਹੈ, ਆਪਣੇ ਡਿਪਲੋਮੈਟ ਵੀ ਉਹਨੂੰ ਵਾਪਸ ਲਿਆਣੇ ਪੈਂਦੇ ਨੇ ਔਰ ਫਿਊਚਰ ਲਈ ਵੀ ਜਿਹੜਾ ਉਹ ਇੱਕ ਹਾਰਡ ਲਾਈਨ ਲਈ ਜਾਂਦੀ ਹੈ। ਪਰ ਉਦੋਂ ਬੜੀ ਬੇਸ਼ਰਮੀ ਔਰ ਢੀਠਤਾਈ ਨਾਲ ਰਿਸ਼ੀ ਸੁਨਕ ਕਹਿੰਦਾ ਹੈ ਕਿ ਜੀ ਅਸੀਂ ਟ੍ਰੇਡ ਟਾਕ ਜਾਰੀ ਰਹੇਗੀ ਔਰ ਸਾਡੀ ਇੰਨੇ ਬਿਲੀਅਨ ਦੀ ਟ੍ਰੇਡ ਹੈ ਔਰ ਅਸੀਂ ਇਹ ਕਰਾਂਗੇ ਉਹ ਕਰਾਂਗੇ। ਪਰ ਉਹ ਕਿਸੇ ਜਿਹੜਾ ਉਹ ਤਨ ਪਤਾ ਨਹੀਂ ਲੱਗਾ। ਔਰ 16 ਰਾਊਂਡ ਤੋਂ ਬਾਅਦ ਹੁਣ ਇਹ ਹੋਇਆ ਕਿ ਜੀ ਅਸੀਂ ਉਹਨੂੰ ਰਿਜ਼ਿਊਮ ਕਰਾਂਗੇ ਗੱਲਬਾਤ ਨੂੰ। ਪਰ ਇਸ ਸਾਰੇ ਪੀਰੀਅਡ ਦੇ ਵਿੱਚ ਉਹ ਜੱਗੀ ਜੌਲ ਦਾ ਮੁੱਦਾ ਹੋਏ ਲਗਭਗ 6 ਸਾਲ ਉਸ ਨੂੰ ਇਲੀਗਲ ਹਿਰਾਸਤ ਦੇ ਵਿੱਚ ਹੋ ਗਏ ਨੇ, ਜਿਹੜਾ ਬ੍ਰਿਟਿਸ਼ ਸਿਟੀਜ਼ਨ ਹੈ। ਉਸ ਮੁੱਦੇ ਦੇ ਉੱਤੇ ਵੀ ਰਿਸ਼ੀ ਸੁਨਕ ਦਾ ਕੋਈ ਪਬਲਿਕ ਦੇ ਵਿੱਚ ਕੋਈ ਰਿਸਪੌਂਸ ਨਹੀਂ ਆਇਆ। ਸੋ ਇਹ ਇੱਕ ਅਫਸੋਸਨਾਕ ਗੱਲ ਹੈ ਕਿ ਸਰਕਾਰੇ ਦਰਬਾਰ, ਹਾਲਾਂਕਿ BBC ਬਾਰੇ ਕੋਈ ਦੋ ਰਾਵਾਂ ਤਾਂ ਨਹੀਂ ਨੇ ਕਿਉਂਕਿ ਗਵਰਨਮੈਂਟ ਫੰਡਡ ਕਾਰਪੋਰੇਸ਼ਨ ਹੈ, ਪਰ ਫਿਰ ਵੀ ਉਹੀ BBC ਜਿਸ ਨੇ ਜੇ 2 ਪਾਰਟ ਡਾਕੂਮੈਂਟਰੀ ਕੀਤੀ ਕਿ ਨਰਿੰਦਰ ਮੋਦੀ ਦਾ 2002 ਚ ਗੁਜਰਾਤ ਮੁਸਲਮਾਨਾਂ ਦੀ ਨਸਲਕੁਸ਼ੀ ਵੇਲੇ ਕੀ ਰੋਲ ਸੀ। ਜ਼ਾਹਰ ਹੈ ਉਹ ਕੋਈ ਰਿਸ਼ੀ ਸੁਨਕ ਨੇ ਤਾਂ ਨਹੀਂ ਫੰਡ ਕਰਾਈ ਜਾਂ ਕੀਤੀ ਜਾਂ ਉਹਦੇ ਪੀਰੀਅਡ 'ਚ ਹੋਈ, ਉਹ ਆਲਰੇਡੀ ਜਿਹੜੀ ਹੈ ਉਹ ਪਹਿਲਾਂ ਦੀ ਬਣੀ ਹੋਈ ਸੀ। ਲੇਕਿਨ ਜਦੋਂ ਉਹਨਾਂ ਦੋਨਾਂ ਹੀ ਜਿਹੜੇ ਪਾਰਟ ਨੇ ਉਹਨਾਂ ਨੂੰ ਇੰਡੀਅਨ ਗਵਰਨਮੈਂਟ ਜਿਹੜੀ ਹੈ ਉਹ ਸੋਸ਼ਲ ਨੈਟਵਰਕਿੰਗ ਤੋਂ, ਉਹ ਬੇਸ਼ੱਕ ਟਵਿੱਟਰ ਹੈ ਜਾਂ ਫੇਸਬੁੱਕ, ਇੰਸਟਾਗ੍ਰਾਮ ਹੈ, ਰਿਮੂਵ ਕਰਵਾਉਂਦੀ ਹੈ। ਔਰ ਇੱਥੇ ਹੀ ਬਸ ਨਹੀਂ ਹੈ, ਈਵਨ ਦਿੱਲੀ ਔਰ ਮੁੰਬਈ ਦਫ਼ਤਰ ਜਿਹੜੇ ਨੇ BBC ਦੇ ਉਹਨਾਂ ਦੇ ਉੱਤੇ ਰੇਡ ਕਰਵਾਏ ਜਾਂਦੇ ਨੇ। ਪਰ ਅਸੀਂ ਕੋਈ ਵੀ ਐਸਾ ਆਫੀਸ਼ੀਅਲ ਰਿਐਕਸ਼ਨ ਬ੍ਰਿਟਿਸ਼ ਗਵਰਨਮੈਂਟ ਦਾ ਨਹੀਂ ਦੇਖਿਆ ਕਿ ਭਾਈ ਇਹ ਫਰੀडम ਆਫ ਐਕਸਪ੍ਰੈਸ਼ਨ ਤੇ ਹਮਲਾ ਹੈ ਜਾਂ ਇਹਨੂੰ ਕਿਵੇਂ ਕੀਤਾ ਜਾ ਸਕਦਾ। ਸੋ ਇਸ ਦੇ ਉਲਟ ਅਸੀਂ ਦੇਖਦੇ ਹਾਂ ਕਿ ਕੈਨੇਡਾ 'ਚ ਤਾਂ ਕਿਉਂਕਿ ਸ਼ੁਰੂਆਤ ਹੀ ਹਰਦੀਪ ਸਿੰਘ ਨਿੱਜਰ ਦੇ ਮਰਡਰ ਦੇ ਨਾਲ ਹੁੰਦੀ ਹੈ, ਉਸ ਦੇ ਵਿੱਚ ਕੈਨੇਡੀਅਨ ਮੀਡੀਆ ਦਾ ਵੀ ਜਿਹੜਾ ਰੋਲ ਹੈ ਐਗਰੈਸਿਵ ਸੀ ਔਰ CBC ਦਾ ਵੀ। ਔਰ ਚੰਗੀ ਗੱਲ ਇਹ ਹੈ, ਹਾਲਾਂ ਸ਼ੁਰੂ ਦੇ ਵਿੱਚ ਜਿਸ ਕਿਸਮ ਦੀ ਰਿਲੇਸ਼ਨਸ਼ਿਪ ਕੈਨੇਡੀਅਨ ਪ੍ਰਾਈਮ ਮਿਨਿਸਟਰ ਐਲਬਨੀ ਔਰ ਮੋਦੀ ਦੀ, ਉਹਦਾ ਮੋਦੀ ਦਾ ਆਸਟ੍ਰੇਲੀਆ ਆਉਣਾ ਔਰ ਐਲਬਨੀ ਦਾ ਇੱਕ ਉਹ ਵੇਟਰਸ ਵਾਂਗ ਉਸ ਨੂੰ ਡੀਲ ਕਰਨਾ, ਜਾਂ ਐਲਬਨੀ ਦਾ ਜਦੋਂ ਇੰਡੀਆ ਗਿਆ ਔਰ ਅਹਿਮਦਾਬਾਦ ਔਰ ਉਹ ਸਟੇਡੀਅਮ ਦੇ ਵਿੱਚ ਮੋਦੀ ਲੈ ਕੇ ਉਹਨੂੰ ਐਂ ਘੁੰਮਦਾ ਰਿਹਾ ਜਿਵੇਂ ਕਿ ਗੁੱਲੀ ਡੰਡੇ ਦਾ ਮੈਚ ਦਿਖਾ ਰਿਹਾ ਹੋਏ ਔਰ ਲੱਖਾਂ ਲੋਕ ਚੀਅਰ ਕਰ ਰਹੇ ਜਿਵੇਂ ਕੋਈ ਇਲੈਕਸ਼ਨ ਰੈਲੀ ਹੋਏ। ਹਾਲਾਂ ਉਹਦਾ ਕ੍ਰਿਟਿਸਿਜ਼ਮ ਵੀ ਹੋਇਆ ਵਿਦਨ ਆਸਟ੍ਰੇਲੀਆ ਕਿ ਵੀ ਇਹ ਜਿਹੜਾ ਆਸਟ੍ਰੇਲੀਆ ਦੀ ਪ੍ਰੈਸਟੀਜ ਨੂੰ ਹਾਰਮ ਕੀਤਾ। ਲੇਕਿਨ ਇਹ ਕ੍ਰੈਡਿਟ ਜ਼ਰੂਰ ਜਾਂਦਾ ਬੇਸ਼ੱਕ ਵੋਕਲੀ। ਸਿਰਫ ਅਸੀਂ ਆਸਟ੍ਰੇਲੀਆ ਦੇ ਮਾਮਲੇ 'ਚ ਜਦੋਂ
ਆਸਟ੍ਰੇਲੀਆ ਦਾ ਜਿਹੜਾ ਇੰਟੈਲੀਜੈਂਸ ਚੀਫ ਹੈ ਉਹ ਅਮਰੀਕਨ FBI ਮੁਖੀ ਦੇ ਸੱਦੇ ਦੇ ਉੱਤੇ 5 ਇਹਨਾਂ ਮੁਲਕਾਂ ਦੇ ਇੰਟੈਲੀਜੈਂਸ ਚੀਫ ਜਿਹੜੇ ਨੇ ਪਾਲੋ ਆਲਟੋ ਕੈਲੀਫੋਰਨੀਆ ਆਏ। ਉਸ ਤੋਂ ਬਾਅਦ ਜਾ ਕੇ ਆਸਟ੍ਰੇਲੀਆ 'ਚ ਉਸ ਦਾ ਜਿਹੜਾ ਹੈ ਉਹ ਬੜਾ ਜ਼ੋਰਦਾਰ ਬਿਆਨ ਸੀ ਔਰ ਵਾਰਨਿੰਗ ਵੀ ਸੀ ਕਿ ਅਸੀਂ ਆਪਣੀ ਧਰਤੀ ਤੇ ਪ੍ਰੋਟੈਕਟ ਕਰਾਂਗੇ ਔਰ ਕੋਈ ਇਸ ਕਿਸਮ ਦਾ ਵਾਕਿਆ ਨਹੀਂ ਹੋਣ ਦੇਵਾਂਗੇ। ਲੇਕਿਨ ਮੀਡੀਆ ਦੇ ਪੱਖ ਤੋਂ ਮੈਂ ਦੇਖਦਾ ਹਾਂ ਵੀ ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਦਾ ਰੋਲ ਐਗਰੈਸਿਵ ਸੀ ਉਦੋਂ ਵੀ, ਕਿਉਂਕਿ ਸਾਨੂੰ ਡਾਇਰੈਕਟ ਵੀ ABC ਨੇ ਜਿਹੜਾ ਹੈ ਉਹਨਾਂ ਦੀ ਵਾਸ਼ਿੰਗਟਨ ਤੋਂ ਪੂਰੀ ਟੀਮ ਆਈ ਔਰ ਇਸੇ ਸਟੂਡੀਓ ਜਿਹਦੇ 'ਚ ਅਸੀਂ ਗੱਲ ਕਰ ਰਹੇ ਹਾਂ ਇੰਟਰਵਿਊ ਕੀਤਾ ਔਰ ਉਹਨਾਂ ਨੇ ਵੀ ਈਵਨ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਜਾਂ ਰਿਚਮੰਡ ਹਿੱਲ ਕਲਚਰ ਸੁਸਾਇਟੀ ਔਰ ਬਾਕੀਆਂ ਦੇ ਨਾਲ ਵੀ ਜਿਹੜਾ ਉਹਨਾਂ ਨੇ ਇੰਟਰਵਿਊ ਬੇਸ਼ੱਕ ਉਹ ਬਰੀਫ ਸੀ ਲੇਕਿਨ ਉਹਦੀ ਟਾਈਮਿੰਗ ਬੜੀ ਜ਼ਬਰਦਸਤ ਸੀ ਔਰ ਉਸ ਨੂੰ ਜਿਹੜਾ ਕਾਫੀ ਪਬਲਿਸਿਟੀ ਵੀ ਮਿਲੀ। ਸੋ ਉਦੋਂ ਵੀ ਸਾਨੂੰ ਇਹ ਲੱਗਦਾ ਸੀ ਕਿ ਵੀ ਇਹ ਜਿਹੜਾ ABC ਦਾ ਰੋਲ ਹੈ ਉਹ ਐਗਰੈਸਿਵ ਮੀਡੀਆ ਵਾਂਗ ਔਰ ਜਿਵੇਂ ਈਵਨ ਜਿਹੜੀ ਉਹਨਾਂ ਦੀ ਟੀਮ ਵੀ ਆਈ ਜਿਵੇਂ ਉਹਨਾਂ ਦਾ ਖੁੱਲਾ ਡੁੱਲਾ ਵਰਤਾਰਾ ਸੀ ਜਾਣਨਾ ਚਾਹੁੰਦੇ ਸੀ। ਸੋ ਮੈਨੂੰ ਇਹ ਲੱਗਾ ਕਿ ਵੀ ਅਮਰੀਕਨਾਂ ਤੋਂ ਬਾਅਦ ਕਿਉਂਕਿ ਅਮਰੀਕਨ ਮੀਡੀਆ ਨਾਲ ਜਿੰਨਾ ਕੁ ਸਾਡਾ ਵਾਹ ਰਿਹਾ ਜਾਂ UK ਦੇ ਵਿੱਚ ਉਹਨਾਂ ਦੇ ਪ੍ਰਿੰਟ ਮੀਡੀਆ ਦਾ ਕੰਮ ਖਾਸ ਤੌਰ ਤੇ ਗਾਰਡੀਅਨ ਦਾ ਉਹ ਪੋਜ਼ਿਟਿਵ ਰਿਹਾ। ਗਾਰਡੀਅਨ ਨੇ ਵੀ ਮੈਨੂੰ ਵੀ ਇੰਟਰਵਿਊ ਕੀਤਾ ਸੀ ਲੇਕਿਨ ABC ਦੀ ਉਸ ਟੀਮ ਦੇ ਨਾਲ ਗੱਲਬਾਤ ਤੋਂ ਬਾਅਦ ਸਾਨੂੰ ਜਿਹੜੀ ਹੈ ਉਹ ਤਸੱਲੀ ਦਾ ਇਜ਼ਹਾਰ ਹੋਇਆ ਕਿ ਵੀ ਇਹ ਜਿਹੜਾ ਇਨਵੈਸਟੀਗੇਟਿਵ ਮਾਈਂਡਸੈਟ ਵਾਲੇ ਨੇ। ਲੇਕਿਨ ਜਿਸ ABC ਦੀ ਡਾਕੂਮੈਂਟਰੀ ਦੇ ਇੰਤਜ਼ਾਰ ਸੀ ਔਰ ਅਸੀਂ ਪਾਸਿੰਗ ਰੈਫਰੈਂਸ 'ਚ ਜਦੋਂ ਗੱਲ ਕੀਤੀ ਕਿ ਕਿਵੇਂ ਇਹ ਵੀ ਉਸੇ ਦਾ ਹੀ ਆਧਾਰ ਸੀ ਕਿ ਆਸਟ੍ਰੇਲੀਅਨ ਇੰਟੈਲੀਜੈਂਸ ਆਸੀ ਵਾਲਿਆਂ ਨੇ ਵੀ 2 ਸਿੱਖਾਂ ਦੇ ਨਾਲ ਆਸਟ੍ਰੇਲੀਆ 'ਚ ਗੱਲਬਾਤ ਕੀਤੀ ਸੀ ਹਰਦੀਪ ਸਿੰਘ ਨਿੱਜਰ ਦੇ ਮਰਡਰ ਤੋਂ ਪਹਿਲਾਂ ਵੀ ਕਿ ਉਹਨਾਂ ਦੀ ਜਾਨ ਨੂੰ ਖਤਰਾ ਹੈ ਔਰ ਮਰਡਰ ਤੋਂ ਬਾਅਦ ਵੀ। ਸੋ ਉਦੋਂ ਅਸੀਂ ਇਹ ਕੱਲ ਜ਼ਿਕਰ ਕੀਤਾ ਸੀ ਕਿ ਇਹ ਜਿਹੜੀ ਹੈ ਜਦੋਂ ਕੋਈ ਡਾਕੂਮੈਂਟਰੀ ਜਾਂ ਦੂਸਰੀ ਨੂੰ ਪਬਲਿਸਿਟੀ ਵੀ ਦੇਣੀ ਹੁੰਦੀ ਹੈ ਤੇ ਉਸ ਦਾ ਇੱਕ ਅੱਧੇ ਹਿੱਸੇ ਨੂੰ ਪ੍ਰਿੰਟ ਮੀਡੀਆ ਰਾਹੀਂ ਬਾਹਰ ਲਿਆਉਂਦੇ ਨੇ ਕਿਉਂਕਿ ਇਹੀ ਪਾਰਟ ਅਸੀਂ ਕੈਨੇਡੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਦੇ ਜਿਹੜੀ ਹੈ ਪ੍ਰੋਡਿਊਸ ਡਾਕੂਮੈਂਟਰੀ ਉਸ ਤੋਂ ਪਹਿਲਾਂ ਵੀ ਦੇਖਿਆ ਸੀ। ਹੁਣ ਅੱਜ ਜਿਸ ਦੀ ਚਰਚਾ ਸਾਰੇ ਪਾਸੇ ਹੈ ਇਹ ਫੁੱਲ ਸਕੇਲ ਆਲਮੋਸਟ 29.5 ਮਿੰਟ ਦੀ ਡਾਕੂਮੈਂਟਰੀ ਹੈ। ਇਹਨੂੰ ਜਦੋਂ ਇੱਕ ਵਾਰ ਤੁਸੀਂ ਔਨ ਕਰਦੇ ਹੋ YouTube ਤੇ ਲਿੰਕ ਅਵੇਲੇਬਲ ਹੈ ਫਿਰ ਤੁਸੀਂ ਜਿਹੜਾ ਹੈ ਉਹ ਇਹਨੂੰ ਕਹਿੰਦੇ ਹੋ ਕਿ ਵੀ ਸੀਟ ਨਾਲ ਤੁਸੀਂ ਚੰਬੜ ਜਾਂਦੇ ਹੋ ਤੁਸੀਂ ਉਹਨੂੰ ਫੋਲੋ ਕਿਉਂਕਿ ਉਹਦਾ ਨੈਰੇਟਿਵ ਉਸ ਵਿਚਲਾ ਪੁਸ਼ ਔਰ ਤੁਸੀਂ ਇੱਕ ਵੀ ਫਿਕਰਾ ਜਿਹੜਾ ਉਹ ਮਿਸ ਨਹੀਂ ਕਰਨਾ ਚਾਹੁੰਦੇ ਔਰ ਇਹ ਬੜਾ ਜ਼ਬਰਦਸਤ ਕੰਮ ਕੀਤਾ ਹੈ। ਔਰ ਇਸ 'ਚ ਜਿਹੜੀ ਮੇਨ ਬੀਬੀ ਇੰਟਰਵਿਊਅਰ ਹੈ ਅਵਾਨੀ ਦਿਆਸ ਜ਼ਾਹਰ ਹੈ ਸ਼ਕਲੋਂ ਤਾਂ ਜਿਹੜੀ ਹੈ ਉਹ ਭਾਰਤੀ ਮੂਲ ਦੀ ਲੱਗਦੀ ਹੈ ਔਰ ਲੇਕਿਨ ਬੜੀ ਫੀਅਰਲੈਸਲੀ ਔਰ ਨਿਰਪੱਖਤਾ ਦੇ ਨਾਲ ਉਸਨੇ ਇਸ ਨੂੰ ਕੰਡਕਟ ਕੀਤਾ ਔਰ ਫੁੱਲ ਜਿਹੜਾ ਉਸ ਦੀ ਡਾਕੂਮੈਂਟਰੀ ਦੇ ਉੱਤੇ ਨਾਂ ਹੈ 6 ਸਪਾਈਜ਼ ਐਂਡ ਮਰਡਰ ਕਿ ਸਿੱਖ ਜਸੂਸ ਤੇ ਕਤਲ। ਹੁਣ ਜ਼ਾਹਰ ਹੈ ਵੀ ਇਹ ਸਾਰਾ ਇਸ਼ੂ ਸਿੱਖਾਂ ਦੇ ਨਾਲ ਰਿਲੇਟਡ ਹੈ। 30-35 ਮਿਲੀਅਨ ਸਿੱਖ ਨੇਸ਼ਨ ਦੀ ਜਿਹੜੀ ਹੈ ਉਹ ਹੋਣੀ ਦੇ ਨਾਲ ਜੁੜਿਆ ਹੋਇਆ ਹੈ ਉਹਨਾਂ ਦੇ ਪ੍ਰੈਜ਼ੈਂਟ ਨਾਲ ਜੁੜਿਆ ਹੋਇਆ ਹੈ। ਸਪਾਈਜ਼ ਇਸ ਲਈ ਕਿ ਇਹ ਰਾਹ ਦੇ ਜਿਹੜੇ ਜਸੂਸ ਨੇ ਉਹਨਾਂ ਨੇ ਕਿਵੇਂ ਕੰਮ ਕੀਤਾ ਕਿਵੇਂ ਟਰਾਂਸਨੈਸ਼ਨਲ ਰਿਪਰੈਸ਼ਨ ਉਹ ਕੈਨੇਡਾ ਹੋਏ ਅਮਰੀਕਾ ਹੋਏ ਔਰ ਈਵਨ ਅਸੀਂ ਦੇਖਿਆ ਕਿ ਵੀ 5 ਆਈਜ਼ ਕੰਟਰੀਜ਼ ਚੋਂ ਸਾਰਿਆਂ ਚੋਂ ਹੀ ਉਹਨਾਂ ਨੂੰ ਕੱਢ ਦਿੱਤਾ ਗਿਆ ਔਰ ਮਰਡਰ ਜ਼ਾਹਰ ਹੈ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋਇਆ ਔਰ ਗੁਰਪਤਵੰਤ ਪੰਨੂ ਮਰਡਰ ਪਲਾਟ ਜਿਹੜਾ ਉਹ ਫਾਈਲ ਹੋਇਆ। ਫਿਰ ਉਹਦਾ ਸਬ ਹੈਡਿੰਗ ਹੈ ਇਨਵੈਸਟੀਗੇਟਿੰਗ ਇੰਡੀਆਜ਼ ਅਲੈਜਡ ਹਿੱਟ ਔਨ ਫੋਰਨ ਸੋਇਲ। ਹੁਣ ਅਲੈਜਡ ਉਹਨਾਂ ਦਾ ਕਹਿਣਾ ਜ਼ਰੂਰੀ ਹੁੰਦਾ ਹੈ ਕਿਉਂਕਿ ਅਜੇ ਪ੍ਰੂਵਨ ਨਹੀਂ ਹੈ ਔਰ ਇਹ ਹੈ ਕਿ ਵੀ ਅਸੀਂ ਇਹਦੀ ਪੜਚੋਲ ਕਰ ਰਹੇ ਹਾਂ ਇਨਵੈਸਟੀਗੇਟ ਕਰ ਰਹੇ ਹਾਂ ਕਿ ਇਹ ਫੋਰਨ ਵਿਦੇਸ਼ੀ ਧਰਤੀ ਦੇ ਉੱਤੇ ਭਾਰਤ ਵੱਲੋਂ ਇਹ ਟਾਰਗੇਟ ਕਿਲਿੰਗ ਕਰਨਾ ਔਰ ਫੋਰਨ ਕੋਰਸਪੋਂਡੈਂਟ। ਹੁਣ ਇਹ ਇਸ ਦਾ ਫੁੱਲ ਨੇਮ ਹੈ ਜਿਹੜਾ ਉਹਨਾਂ ਦੀ ਡਾਕੂਮੈਂਟਰੀ ਤੇ ਵੀ ਅਪੀਅਰ ਹੁੰਦਾ ਔਰ ਪਿਛਲੇ ਜਦੋਂ ਤੋਂ ਇਹ ਆਈ ਹੈ YouTube ਤੇ ਸੈਂਕੜਿਆਂ ਦੀ ਗਿਣਤੀ 'ਚ ਕਾਮੈਂਟ ਨੇ। ਜ਼ਾਹਰ ਹੈ ਕਿ ਹਿੰਦੂ ਤਵੀ ਤਾਂ ਵਿਸ਼ਸਨੈਸ ਨਾਲ ਇਸ ਦੇ ਉੱਤੇ ਕਾਮੈਂਟ ਕਰ ਰਹੇ ਨੇ। ਹਾਲਾਂਕਿ ਇਸ ਤੋਂ ਰਿਲੀਜ਼ ਹੋਣ ਤੋਂ 3-4 ਦਿਨ ਪਹਿਲਾਂ ਹੀ ਆਸਟ੍ਰੇਲੀਆ ਦੇ ਹਿੰਦੂ ਤਵੀਆਂ ਨੇ ਇੱਕ ਇਸ ਕਿਸਮ ਦਾ ਡਰਾਮਾ ABC ਗੈਟ ਵੈਲ ਸੂਨ ਕਿ ਜੀ ABC ਨੂੰ ਇਹ ਬਿਮਾਰੀ ਚੰਬੜ ਗਈ ਹੈ ਉਹਨਾਂ ਨੂੰ ਜਿਹੜਾ ਕੋਈ ਬੱਗ ਲੜ ਗਿਆ ਜਿਹੜਾ ਕਿ
ਉਹ ਪਾਰਟੀਸ਼ਨ ਇੰਡੀਆ ਦੇ ਖਿਲਾਫ ਜਿਵੇਂ ਨੇ ਉਹ ਗੱਲ ਕਰ ਰਹੇ ਨੇ। ਔਰ ਇਹ ਸਾਰੇ ਚ ਕਿਉਂਕਿ ਬਹੁਤ ਸਾਰੇ ਤਾਂ ਇਸ ਨੂੰ ਦੇਖਣਗੇ ਜਾਂ ਜਿਨ੍ਹਾਂ ਨੇ ਦੇਖ ਲਿਆ ਉਹਨਾਂ ਨੂੰ ਵੀ ਮੁਬਾਰਕ। ਫਿਰ ਵੀ ਸਾਡਾ ਇੱਕ ਜਿਹੜਾ ਜਰਨਲਿਸਟਿਕ ਓਵਰਵਿਊ ਇਸ ਦੇ ਉੱਤੇ ਅਸੀਂ ਦੇਣਾ ਜ਼ਰੂਰੀ ਸਮਝਦੇ ਹਾਂ, ਕਿਉਂਕਿ ਜਿਹੜਾ ਜਿਹਦਾ ਚੰਗਾ ਕੰਮ ਹੈ ਉਸ ਨੂੰ ਸਰਾਹਣਾ ਬਿਲਕੁਲ ਇਹ, ਕਿਉਂਕਿ ਇਹਦੇ ਤੇ ਜੇ ABC ਨੇ ਪ੍ਰੋਡਿਊਸ ਕੀਤੀ ਹੈ, ਇਹਦੇ ਚ ਕਿਸੇ ਸਿੱਖ ਨੇ ਇਹਨੂੰ ਫਾਈਨੈਂਸ ਨਹੀਂ ਕੀਤਾ, ਕੋਈ ਇਹ ਵੀ ਨਹੀਂ ਹੈ ਵੀ ਕਿਸੇ ਨੇ ਖਾਸ ਕੋਈ ਇਸ ਕਿਸਮ ਦੀ ਲੌਬੀ ਕੀਤੀ ਹੈ। ਇਹ ਉਹਨਾਂ ਦੀ ਆਪਣੀ ਇਨਵੈਸਟੀਗੇਟਿਵ ਰਿਪੋਰਟ ਹੈ ਔਰ ਇੱਕ ਭਾਰਤੀ ਮੂਲ ਦੀ ਜਰਨਲਿਸਟ ਵੱਲੋਂ ਇੱਕ ਯੰਗ ਲੇਡੀ ਜਿਹੜੀ ਕਿ ਹਾਲਾਂਕਿ ਕੋਈ ਬਹੁਤ ਇਹ ਨਹੀਂ ਹੈ ਕਿ ਵੀ ਉਹ ਜਦੋਂ ਕੋਈ ਸਵਾਲ ਕਰ ਰਹੀ ਹੈ ਕੋਈ ਬਹੁਤ ਇਨਵੈਸਟੀਗੇਟਿਵ ਸਵਾਲ ਨੇ, ਪਰ ਕਿਉਂਕਿ ਇਹ ਜਦੋਂ ਅੱਜ ਅਸੀਂ ਇਹਨਾਂ ਡਾਕੂਮੈਂਟਰੀਜ਼ ਨੂੰ ਦੇਖਦੇ ਹਾਂ ਤੇ ਇਹ ਇੱਕ ਕਾਮਨ ਬੰਦੇ ਦੇ ਲਈ ਹੁੰਦਾ। ਇਹ ਨਹੀਂ ਹੈ ਕਿ ਵੀ ਤੁਸੀਂ ਕੋਈ ਹਿਸਟਰੀ ਦਾ ਡਾਟਾ ਦੇਣਾ ਹੈ ਕਿ ਸਿੱਖਾਂ ਨਾਲ 1849 ਤੋਂ 1947 ਤੱਕ ਕੀ ਹੋਇਆ, ਇੱਕਦਮ ਬਾਅਦ ਕੀ ਹੋਇਆ। ਔਰ ਉਹਨਾਂ ਨੇ ਇਸ ਸਾਰੇ ਨੂੰ ਜਿਸ ਅੰਦਾਜ਼ ਦੇ ਵਿੱਚ ਜ਼ਾਹਰ ਹੈ ਕਿ ਇੰਡੀਆ ਨੇ ਕਿਲਿੰਗ ਓਵਰਸੀਜ਼ ਕੀਤੀ, ਦੂਸਰੀ ਧਰਤੀ ਤੇ ਕੀਤੀ, ਉਸ ਤੋਂ ਪਹਿਲਾਂ ਜਿਸ ਧਰਤੀ ਤੇ ਸਿੱਖੀ ਦੀਆਂ ਰੂਟਸ ਨੇ, ਸਿੱਖੀਜ਼ਮ ਦਾ ਜਨਮ ਹੁੰਦਾ ਹੈ ਔਰ ਖਾਸ ਤੌਰ ਤੇ ਇੰਡੀਅਨ ਸਟੇਟ ਨਾਲ ਕੀ ਪ੍ਰੋਬਲਮ ਹੈ, ਉਸ ਦੇ ਲਈ ਜਿਹੜਾ ਬੇਸਿਕ ਆਧਾਰ ਪੰਜਾਬ ਦੇ ਵਿੱਚ ਜਿਸ ਦੇ ਨਾਲ ਉਹਨਾਂ ਨੇ ਇੰਟਰੈਕਟ ਕੀਤਾ ਉਹ ਦਲ ਖਾਲਸਾ ਜਥੇਬੰਦੀ ਹੈ। ਔਰ ਮੈਂ ਮੁਬਾਰਕਬਾਦ ਦਿੰਦਾ ਹਾਂ ਵੀ ਜਿਵੇਂ ਦਲ ਖਾਲਸਾ ਦੇ ਜਿਹੜੇ ਸੈਕਟਰੀ ਜਨਰਲ ਕੰਵਰਪਾਲ ਸਿੰਘ ਉਹਨਾਂ ਨੇ ਇਹਨੂੰ ਹੈਂਡਲ ਕੀਤਾ, ਕਿਉਂਕਿ ਮੋਸਟ ਆਫ ਕੋਰਟਸ ਵਨ ਲਾਈਨਰ ਔਰ ਉਹੀ ਇਹਨੂੰ ਬੀਬੀ ਨੂੰ ਅਵਾਨੀ ਡਾਇਸ ਨੂੰ ਲੈ ਕੇ ਜਾਂਦੇ ਨੇ, ਦਰਬਾਰ ਸਾਹਿਬ ਵੀ। ਔਰ ਕੁਦਰਤੀ ਇਹ ਜਿਹੜਾ ਕਿਉਂਕਿ ਡਾਕੂਮੈਂਟਰੀ ਤਾਂ ਹੁਣ ਆਈ ਹੈ ਪਰ ਇਸ ਦੇ ਉੱਤੇ ਕਈ ਮਹੀਨਿਆਂ ਦਾ ਕੰਮ ਹੈ, ਆਲਮੋਸਟ 6-7 ਮਹੀਨੇ। ਇਹਦਾ ਮਤਲਬ ਇਹ ਹੈ ਕਿ ਜਿਉਂ ਹੀ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋਇਆ ਔਰ ਇਹ ਜਿਹੜਾ ਇਨਕਸ਼ਾਫ ਨਿਊਯਾਰਕ ਕੋਰਟ ਦੇ ਵਿੱਚ ਇੰਡਾਈਟਮੈਂਟ ਨਾਲ ਹੋਇਆ, ਇਹ ਅਸਾਈਨਮੈਂਟ ਇਹਨਾਂ ਨੂੰ ਦੇ ਦਿੱਤੀ ਗਈ ਹੋਏਗੀ, ਕਿਉਂਕਿ ਇਹ ਸਾਰੀ ਡਾਕੂਮੈਂਟਰੀ ਦੀ ਬਿਗਨਿੰਗ ਹੀ 26 ਜਨਵਰੀ ਵਾਲੇ ਦਿਨ ਜਿਹੜਾ ਦਲ ਖਾਲਸਾ ਦਾ ਪ੍ਰੋਟੈਸਟ ਸੀ ਜਿਸ ਦੇ ਵਿੱਚ ਸਰ ਸਿਮਰਨਜੀਤ ਸਿੰਘ ਮਾਨ ਵੀ ਸ਼ਾਮਲ ਹੋਏ ਔਰ ਉਹਨਾਂ ਨੂੰ ਵੀ ਉਸ ਪ੍ਰੋਟੈਸਟ ਦੇ ਵਿੱਚ ਵਧਦਿਆਂ ਦਿਖਾਇਆ ਗਿਆ। ਔਰ ਕਾਲੇ ਝੰਡੇ ਨੇ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਨੇ। ਔਰ ਜਿਵੇਂ ਇਸ ਬੀਬੀ ਅਵਾਨੀ ਨੇ ਇੰਟਰਵਿਊ ਕੀਤੇ ਨੇ, ਈਵਨ ਇੱਕ ਛੋਟਾ ਜਿਹਾ ਬੱਚਾ ਜਿਹਨੂੰ ਉਹ ਪੁੱਛ ਰਹੀ ਹੈ ਕਿ ਵੀ ਕੀ ਉਹ ਕਹਿੰਦਾ ਸਾਡਾ ਅਸੀਂ ਰਾਜ ਲੈਣਾ ਆਪਣਾ, ਸਾਡਾ ਆਪਣਾ ਖਾਲਿਸਤਾਨ ਹੋਣਾ ਚਾਹੀਦਾ, ਨਾਲ ਉਹਨਾਂ ਦੇ ਫਾਦਰ ਨੇ ਔਰ ਦੂਸਰੇ ਨੇ। ਸੋ ਇਹ ਜਿਹੜਾ ਕਿਉਂਕਿ ਇਹ ਗੱਲ ਵੀ ਦੱਸਣੀ ਜ਼ਰੂਰੀ ਸੀ ਔਰ ਇਸ ਪ੍ਰੋਪੇਗੈਂਡੇ ਨੂੰ ਬਿਨਾਂ ਕਿਹਾ ਉੱਥੇ ਕਿਸੇ ਨੇ ਪੁੱਛਿਆ ਨਹੀਂ ਕਿ ਜੀ ਇੱਥੇ ਕਿੰਨੇ ਲੋਕ ਮੰਗਦੇ ਨੇ ਕਿ ਨਹੀਂ। ਲੇਕਿਨ ਜਦੋਂ ਤੁਸੀਂ ਪੰਜਾਬ ਦੀ ਧਰਤੀ ਦੇ ਉੱਤੇ ਹਜ਼ਾਰਾਂ ਸਿੱਖਾਂ ਦਾ ਮਾਰਚ ਜਿਹਨੂੰ ਬੜਾ ਬਿਊਟੀਫੁਲੀ ABC ਨੇ ਦਿਖਾਇਆ, ਜਦੋਂ ਉਹ ਪਲੈਕੇਟ ਚੁੱਕ ਰਹੇ ਨੇ, ਝੰਡਿਆਂ ਨਾਲ ਬਾਹਰ ਨਿਕਲ ਰਹੇ ਨੇ ਔਰ ਉਹ ਸਾਰੇ ਦੇ ਉੱਤੇ ਜਿਹੜਾ ਮਾਰਚ ਹੋ ਰਿਹਾ ਔਰ ਖਾਲਿਸਤਾਨ ਜ਼ਿੰਦਾਬਾਦ ਗੂੰਜ ਰਿਹਾ। ਸੋ ਇਹ ਇਸ ਪ੍ਰੋਪੇਗੈਂਡੇ ਨੂੰ ਆਟੋਮੈਟਿਕਲੀ ਭੰਨ ਦਿੰਦਾ ਹੈ ਕਿ ਜੀ ਇਹ ਤਾਂ ਬਾਹਰ ਰੌਲਾ ਪਾਉਂਦੇ ਨੇ, ਉੱਥੇ ਤਾਂ ਕੋਈ ਖਾਲਿਸਤਾਨ ਮੰਗਦਾ ਨਹੀਂ ਹੈ। ਫਿਰ ਕਿਉਂਕਿ ਦਲ ਖਾਲਸਾ ਜਥੇਬੰਦੀ ਜਿਵੇਂ ਅਸੀਂ ਪਿਛਲੇ ਦਿਨਾਂ 'ਚ ਵੀ ਜ਼ਿਕਰ ਕੀਤਾ ਸੀ, ਜਦੋਂ ਕਿ ਅਸੀਂ ਇਹ ਕਿਹਾ ਸੀ ਕਿ 3rd ਜਨਰੇਸ਼ਨ ਜਿਹੜੀ ਹੈ ਉਹਨੇ ਬੈਟਨ ਫੜ ਲਿਆ, ਪਰਮਜੀਤ ਸਿੰਘ ਮੰਡ ਜਿਨ੍ਹਾਂ ਨੂੰ ਪ੍ਰਧਾਨ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਦਲ ਖਾਲਸਾ ਦਾ। ਸੋ ਦਲ ਖਾਲਸਾ ਦੇ ਸੀਨੀਅਰ ਲੀਡਰ ਉਹਦੇ 'ਚ ਮਾਰਚ ਦੇ ਵਿੱਚ ਹਰਚਰਨਜੀਤ ਸਿੰਘ ਧਾਮੀ ਵੀ ਨੇ, ਸਰ ਹਰਪਾਲ ਸਿੰਘ ਚੀਮਾ ਵੀ ਨੇ। ਔਰ ਉਹ ਸਾਰਾ ਪਾਰਟ ਜਦੋਂ ਅਸੀਂ ਇਨ ਟੋਟੈਲਿਟੀ ਤੁਸੀਂ ਦੇਖਦੇ ਹੋ ਤੇ ਤੁਹਾਨੂੰ ਇਹ ਅਹਿਸਾਸ ਹੁੰਦਾ ਹੈ ਕਿ ਭਾਈ ਇਹਦੇ ਬਾਵਜੂਦ ਕਿ 4 ਦਹਾਕੇ ਜਿਸ ਧਰਤੀ ਤੇ ਖੂਨ ਦੀ ਹੋਲੀ ਖੇਡੀ ਗਈ, ਪੂਰੀ ਜਨਰੇਸ਼ਨ ਮਾਰ ਮੁਕਾਈ ਗਈ, ਕਿਵੇਂ ਡਰੱਗਸ ਲਿਆਂਦੀਆਂ ਗਈਆਂ ਔਰ ਕਿਵੇਂ ਵੱਡੀ ਗਿਣਤੀ ਦੇ ਵਿੱਚ ਮਾਸ ਮਾਈਗ੍ਰੇਸ਼ਨ ਹੋ ਰਹੀ ਹੈ, ਪਰ ਉਸ ਧਰਤੀ ਦੇ ਉੱਤੇ ਖਾਲਿਸਤਾਨ ਦੇ ਅਲੰਬਰਦਾਰਾਂ ਦੀ ਕਮੀ ਨਹੀਂ ਹੈ, ਖਾਲਿਸਤਾਨ ਦੇ ਸਪੋਰਟਰਸ ਦੀ ਕਮੀ ਨਹੀਂ ਹੈ। ਸੋ ਇਹ ਇੱਕ ਬੜਾ ਯੂਨੀਕ ਇਸ ਦੀ ਬਿਗਨਿੰਗ। ਔਰ ਇਹ ਸਾਰੇ ਦੇ ਨਾਲ ਫਿਰ ਅਸੀਂ ਜੁੜਿਆ ਹੋਇਆ ਪਾਰਟ ਦੇਖਦੇ ਹਾਂ ਕਿ ਉਹਨਾਂ ਨੇ ਇਹਨੇ ਬੀਬੀ ਅਵਾਨੀ ਨੇ ਉਹਨੂੰ ਬੇਸ਼ੱਕ ਫਿਗਰ 26 ਮਿਲੀਅਨ ਦਿੱਤੀ। ਕਈ ਵਾਰ ਜਿਹੜਾ ਕਿਉਂਕਿ ਹੁਣ ਇਸ ਵੇਲੇ ਜੇ ਤੁਸੀਂ ਈਵਨ ਸਿੰਪਲਿਸਟਿਕਲੀ ਵੀ ਦੇਖੋ ਤੇ ਸਿੱਖਾਂ ਦੀ ਆਬਾਦੀ 35 ਮਿਲੀਅਨ ਤੋਂ ਘੱਟ ਨਹੀਂ ਹੈ, ਪਰ ਲੈਸ ਦੈਨ 2% ਇੰਡੀਅਨ ਪੋਪੂਲੇਸ਼ਨ ਦਾ। ਹੁਣ ਇਸ ਸਾਰੇ ਦੇ ਵਿੱਚ ਬਾਹਰ ਕਿਸ ਲੈਵਲ ਦਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਫੀਅਰ ਹੋਏਗਾ ਸਿੱਖਾਂ 'ਚ, ਜਾਂ ਜਿਵੇਂ ਕਿਵੇਂ ਇਹਨਾਂ ਨੇ ਕੀਤਾ,
ਉੱਥੇ ਹੀ ਜਦੋਂ ਕਿ ਉਹ ਮਾਰਚ ਚੱਲ ਰਿਹਾ ਹੈ ਔਰ ਇਹ ਬੀਬੀ ਅਵਾਨੀ ਕੰਵਰਪਾਲ ਸਿੰਘ ਦੇ ਨਾਲ ਬੈਠੀ ਹੈ ਔਰ ਕੰਵਰਪਾਲ ਸਿੰਘ ਨਾਲ ਕਹਿ ਰਿਹਾ ਹੈ ਕਿ ਆ ਬੰਦਾ ਇੰਟੈਲੀਜੈਂਸ ਦਾ ਜਿਹੜਾ ਆ ਰਿਹਾ ਉਹਨੇ ਕਿਹਾ ਜੀ ਤੁਹਾਨੂੰ ਕਿਵੇਂ ਪਤਾ? ਉਹਨੇ ਕਿਹਾ ਜੀ ਅਸੀਂ ਵੀ ਆਰ ਅੰਡਰ ਸਕੈਨਰ, ਵੀ ਆਰ ਅੰਡਰ ਇੰਡੀਅਨ ਸਕੈਨਰ। ਇੱਥੇ ਜਿੰਨੇ ਵੀ ਹੁੰਦਾ ਹੈ ਔਰ ਉਹ ਆ ਕੇ ਫਿਰ ਉਹ ਸਵਾਲ ਜਵਾਬ ਕਰਦਾ ਔਰ ਦੂਸਰਾ ਔਰ ਇਹ ਜਿਹੜਾ ਪਾਰਟ ਹੈ ਕਿ ਇੰਟੈਲੀਜੈਂਸ ਦਾ ਫੋਲੋ ਕਰਨਾ ਕਿਸ ਲੈਵਲ ਤੇ ਉੱਤੇ। ਔਰ ਕੰਵਰਪਾਲ ਸਿੰਘ ਨੇ ਕਿਹਾ ਵੀ ਅਸੀਂ ਕੋਈ ਬੈਂਡ ਆਰਗੇਨਾਈਜੇਸ਼ਨ ਨਹੀਂ ਹੈ, ਸਾਡਾ ਦਫ਼ਤਰ ਹੈ, 24 ਘੰਟੇ ਅਸੀਂ ਖੁੱਲੇ ਹੈ ਔਰ ਅਸੀਂ ਗੱਲ ਜੋ ਕਹਿੰਦੇ ਆ ਜਾਂ ਜੋ ਕਰ ਰਹੇ ਇਟ ਇਜ਼ ਐਨ ਓਪਨ ਸੀਕ੍ਰੇਟ ਫਰੇਜ਼ ਵੀ ਉਹਨਾਂ ਨੇ ਇਹੀ ਯੂਜ਼ ਕੀਤਾ। ਔਰ ਲੇਕਿਨ ਉਹਨਾਂ ਨੇ ਇਹ ਕਿਹਾ ਕਿ ਜੀ ਇੰਟੈਲੀਜੈਂਸ ਅਸੀਂ ਸਾਨੂੰ ਤਾਂ ਪਤਾ ਹੈ ਇੰਟੈਲੀਜੈਂਸ ਦਾ ਬੰਦਾ ਹੈ ਵੀ ਹਰ ਸਾਡੀ ਐਕਟੀਵਿਟੀ ਤੇ ਉਹਨਾਂ ਦੇ ਹੁੰਦੇ ਨੇ ਬੰਦੇ, ਉਹ ਨੋਟਸ ਵੀ ਲੈ ਰਹੇ ਹੁੰਦੇ ਨੇ, ਸਰਕਾਰ ਨੂੰ ਵੀ ਭੇਜ ਰਹੇ ਹੁੰਦੇ ਨੇ ਤੇ ਉਹਨਾਂ ਸਾਨੂੰ ਇਹਦਾ ਕੋਈ ਖੌਫ ਨਹੀਂ ਹੈ। ਹੁਣ ਇਸ ਸਾਰੇ ਦੇ ਚੱਲਦੇ ਆ ਫਿਰ ਜਿਹੜਾ ਇਸ ਨੂੰ ਬੀਬੀ ਜਿਹੜੀ ਹੈ ਉਹ ਬੈਕ ਤੇ ਲੈ ਜਾਂਦੀ ਹੈ ਕਿ ਭਾਈ 40s ਦੇ ਵਿੱਚ ਵੀ ਖਾਲਿਸਤਾਨ ਜਿਹੜੀ ਹੈ ਸਿੱਖਾਂ ਦੇ ਹੱਕਾਂ ਦੀ ਪਰ ਉਹ ਗੱਲ ਬਣੀ ਨਹੀਂ ਔਰ ਉਹ ਫਿਰ ਫੌਰਨ 84 ਤੇ ਆ ਜਾਂਦੀ ਹੈ। ਔਰ ਕਿਉਂਕਿ ਜਦੋਂ ਦਰਬਾਰ ਸਾਹਿਬ ਕੰਪਲੈਕਸ ਨੂੰ ਦਲ ਖਾਲਸਾ ਦੇ ਆਗੂ ਐਕਟਿਵਿਸਟ ਲਿਜਾ ਰਹੇ ਨੇ, ਬੁਲਟ ਮਾਰਕਸ ਵੀ ਦਿਖਾਏ ਕਿ ਭਾਈ ਇਹ ਸਰਕਾਰ ਦੇ ਗੋਲੀਆਂ, ਉਹਨਾਂ ਨੇ ਕਿਹਾ ਜੀ ਸਾਰਾ ਹੀ ਔਰ ਉਹਦੇ ਚ ਆਪਣੇ ਕਮੈਂਟਸ ਵੀ ਕਹਿ ਰਿਹਾ ਵੀ ਕਹਿ ਰਹੀ ਹੈ ਕਿ ਵੀ ਸਾਰੇ ਹੀ ਕੰਪਲੈਕਸ ਤੁਸੀਂ ਉਸ ਦਾ ਪ੍ਰਭਾਵ ਦੇਖ ਸਕਦੇ ਹੋ। ਔਰ ਉਸ ਦੇ ਨਾਲ ਹੀ ਫਿਰ 84 ਦੀ ਗੱਲ ਕਰਦੇ ਆਂ ਵੀ ਸਰਕਾਰ ਨੇ ਤਾਂ ਕਿਹਾ ਕਿ ਇੰਨੇ ਕੁ ਬੰਦੇ ਮਰੇ ਪਰ ਜਿਹੜੇ ਇੰਡੀਪੈਂਡੈਂਟ ਆਬਜ਼ਰਵਰ ਨੇ ਔਰ ਦੂਜੇ ਨੇ ਉਹਨਾਂ ਦਾ ਕਹਿਣਾ ਵੀ ਹਜ਼ਾਰਾਂ ਮਾਰੇ ਗਏ। ਫਿਰ ਇੰਦਰਾ ਗਾਂਧੀ ਦੀ ਗੱਲ ਕਿ ਭਾਈ ਉਸ ਨੂੰ ਉਹਦੇ 2 ਬਾਡੀਗਾਰਡਸ ਨੇ ਮਾਰਿਆ ਔਰ ਇਸ ਨੂੰ ਵੀ ਕੰਵਰਪਾਲ ਸਿੰਘ ਨੇ ਚੰਗੀ ਤਰ੍ਹਾਂ ਡਿਫੈਂਡ ਕੀਤਾ। ਉਹਨੇ ਕਿਹਾ ਕਿ ਵੀ ਇਹ ਜਿਹੜਾ ਵੀ ਨੈਵਰ ਗਿਵਨ ਵੀ ਫਾਈਟ ਐਂਡ ਫਾਈਟ ਅਗੇਂਸਟ ਰਿਪਰੈਸ਼ਨ, ਇਹ ਡਾਇਲੌਗ ਇਸਤੇਮਾਲ ਕੀਤਾ। ਉਹਨਾਂ ਨੇ ਕਿਹਾ ਕਿ ਵੀ ਇਹ ਜਦੋਂ ਅਸੀਂ ਟੈਂਕ ਲੈ ਆਏ, ਜਦੋਂ ਅਸੀਂ ਸਾਡੀ ਕੌਮ ਨੂੰ ਮਾਰਨ ਦਾ ਫਿਰ ਤਾਂ ਕੋਈ ਰਹਿ ਨਹੀਂ ਗਿਆ, ਇਟਸ ਅ ਫਾਈਟ ਔਰ ਅਸੀਂ ਰਿਪਰੈਸ਼ਨ ਦੇ ਅਗੇਂਸਟ ਲੜਦੇ ਹਾਂ ਔਰ ਅਸੀਂ ਇਸ ਤੇ ਫਖਰ ਮਹਿਸੂਸ ਕਰਦੇ ਹਾਂ ਕਿ ਸਾਡੇ ਉਹਨਾਂ 2 ਵੀਰਾਂ ਨੇ, ਜ਼ਾਹਰ ਹੈ ਬੇਅੰਤ ਸਿੰਘ ਸਤਵੰਤ ਸਿੰਘ, ਉਹਨਾਂ ਨੇ ਸਿਨਰ ਨੂੰ ਮਾਰਿਆ ਜਿਸ ਨੇ ਇੰਨੇ ਕੁਕਰਮ ਕੀਤੇ ਉਸ ਨੂੰ ਸਜ਼ਾ ਯਾਫਤਾ ਕੀਤਾ ਔਰ ਸਾਡੀ ਜਿਹੜੀ ਲੜਾਈ ਹੈ ਉਹ ਉਸ ਦੇ ਖਿਲਾਫ ਹੈ, ਜ਼ੁਲਮ ਦੇ ਖਿਲਾਫ ਹੈ। ਔਰ ਫਿਰ ਫੌਰਨ ਬੀਬੀ ਜਿਹੜੀ ਹੈ ਅਵਾਨੀ ਹਰਦੀਪ ਸਿੰਘ ਨਿੱਜਰ ਦੇ ਪਿੰਡ ਪਹੁੰਚ ਜਾਂਦੀ ਔਰ ਮੇਰੇ ਲਈ ਵੀ ਜਿਹੜਾ ਹਾਲਾਂਕਿ ਰਿਪੋਰਟਿੰਗ ਅਸੀਂ ਦੇਖ ਰਹੇ ਹਾਂ ਦੂਸਰਾ ਕਰ ਰਹੇ ਹਾਂ ਉਹਦਾ ਖੁੱਲੇ ਖੇਤਾਂ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਬਾਪੂ ਗੁਰਚਰਨ ਸਿੰਘ ਹੈ ਜਾਂ ਉਹਨਾਂ ਦੇ ਇੱਕ ਹੋਰ ਚਾਚਾ ਹਰਦੀਪ ਸਿੰਘ ਨਿੱਜਰ, ਤੁਹਾਨੂੰ ਉਹ ਪਿੰਡੂ ਘਰ ਔਰ ਜਿਹੜਾ ਉਹਦੇ ਸਭ ਤੋਂ ਟੱਚਿੰਗ ਸੀ, ਮੈਨੂੰ ਕਈ ਚੀਜ਼ਾਂ ਇਹ ਹੁੰਦੀਆਂ ਨੇ ਜਦੋਂ ਤੁਸੀਂ ਬੈਕ ਟਾਈਮ ਜ਼ੋਨ ਚ ਜਾਂਦੇ ਹੋ। 93 94 ਦਾ ਜ਼ਿਕਰ ਹੈ, 94 ਸ਼ਾਇਦ ਪਹਿਲੀ ਵਾਰ ਜਦੋਂ ਡਾਕਟਰ ਸਿੰਥੀਆ ਜਿਨ੍ਹਾਂ ਨੇ ਫਾਈਟਿੰਗ ਫॉर ਫੇਥ ਐਂਡ ਨੇਸ਼ਨ ਡਾਇਲੌਗਸ ਵਿਦ ਸਿੱਖ ਮਿਲੀਟੈਂਟਸ ਕਿਤਾਬ 4-5 ਸਾਲ ਦੀ ਮਿਹਨਤ ਤੋਂ ਬਾਅਦ ਲਿਖੀ ਤੇ ਵਾਸ਼ਿੰਗਟਨ ਵੀ ਕੁਝ ਇੰਟਰਵਿਊ ਸਕੈਜੂਲਡ ਸੀ ਔਰ ਮੈਂ ਵੀ ਹੋਲੋਕਾਸਟ ਮਿਊਜ਼ੀਅਮ ਨਹੀਂ ਸੀ ਦੇਖਿਆ ਹੋਇਆ ਜਿਹੜਾ ਜੂਇਸ਼ ਹੋਲੋਕਾਸਟ ਦੇ ਉੱਤੇ ਔਰ ਉਹਨਾਂ ਵੀ ਨਹੀਂ ਸੀ ਦੇਖਿਆ। ਕਹਿਣ ਲੱਗੇ ਲੈਟ ਵੀ ਗੋ, ਅਸੀਂ ਪਲਾਨ ਕੀਤਾ ਔਰ ਸਾਨੂੰ ਇਹ ਰਿਅਲਾਈਜੇਸ਼ਨ ਨਹੀਂ ਸੀ ਕਿ ਵੀ ਸਾਰਾ ਦਿਨ ਉਸ ਦੇ ਉੱਤੇ ਲੱਗੇਗਾ ਕਿਉਂਕਿ ਬਹੁਤ ਵੱਡਾ $2-3 ਬਿਲੀਅਨ ਦਾ US ਕਾਂਗਰਸ ਨੇ ਵੀ ਫੰਡਿੰਗ ਕੀਤੀ ਹੈ। ਹਾਲਾਂਕਿ ਅੰਦਰ ਬਹੁਤ ਸਾਰਾ ਕੁਝ ਸੀ, ਉਹਦੇ ਚ ਉਹਨਾਂ ਦੇ ਕੰਪਿਊਟਰ ਲੱਗੇ ਹੋਏ ਨੇ, ਕਹਾਣੀ ਹੈ, ਕੋਟਸ ਨੇ, ਬੜਾ ਘੁੰਮਦੇ ਸੀ। ਅਖੀਰ ਚ 5-6 ਘੰਟੇ ਦਾ ਚੱਕਰ ਲਾਉਣ ਤੋਂ ਬਾਅਦ ਜਦੋਂ ਅਸੀਂ ਐਗਜ਼ਿਟ ਹੋਣਾ ਸੀ ਉਹਦੇ ਨੇੜੇ ਇੱਕ ਵੱਡਾ ਸ਼ੋਕੇਸ ਜਿਹਾ ਸੀ ਜਿਹਦੇ ਚ ਅੱਡ ਸਾਈਜ਼ ਦੇ ਬੜੇ ਪੁਰਾਣੇ ਕਿਸਮ ਦੀਆਂ ਜੁੱਤੀਆਂ ਸੀ, ਕੋਈ ਛੋਟੇ ਸ਼ੂ, ਕੋਈ ਵੱਡੇ, ਕੋਈ ਚੱਪਲ ਔਰ ਦੂਜਾ। ਔਰ ਉਹਦੇ ਤੇ ਇਹ ਲਿਖਿਆ ਹੋਇਆ ਸੀ ਕਿ ਵੀ ਜਦੋਂ ਜਿਨ੍ਹਾਂ ਯਹੂਦੀਆਂ ਨੂੰ ਟ੍ਰੇਨਾਂ ਰਾਹੀਂ ਲਿਆਂਦਾ ਗਿਆ ਉੱਥੇ ਗੈਸ ਚੈਂਬਰਾਂ 'ਚ ਕੰਸੈਂਟਰੇਸ਼ਨ ਕੈਂਪਾਂ 'ਚੋਂ ਔਰ ਉਹਨਾਂ ਨੂੰ ਜਿਹੜਾ ਗੈਸ ਚੈਂਬਰਾਂ 'ਚ ਸੁੱਟਣ ਤੋਂ ਪਹਿਲਾਂ ਉਹਨਾਂ ਦੀਆਂ ਜੁੱਤੀਆਂ ਜਿਹੜੀਆਂ ਨੇ ਉਹ ਲਵਾ ਲਈਆਂ ਜਾਂਦੀਆਂ ਸੀ, ਇਹ ਉੱਥੋਂ ਇਕੱਠੀਆਂ ਕੀਤੀਆਂ ਹੋਈਆਂ। ਉਹਦੇ 'ਚ ਤੁਹਾਨੂੰ ਛੋਟੇ ਬੱਚੇ ਦਾ ਵੀ ਸ਼ੂ ਨਜ਼ਰ ਆਉਂਦੇ ਸੀ। ਉਹ ਸਭ ਤੋਂ ਅੱਜ ਤੱਕ ਵੀ ਮੇਰੇ ਮਾਈਂਡ 'ਚੋਂ ਨਹੀਂ ਉਤਰਿਆ ਹੈ ਔਰ ਇਹੀ ਡਾਕਟਰ ਸਿੰਥੀਆ ਦਾ ਵੀ ਪ੍ਰਭਾਵ ਸੀ। ਉਹਨੇ ਕਿਹਾ ਕਿ ਔਰ ਇਸ ਤੋਂ ਬਾਅਦ ਅਸੀਂ ਵੀ ਕੋਸ਼ਿਸ਼ ਕੀਤੀ ਕਿ ਭਾਈ ਜਦੋਂ ਜੂਨ 84 ਦਾ ਘੱਲੂਘਾਰਾ ਹੋਇਆ ਜਿਹੜੇ ਅੰਦਰ ਮਾਰੇ ਗਏ ਉਹਨਾਂ ਦੇ ਜੋੜੇ ਤਾਂ ਬਾਹਰ ਸੀ, ਉਹ ਕਿੱਥੇ ਗਏ, ਕੌਣ ਲੈ ਗਿਆ?
ਲੇਕਿਨ ਇਹ ਸਾਨੂੰ ਕੋਈ ਅਹਿਸਾਸ ਹੀ ਨਹੀਂ ਹੈ ਕਿ ਵੀ ਅਸੀਂ ਸਾਹਮਣਾ ਕਿਵੇਂ। ਸੋ ਜਿਵੇਂ ਉਹ ਪਾਰਟ ਇੱਕ ਨਾ ਭੁੱਲਣ ਵਾਲਾ ਸੀ, ਔਰ ਹੁਣ ਵੀ ਜਦੋਂ ਇਹ ਬੀਬੀ ਅਵਾਨੀ ਦਿਆਸ ਜਾਂ ਡਾਇਸ ਦਿਆਸ ਹੋਏਗੀ, ਇਹ ਉਸ ਘਰ 'ਚ ਜਾਂਦੀ ਹੈ, ਲੋਹੇ ਦਾ ਜੰਗਲਾ ਜਿਹਾ ਹੈ ਉਹ ਖੁੱਲਦਾ ਹੈ, ਜਿਵੇਂ ਕਿਸੇ ਨੇ ਉਹਨਾਂ ਦੇ ਉਹ ਰਿਸ਼ਤੇਦਾਰ ਜਿਹੜੇ ਬਜ਼ੁਰਗ ਬਾਬਾ ਖੋਲਦਾ ਤੇ ਅੰਦਰ ਜਿਹੜੀਆਂ ਪਿਕਚਰਸ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਯੰਗ ਵਿਆਹ ਵੇਲੇ ਦੀ ਹੈ, ਬੱਚੇ ਦੀ ਹੈ, ਦੂਜਾ ਹੈ, ਔਰ ਅੰਦਰ ਚਾਰ ਚੁਫੇਰੇ ਤੁਹਾਨੂੰ ਘੱਟਾ ਵੀ ਨਜ਼ਰ ਆਉਂਦਾ ਹੈ, ਔਰ ਤੁਹਾਨੂੰ ਲੱਗਦਾ ਹੈ ਵੀ ਤੁਸੀਂ ਆਲਮੋਸਟ ਹਰਦੀਪ ਸਿੰਘ ਨਿੱਜਰ ਜਿਹੜਾ ਇੱਕ ਦਰਵੇਸ਼ ਇਨਸਾਨ, ਤੁਸੀਂ ਉਸ ਦੇ ਬਚਪਨ ਔਰ ਜਵਾਨੀ ਦੇ ਦਿਨਾਂ ਨੂੰ, ਔਰ ਉਸ ਦੌਰ ਉਹਨਾਂ ਦੇ ਚਾਚਾ ਕਹਿ ਰਹੇ ਉਹਨੂੰ ਪੁੱਛਦੇ ਨੇ ਕਿਵੇਂ ਸੀ ਛੋਟੇ ਹੁੰਦੇ, ਕਹਿੰਦੇ ਕਿਵੇਂ ਹੋਣਾ 14-15 ਸਾਲ ਦਾ, ਉਹ ਆਂਦਾ ਸੀ, ਉਹ ਪੜ੍ਹਦਾ ਵੀ ਸੀ, ਉਹ ਆਪਣੇ ਪਿਤਾ ਦੇ ਨਾਲ ਵੀ ਉਹਨਾਂ ਦਾ ਦੁੱਧ ਦਾ ਵੀ ਕੰਮ ਸੀ, ਡੇਅਰੀ ਹੋਏਗੀ ਨਾਲ, ਕਿਉਂਕਿ ਪਿੰਡੂ ਐਗਰੀਕਲਚਰ ਦੇ ਵਿੱਚ ਐਡੀਸ਼ਨਲ ਇਨਕਮ ਦੇ ਲਈ ਮੱਝਾਂ ਰੱਖੀਆਂ ਨੇ ਜਾਂ ਤੁਸੀਂ, ਉਹ ਕਹਿੰਦੇ ਦੁੱਧ ਪਾਉਣ ਦਾ ਕੰਮ ਵੀ ਕਰਦਾ ਸੀ, ਦੂਜਾ ਵੀ ਕਰਦਾ ਸੀ। ਪਰ ਤੁਸੀਂ ਇੱਕਦਮ ਤੁਹਾਨੂੰ ਲੱਗਦਾ ਹੈ ਕਿ ਵੀ ਤੁਸੀਂ ਉਸ ਟਾਈਮ ਜ਼ੋਨ 'ਚ ਚਲੇ ਗਏ ਕਿ ਵੀ ਕਦੇ ਉਸ ਪਿੰਡ ਦੀ ਮਿੱਟੀ ਨੇ ਜਾਂ ਉਸ ਘਰ ਨੇ ਜਾਂ ਜਿਸ 'ਚ ਉਹ ਗੁਜ਼ਰਿਆ, ਜਿਸ ਦੇ ਵਿੱਚ ਉਹਨੇ ਆਪਣਾ ਬਚਪਨ ਬਿਤਾਇਆ, ਕਿ ਕਿਸ ਲੈਵਲ ਦੇ ਉੱਤੇ ਜਿਹੜੀ ਕੁਦਰਤ ਦੀ ਇੱਕ ਖੇਡ ਹੁੰਦੀ ਹੈ ਕਿ ਅੱਜ ਇੱਕ ਹਰਦੀਪ ਸਿੰਘ ਨਿੱਜਰ ਦੀ ਕੁਰਬਾਨੀ ਦੀ ਬਦੌਲਤ ਖਾਲਿਸਤਾਨ ਦਾ ਕੌਜ਼, ਜਿਹਦੇ ਲਈ 1.5 ਲੱਖ ਤੋਂ ਜ਼ਿਆਦਾ ਸ਼ਹੀਦੀਆਂ ਹੋਈਆਂ, ਜਿਨ੍ਹਾਂ ਨੂੰ ਸਰਕਾਰ ਨੇ ਜਿਹੜਾ ਉਹ ਕਾਲੇ ਬ੍ਰਸ਼ ਨਾਲ ਪੇਂਟ ਕੀਤਾ ਹਮੇਸ਼ਾ, ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ, ਕਿਵੇਂ ਇੱਕ ਸ਼ਹਾਦਤ ਉਹ ਸਾਰੇ ਨੂੰ ਬਦਲ ਦਿੰਦੀ ਹੈ। ਔਰ ਦੂਸਰਾ ਪਾਰਟ ਡਿਫਾਈਂਸ ਸੀ, ਉਹ ਭਾਵੇਂ ਦੋਨੋਂ ਹੀ ਬਾਬੇ ਸੀ ਜਿਨ੍ਹਾਂ ਨਾਲ ਇੰਟਰਵਿਊ ਕੀਤਾ, ਉਹਨਾਂ ਦੇ ਸ੍ਰੀ ਸਾਹਿਬ ਵੀ ਪਾਈ ਹੋਈ ਹੈ ਉੱਤੋਂ ਦੀ ਬਾਬੇ ਦੇ, ਔਰ ਉਹ ਕਹਿ ਰਿਹਾ ਕਿ ਵੀ ਮਾਰਨਾ ਕਿਉਂ ਸੀ, ਮਾਰਨਾ ਤਾਂ ਕਿਸੇ ਮਸਲੇ ਦਾ ਹੱਲ ਨਹੀਂ। ਮਤਲਬ ਇੱਕ ਕਾਮਨ 올ਡ ਮੈਨ ਇੱਕ ਪਿੰਡ 'ਚ ਬੈਠਾ, ਜਦੋਂ ਉਹਨੇ ਕਿਹਾ ਜੀ ਇੱਥੇ ਤਾਂ ਆਉਂਦੇ ਹੀ ਰਹਿੰਦੇ ਨੇ ਕਿ ਵੀ 4-4 ਗੱਡੀਆਂ ਪੁਲਿਸ ਦੀਆਂ ਆਉਂਦੀਆਂ, ਤਲਾਸ਼ੀਆਂ ਲਈ ਜਾਂਦੇ ਨੇ, ਆ ਇਹਦਾ ਜੰਦੇ ਦੀ ਚਾਬੀ ਨਹੀਂ ਸੀ, ਉਹ ਜੰਦਾ ਤੋੜਤਾ, ਕਿਵੇਂ ਪੁਲਿਸ ਆਉਂਦੇ ਆ, ਕਿਵੇਂ ਆ ਕੇ ਕਰਦੇ ਨੇ, ਕਿਵੇਂ। ਲੇਕਿਨ ਜਿਸ ਸਹਿਜ ਦੇ ਵਿੱਚ ਉਹ ਆਪਣੇ ਖੇਤੀ ਦੇ ਵੱਲ ਵੀ ਲਿਜਾ ਰਿਹਾ, ਖੇਤਾਂ 'ਚ ਆਪਣੀ ਨਾਰਮਲ ਰੂਟੀਨ ਔਰ ਨਾਰਮਲ 'ਚ ਉਹ ਕਰ ਰਿਹਾ, ਇਹ ਜਿਹੜਾ ਸਿੱਖੀ ਦਾ ਸਹਿਜ ਦਾ ਸਬਕ ਹੈ। ਨਹੀਂ ਤਾਂ ਤੁਸੀਂ ਦੇਖੋ ਵੀ ਇਹਨਾਂ ਮੁਲਕਾਂ 'ਚ ਕੋਈ ਗਨਮੈਨ ਸਕੂਲ ਦੇ ਵਿੱਚੋਂ ਦੀ ਲੰਘ ਜਾਏ, ਗਨ ਲੈ ਕੇ, ਭਾਵੇਂ ਕੋਈ ਸ਼ਾਟ ਨਾ ਫਾਇਰ ਕੀਤਾ ਹੋਇਆ, ਅਗਲੇ ਦਿਨ ਸਾਰੇ ਨਿਆਣੇ ਭੇਜੇ ਹੁੰਦੇ ਨੇ ਕਾਉਂਸਲਿੰਗ ਦੇ ਲਈ ਕਿ ਜੀ ਉਹਨਾਂ ਦੇ ਦਿਮਾਗ ਤੇ ਕੀ ਅਸਰ ਹੋਇਆ। ਇਹ ਪੰਜਾਬ ਦੀ ਮਿੱਟੀ ਹੈ ਔਰ ਗੁਰੂਆਂ ਦੀ ਇਹ ਰਹਿਮਤ ਹੈ ਕਿ ਵੀ ਕਿਵੇਂ ਉਸ ਧਰਤੀ ਤੇ ਜਾਏ, ਉਹਨਾਂ ਨੂੰ ਪਤਾ ਹੈ ਕਿ ਭਾਈ ਕੋਈ ਗੱਲ ਨਹੀਂ ਹੈ, ਇਹ ਭਾਣੇ 'ਚ ਹੈ ਔਰ ਜ਼ੁਲਮ ਜਿਹੜਾ ਹੈ ਉਸ ਦਾ ਐਂਡ ਹੋਏਗਾ। ਔਰ ਇਹ ਫਿਰ ਫੌਰਨ ਉਹਨਾਂ ਦੇ ਜਿਹੜਾ ਉਹਨਾਂ ਦੇ ਪਿੰਡ ਦਾ ਜਾਣਾ, ਉਹ ਇੱਕ ਬੜਾ ਟੱਚਿੰਗ ਪਾਰਟ ਹੈ। ਇੱਕ ਪਾਸੇ ਤੁਹਾਨੂੰ ਲਸ਼ ਗ੍ਰੀਨ ਫੀਲਡਸ ਵੀ ਨਜ਼ਰ ਆਉਂਦੇ ਨੇ ਤੇ ਦੂਸਰੇ ਪਾਸੇ ਕਦੇ ਕਿ ਜਿਨ੍ਹਾਂ ਘਰਾਂ 'ਚ ਵਸਦੇ ਸੀ ਕਿਵੇਂ ਉਜੜ ਜਾਂਦੇ ਨੇ, ਔਰ ਕਿਵੇਂ ਫਿਰ ਜਿਹੜਾ ਉਹਨਾਂ ਨੂੰ ਜਿਹੜਾ ਉਹ ਖੰਡਰਾਤ ਬਣਨ ਵੱਲ ਤੋਰ ਦਿੱਤਾ ਜਾਂਦਾ। ਔਰ ਇਹ ਉਹਨਾਂ ਨੇ ਜਦੋਂ ਹਰਦੀਪ ਸਿੰਘ ਨਿੱਜਰ ਦੇ ਮੁੱਦੇ ਦੇ ਉੱਤੇ ਪੁੱਛਿਆ ਗਿਆ ਕਮਰਪਾਲ ਸਿੰਘ ਹੋਰਾਂ ਨੂੰ ਕਿ ਭਾਈ ਤੁਹਾਨੂੰ ਇਹ ਕੀ ਲੱਗਦਾ ਹੈ ਵੀ ਕਿਹਨੇ ਮਾਰਿਆ, ਉਹਨੇ ਡਾਇਰੈਕਟਲੀ ਕਿਹਾ ਇੰਡੀਆ। ਔਰ ਇੱਕ ਉਹਨਾਂ ਨੇ ਜੁਮਲਾ ਕਿਹਾ ਕਿ ਵੀ ਵੈਨ India failed to get him legally, they killed him illegally। ਕਈ ਵਾਰੀ ਵਨ ਲਾਈਨਰ ਹੁੰਦੇ ਨੇ ਕਿ ਵੀ ਕਾਨੂੰਨੀ ਤੌਰ ਦੇ ਉੱਤੇ, ਔਰ ਇਹ ਜਦੋਂ ਈਵਨ ਜਿਹੜਾ ਦੂਸਰਾ ਉਹਨਾਂ ਨੇ ਜਿਹਨੂੰ ਖਾਸ ਤੌਰ ਤੇ ਇੰਟਰਵਿਊ ਕੀਤਾ, ਪੰਕਜ ਸ਼ਰਨ, ਜਿਹੜਾ ਡਿਪਟੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, ਹੁਣ ਅਸੀਂ ਡਿਪਟੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਇਹ ਦੇਖੋ ਕਿ NSA, ਜਿਵੇਂ ਦਿਨਕਰ ਗੁਪਤਾ ਉਹਦਾ ਹੈਡ ਹੈ ਨੰਬਰ 2 ਮੈਨ, ਉਹ ਪੂਰਾ ਸ਼ਕਲੋਂ ਹੀ ਜਿਹੜਾ ਉਹ ਭਰਿਆ ਹੋਇਆ ਨਫ਼ਰਤ ਨਾਲ ਔਰ ਹਿੰਦੂ ਤੋਂ ਵੀ, ਉਹਨੇ ਕੋਟ ਕੀਤਾ ਕਿ ਜੀ ਅਸੀਂ 25 ਵਾਰ 25 ਟਾਈਮਸ ਅਸੀਂ ਜਿਹੜੀ ਹੈ ਉਹ ਰਿਕੁਐਸਟ ਕੀਤੀ ਕੈਨੇਡਾ ਗਵਰਨਮੈਂਟ ਨੂੰ ਐਕਸਟ੍ਰਾਡੀਸ਼ਨ ਦੀ 25 ਟਾਈਮ। ਮੈਂ ਤਾਂ ਹਾਲਾਂਕਿ ਹੁੰਦਾ ਇਹ ਹੈ ਕਿਉਂਕਿ ਇੱਥੇ ਅਸੀਂ ਐਕਸਟ੍ਰਾਡੀਸ਼ਨ ਕੇਸ ਰਣਜੀਤ ਸਿੰਘ ਗਿੱਲ, ਸੁਖਵਿੰਦਰ ਸਿੰਘ ਸੰਧੂ ਜਾਂ ਦਿਆਸ ਸਿੰਘ ਲਾਹੌਰੀਆ ਜਾਂ ਕੁਲਬੀਰ ਸਿੰਘ ਬੜਾ ਪਿੰਡ ਜਾਂ ਭਾਈ ਹਰਪਾਲ ਸਿੰਘ ਚੀਮਾ ਦੇ ਦੇਖੇ ਨੇ, 4 ਵੱਡੇ ਕੇਸ ਰਹੇ ਨੇ। ਉਹਦੇ 'ਚ ਇਹ ਜ਼ਬਾਨੀ ਕਲਾਮੀ ਕਿਉਂਕਿ ਇੱਥੇ ਵੰਸ ਸਬੂਤਾਂ ਦੇ ਨਾਲ ਆ ਜਾਏ ਤੇ ਉਹ ਹੁੰਦਾ। ਸੋ ਇਹਦਾ ਮਤਲਬ ਇਹ ਹੈ ਵੀ ਜਿਵੇਂ ਇਹਨਾਂ ਨੇ ਬਾਕੀ ਸਾਰੇ ਫੜੂਗੇ, ਸਬੂਤ ਤਾਂ ਹੈ ਹੀ ਨਹੀਂ ਸੀ, ਹੈ ਵੀ ਉਹਦਾ ਕੋਈ ਰੋਲ ਨਹੀਂ ਸੀ ਅਦਰ ਦੈਨ ਕਿ ਉਹ ਖਾਲਿਸਤਾਨ ਰੈਫਰੈਂਡਮ ਨੂੰ ਲੀਡ ਕਰ ਰਿਹਾ ਸੀ, ਜਿਹੜਾ ਇਸ ਡਾਕੂਮੈਂਟਰੀ 'ਚ ਵੀ ਸਾਹਮਣੇ ਆਉਂਦਾ ਹੈ। ਪਰ ਪੰਕਜ ਸ਼ਰਨ ਨੂੰ ਜਦੋਂ ਇਹ ਕਿਹਾ ਜਾਂਦਾ ਵੀ ਕੀ, ਉਹ ਪੁੱਛਦੀ ਹੈ ਬੀਬੀ ਕਿ ਵੀ ਤੈਨੂੰ ਲੱਗਦਾ ਕਿ ਵੀ
ਇਹ ਇਸ ਤਰ੍ਹਾਂ ਮਾਰ ਦੇਣਾ ਜਿਹੜਾ ਉਹ ਹੈ, ਔਰ ਉਹਨੂੰ ਉਹ ਜਸਟੀਫਾਈ ਕਰ ਰਿਹਾ। ਉਹ ਕਹਿ ਰਿਹਾ ਕਿ ਵੀ ਜੇ ਕਿਉਂਕਿ ਉਹਨੇ ਕਿਹਾ ਜੀ ਕਿਉਂ ਮਾਰਿਆ, ਉਹਨੇ ਕਿਹਾ ਜੀ ਉਹ ਥ੍ਰੈਟ ਸੀ, ਖਾਲਿਸਤਾਨ ਜਿਹੜਾ ਹੈ that is a threat to India's unity and integrity। ਫਿਰ ਜਦੋਂ ਉਹਨੂੰ ਇਹ ਕਿਹਾ ਗਿਆ ਕਿ ਵੀ ਇਸ ਤਰ੍ਹਾਂ, ਉਹ ਕਹਿੰਦਾ ਵੀ ਜੇ ਨੈਸ਼ਨਲ ਇੰਟਰਸਟ ਹੈ ਤਾਂ ਕਿਲਿੰਗ ਲਾਈਕ that had been from the times immemorial। ਮਤਲਬ ਇਹ ਹੈ ਵੀ ਉਹਨੂੰ ਜਸਟੀਫਾਈ ਕਰ ਰਿਹਾ ਹੈ ਕਿ ਜੇ ਕੈਨੇਡਾ ਦੀ ਸੋਇਲ ਦੇ ਉੱਤੇ ਉਹਨਾਂ ਦੀ ਸੋਵਰਨਿਟੀ ਵਾਇਓਲੇਟ ਕਰਦੇ ਆ, ਕਿਲਿੰਗ ਕੀਤੀ ਹੈ, ਜਸਟੀਫਾਈਡ ਹੈ। ਇਹ ਹੈ ਨੰਬਰ 2 ਮੈਨ, ਹਾਲਾ ਫਾਰਮਰ ਹੈ, ਰਿਟਾਇਰਡ ਹੈ, ਪਰ ਪੰਕਜ ਸ਼ਰਨ ਦਾ ਇਹ ਕਹਿਣਾ ਕਿ ਭਾਈ ਇਹ ਸਾਰਾ ਇਸ ਪਾਰਟ ਤੋਂ ਹੁੰਦਾ ਹੈ। ਫਿਰ ਉਹਦੇ ਚ ਸ਼ਾਰਟ ਕਲਿੱਪਿੰਗ ਇੱਕ ਪਾਸੇ ਇਹਨੂੰ ਸ਼ਰਨ ਨੂੰ ਦਿਖਾਇਆ, ਫਿਰ ਜਸਟਿਨ ਟਰੂਡੋ ਦਾ ਕਲਿੱਪ ਜਿਹੜਾ ਉਹਨੇ ਪਾਰਲੀਮੈਂਟ ਦੇ ਵਿੱਚ ਜਦੋਂ ਇਹ ਕਿਹਾ ਕਿ ਭਾਈ ਕਿਵੇਂ ਇਹ ਕਿਲਿੰਗ ਹੋਈ, ਨਾਲ ਦੀ ਨਾਲ ਫਿਰ ਅਮਰੀਕਾ ਦਾ ਜ਼ਿਕਰ ਕਿ ਭਾਈ ਇਹ ਗੁਰਪ੍ਰਤਾਪ ਸਿੰਘ ਪੰਨੂ ਮਰਡਰ ਪਲਾਟ, ਉਹਦੇ ਚ ਐਂਟਨੀ ਬਲਿੰਕਨ ਜਿਹੜੇ ਸੈਕਟਰੀ ਆਫ ਸਟੇਟ ਨੇ ਉਹਨਾਂ ਦੀ ਸ਼ਾਰਟ ਕਲਿੱਪ ਹੈ ਕਿ ਭਾਈ ਅਸੀਂ ਇਸ ਨੂੰ ਟੋਲਰੇਟ ਨਹੀਂ ਕਰਾਂਗੇ। ਔਰ ਫਿਰ ਉਹਨਾਂ ਨੇ ਜਿਹੜੀ ਆਸਟ੍ਰੇਲੀਆ ਦੀ ਆਪਣੀ ਇੰਟੈਲੀਜੈਂਸ ਏਜੰਸੀ ਹੈ ਈਸ਼ੀਓ, ਉਹ ਕਿਵੇਂ 2 ਸਿੱਖਾਂ ਦੇ ਨਾਲ ਉਹਨਾਂ ਦੀ ਮੁਲਾਕਾਤ ਜਿਹਦਾ ਜ਼ਿਕਰ ਅਸੀਂ ਕੱਲ ਕੀਤਾ ਸੀ, ਔਰ ਫਿਰ ਕਿਵੇਂ ਆਸਟ੍ਰੇਲੀਆ, ਕਿਉਂਕਿ ABC ਆਸਟ੍ਰੇਲੀਅਨ ਚੈਨਲ ਹੈ ਔਰ ਆਸਟ੍ਰੇਲੀਆ ਦੇ ਵਿੱਚ ਕੀ ਚੱਲਿਆ ਕੀ ਹੋ ਰਿਹਾ ਉਹਨੂੰ ਵੀ ਨਾਲ ਲਿੰਕ ਕੀਤਾ ਕਿ ਜਦੋਂ ਮੋਦੀ ਆਸਟ੍ਰੇਲੀਆ 'ਚ ਵਿਜ਼ਿਟ ਕਰਦਾ ਹੈ ਔਰ ਪ੍ਰਾਈਮ ਮਿਨਿਸਟਰ ਐਲਬਨੀ ਦੇ ਨਾਲ ਜਿਹੜਾ ਉਹੀ ਮੋਦੀ ਦੀਆਂ 2 ਕਲਿੱਪਸ ਜਿਹਦੇ 'ਚੋਂ ਰਿਪੀਟਡਲੀ ਕਹਿ ਰਿਹਾ ਕਿ ਜੀ ਇਹ ਅਸੀਂ ਇੱਥੇ ਟੈਂਪਲ ਵੈਂਡਲਾਈਜ਼ ਹੋਏ ਨੇ, ਬਹੁਤ ਸਾਨੂੰ ਹਰਟ ਕੀਤਾ ਔਰ ਮੈਨੂੰ ਅਸ਼ੋਰ ਕੀਤਾ ਗਿਆ ਵੀ ਇਸ ਦੀ ਤਹਿ ਤੱਕ ਪਹੁੰਚਿਆ ਜਾਏਗਾ। ਔਰ ਦੂਸਰਾ ਫਿਰ ਉਸ 'ਚ ਜ਼ਿਕਰ ਹੈ ਕਿ ਵੀ ਸਿਡਨੀ, ਬ੍ਰਿਸਬੇਨ ਔਰ ਮੈਲਬਰਨ ਦੇ ਜਦੋਂ ਰੈਫਰੈਂਡਮ ਹੋਏ ਉਦੋਂ ਟੈਂਪਲਸ ਦੀ ਵੈਂਡਲਾਈਜੇਸ਼ਨ, ਪਰ ਉਹਨੇ ਦਬਵੀਂ ਆਵਾਜ਼ ਦੇ ਵਿੱਚ ਨਾਲ ਦੇ ਨਾਲ ਇਹ ਵੀ ਕਿਹਾ ਕਿ ਭਾਈ ਇਹ ਅਲਟੀਮੇਟਲੀ ਜਿਹੜੇ ਨੇ ਇਹ ਇਹਨਾਂ ਦਾ ਆਪਣਾ ਹੀ ਕੰਮ ਸੀ। ਔਰ ਕਿਉਂਕਿ ਜਿਹੜਾ ਆਸਟ੍ਰੇਲੀਅਨ ਪੁਲਿਸ ਨੇ ਜਦੋਂ ਤਹਿਕੀਕਾਤ ਕੀਤੀ ਤੇ ਇਹ ਲੱਗਦਾ ਹੈ ਇੱਕ ਹਲਕੇ ਵੱਲੋਂ ਕਿ ਜਿਵੇਂ ਇਹਨਾਂ ਨੇ ਆਪ ਹੀ ਕੀਤਾ ਹੋਏ। ਔਰ ਇਹ ਸਾਰੇ ਦੇ ਚਲਦਿਆਂ ਜਿਹੜਾ ਫਿਰ ਉਹਨਾਂ ਨੇ ਜਿਹੜਾ ਕਿਵੇਂ ਜਰਨਲਿਸਟ ਨੂੰ ਵੀ ਮੋਨੀਟਰ ਕੀਤਾ ਜਾਂਦਾ ਹੈ, ਇਹ ਉਹਦਾ ਫਸਟ ਹੈਂਡ ਆਪਣਾ ਐਕਸਪੀਰੀਅੰਸ ਹੈ ਕਿ ਜਦੋਂ ਉਹਨਾਂ ਨੇ ਕਿਹਾ ਵੀ ਅਸੀਂ ਇਹ ਕੀਤਾ ਔਰ ਫਿਰ ਅਸੀਂ ਜਿੱਥੇ ਭਾਰਤ ਪਾਕਿਸਤਾਨ ਬਾਰਡਰ ਦੇ ਉੱਤੇ ਜਿਹੜਾ ਹੁਸੈਨੀ ਵਾਲਾ ਪੈਰੇਡ ਹੁੰਦੀ ਹੈ, ਸ਼ਾਮ ਨੂੰ ਝੰਡਾ ਸਵੇਰੇ ਚੜਾਇਆ ਹੁੰਦਾ, ਉਤਾਰਿਆ ਜਾਂਦਾ ਕਿ ਵੀ ਅਸੀਂ ਕਰੂਜ਼ ਸਮੇਤ ਉੱਥੇ ਅਜੇ ਉਹਦੀ ਬਾਹਰ ਹੀ ਸੀ ਤੇ ਪੁਲਿਸ ਆਫੀਸਰ ਆਏ ਔਰ ਉਹਨਾਂ ਨੇ ਕਿਹਾ ਕਿ ਜੀ ਤੁਹਾਡੀ ਪਰਮਿਸ਼ਨ ਕੈਂਸਲ ਹੈ ਔਰ ਤੁਹਾਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ। ਉਹਨਾਂ ਨੇ ਕਿਹਾ ਜੀ ਮੈਂ ਤਾਂ ਆਮ ਟੂਰਿਸਟ ਵੀ ਜਾ ਰਹੇ ਨੇ, ਅਸੀਂ ਪਰਮਿਸ਼ਨ ਲਈ ਹੋਈ ਹੈ, ਕਰੂਜ਼ ਸਾਡਾ ਜਿਹੜਾ ਹੈ ਉਹ ਨਾਲ ਹੈ। ਉਹਨਾਂ ਨੇ ਕਿਹਾ ਜੀ ਨਹੀਂ ਇਹ ਉੱਤੋਂ ਆਰਡਰ ਹੈ, ਤੁਹਾਨੂੰ ਅਸੀਂ ਇਹ ਨਹੀਂ ਉਹ ਕਹਿੰਦੇ ਵੀ ਮੈਂ ਟਰਾਈ ਵੀ ਕੀਤੀ ਅਜੀਤ ਡੋਵਾਲ ਨੂੰ ਵੀ ਔਰ ਦੂਸਰੇ ਨੂੰ ਵੀ ਜਿਹੜਾ ਫੋਰਨ ਮਿਨਿਸਟਰ ਤੱਕ ਵੀ ਪਹੁੰਚ ਕਰਨ ਦੀ, ਪਰ ਅਥਾਰਟੀਜ਼ ਨੇ ਸਾਨੂੰ ਰੋਕ ਦਿੱਤਾ ਹੈ। ਔਰ ਇਹ ਆਪਣੇ ਆਪ ਦੇ ਵਿੱਚ ਜਿਹੜਾ ਇਸ ਗੱਲ ਦਾ ਫਿਰ ਸਬੂਤ ਹੋ ਜਾਂਦਾ ਹੈ ਕਿ ਭਾਈ ਕਿੰਨੀ ਕੁ ਫਰੀडम ਹੈ, ਕਿੰਨੀ ਕੁ ਫਰੀडम ਆਫ ਐਕਸਪ੍ਰੈਸ਼ਨ ਹੈ। ਔਰ ਇਹ ਸਾਰੇ ਦੇ ਚੱਲਦੇ ਆ ਫਿਰ ਜਿਹੜਾ ਕਨਕਲੂਜਨ ਦੇ ਵਿੱਚ ਉਹਨਾਂ ਨੇ ਇੱਕ ਅਜੇ ਸਾਨੀ, ਇਹ ਵੀ ਉਸੇ ਕਲਾਸ ਦਾ ਜਿਵੇਂ KP ਗਿੱਲ ਔਰ ਦੂਜਿਆਂ ਨੂੰ ਇਹਨਾਂ ਨੂੰ ਇਹ ਸੋ ਕਾਲਡ ਰਿਟਾਇਰਡ ਜਿਹੜੇ ਨੇ ਇਹਨਾਂ ਦਾ ਇੱਕ ਫੋਰਮ ਜਿਹਾ ਬਣਾਇਆ ਹੋਇਆ ਸੀ, ਅਜੇ ਸਾਨੀ ਉਹਨੂੰ ਇੰਟਰੋਡਿਊਸ ਕਰਵਾਇਆ ਗਿਆ ਕਿ ਜੀ 40 ਸਾਲਾਂ ਤੋਂ ਇਹ ਜਿਹੜਾ ਇਸ ਦੇ ਉੱਤੇ ਐਕਸਪਰਟ ਹੈ ਖਾਲਿਸਤਾਨ, ਪੰਜਾਬ ਇਸ਼ੂ ਖਾਲਿਸਤਾਨ। ਉਹ ਕਹਿ ਰਿਹਾ ਜੀ ਇਹ ਜਿਹੜਾ ਡਿਵੈਲਪਮੈਂਟ ਹੈ this is of advantage to both the sides। ਖਾਲਿਸਤਾਨੀਆਂ ਨੂੰ ਵੀ ਇਸ ਚੋਂ ਪ੍ਰੋਪੇਗੈਂਡਾ ਨਿਕਲਦਾ ਹੈ ਔਰ ਇਸ ਲਈ ਉਹਨਾਂ ਦੇ ਵੀ ਐਡਵਾਂਟੇਜ 'ਚ ਹੈ ਸਿਚੁਏਸ਼ਨ, ਉਹ ਪ੍ਰਚਾਰ ਸਕਦੇ ਨੇ ਆਪਣੇ ਢੰਗ ਨਾਲ। ਤੇ ਇਲੈਕਸ਼ਨਾਂ ਆ ਗਈਆਂ ਔਰ ਮੋਦੀ ਸਰਕਾਰ ਔਰ ਇੰਡੀਅਨ ਸਟੇਟ ਵੀ ਜਿਹੜੀ ਹੈ ਆਪਣੇ ਵੋਟਰਾਂ ਤੱਕ ਕਿ ਜੀ ਦੇਖੋ ਵੀ ਆਰ ਬਿਹੇਵਿੰਗ ਐਜ਼ ਅ ਟਫ ਸਟੇਟ। ਸੋ ਇਹ ਜਿਹੜਾ ਉਹ ਪ੍ਰੂਵ ਕਰਦੇ ਨੇ ਕਿ ਜੀ ਅਸੀਂ ਮਸਕੂਲਰ ਸਟੇਟ ਹੈ ਔਰ ਇਹ ਸਾਰੇ 'ਚ ਜਿਹੜਾ ਉਹਨੇ ਉਹ ਬੋਥ ਸਾਈਡਸ ਆਫ ਦਾ ਮਾਊਥ ਜਿਵੇਂ ਦੋ ਮੂੰਹਾਂ ਸੱਪ ਹੁੰਦਾ ਉਸ ਟਾਈਪ ਦੇ ਉੱਤੇ ਬਿਹੇਵ ਕੀਤਾ। ਪਰ ਕਨਕਲੂਜਨ ਦੇ ਵਿੱਚ ਜਦੋਂ ਉਹਨਾਂ ਨੇ ਕੰਵਰਪਾਲ ਸਿੰਘ ਨੂੰ ਪੁੱਛਿਆ ਕਿ ਵੀ ਇਹ ਤੁਸੀਂ ਇੱਥੇ ਐਕਟਿਵ ਜਾਂ ਕੀ ਤੁਹਾਨੂੰ ਡਰ ਨਹੀਂ ਹੈ, ਉਹਨੇ ਕਿਹਾ ਵੀ ਬਿਲਕੁਲ ਕੋਈ ਨਹੀਂ ਹੈ, ਜੇ ਮੇਰੀ ਮੌਤ ਦੁਸ਼ਮਣ ਦੇ ਹੱਥਾਂ 'ਚੋਂ ਵੀ ਹੁੰਦੀ ਹੈ ਤੇ ਇਹ ਰੱਬ ਦੇ ਹੱਥ ਵਾਸ ਹੈ। ਨਾਲ ਉਹਨੇ ਕਿਹਾ ਵੈਸੇ ਮੋਦੀ ਨੂੰ ਵੀ ਇਹ ਸਵਾਲ ਪੁੱਛ ਲੈਣਾ। ਸੋ ਮਤਲਬ ਇਹ ਹੈ ਕਿ ਵੀ ਇਨ ਦਾ ਐਂਡ ਆਫ ਦਾ ਡੇ ਜਦੋਂ ਤੁਸੀਂ ਇਸ ਸਫ਼ਰ ਤੇ ਨਿਕਲਦੇ ਹੋ ਤੇ ਫਿਰ ਤੁਸੀਂ ਨਿਡਰ ਹੋ ਕੇ, ਨਿਝੱਕ ਹੋ ਕੇ
ਆਪਣੀ ਗੱਲ ਕਰਦੇ ਹੋ। ਸੋ ਮੈਂ ਸਮਝਦਾ ਵੀ ਇਹ ਹਾਲਾਂ ਇਸ ਬੀਬੀ ਪੱਤਰਕਾਰ ਦਾ ਵੀ ਜਿਹੜਾ ਉਹ ਫਿਊਚਰ ਉਹਨਾਂ ਨੇ ਜੋ ਉਹਨਾਂ ਨੇ ਫਿਰ ਨਤਾਸ਼ਾ ਕੌਲ ਦਾ ਹਾਲ ਕੀਤਾ ਜਾਂਦਾ, ਲੇਕਿਨ ਇੱਕ ਬੋਲਡ ਡਾਕੂਮੈਂਟਰੀ ਹੈ, ਹਰ ਪੱਖ ਤੋਂ ਜਿਹੜਾ ਬੈਲੈਂਸ ਰੱਖਣ ਦੀ ਕੋਸ਼ਿਸ਼ ਹੈ। ਔਰ ਇੰਡੀਅਨ ਸਾਈਡ ਜਿਵੇਂ ਮੈਂ ਕਿਹਾ ਵੀ ਜੇ ਡਿਪਟੀ ਜਿਹੜਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈ ਉਸ ਦੇ ਨਾਲ ਪੰਕਜ ਦੇ ਨਾਲ ਗੱਲ ਹੁੰਦੀ ਹੈ, ਸੋ ਬੋਥ ਸਾਈਡਸ ਦੇ ਨਾਲ ਜਿਹੜਾ ਹੁੰਦਾ ਹੈ। ਲੇਕਿਨ ਜਿਵੇਂ ਇਸ ਬੀਬੀ ਨੂੰ ਬੈਨ ਕੀਤਾ ਗਿਆ, ਟ੍ਰੀਟ ਕੀਤਾ ਗਿਆ ਔਰ ਫਾਈਨਲੀ ਈਵਨ ਜਿਹੜਾ ਬਾਰਡਰ ਦੇ ਉੱਤੇ ਜਿਹੜਾ ਆਲਮੋਸਟ ਸਾਰੇ ਟੂਰਿਸਟ ਸਾਈਟ ਸੀ ਜਾਂਦੇ ਨੇ, ਉਸ ਈਵਨ ਉੱਥੇ ਨਹੀਂ ਜਾਣ ਦਿੱਤਾ ਗਿਆ। ਇਹ ਆਪਣੇ ਆਪ 'ਚ ਹੀ ਉਦੋਂ ਤੱਕ ਉਹਨਾਂ ਨੂੰ ਇਹ ਪਤਾ ਲੱਗ ਗਿਆ ਸੀ ਕਿ ਭਾਈ ਇਹ ਹਕੀਕਤ ਬਾਹਰ ਆ ਰਹੀ ਹੈ ਔਰ ਇਸ ਗੱਲ ਨੇ ਰਾਦਰ ਹੋਰ ਵੀ ਕ੍ਰੈਡੀਬਿਲਿਟੀ ਦਿੱਤੀ ਹੈ। ਸੋ ਅਸੀਂ ਇਹ ਰਿਕਮੈਂਡ ਵੀ ਕਰਾਂਗੇ ਕਿ ਵੀ ਵੱਧ ਤੋਂ ਵੱਧ ਸਾਡੇ ਵਿਊਅਰਸ ਆਪਣੇ ਵੀ ਜਿਹੜੇ YouTube ਦੇ ਉੱਤੇ ਲਿੰਕ ਅਵੇਲੇਬਲ ਹੈ, ਖੁਦ ਵੀ ਦੇਖੋ, ਬੱਚਿਆਂ ਨੂੰ ਵੀ, ਯੰਗਸਟਰਸ ਨੂੰ ਔਰ ਆਪਣੇ ਗੈਰ ਸਿੱਖ ਦੋਸਤਾਂ ਨੂੰ ਵੀ ਦਿਖਾਓ ਔਰ ਉਸ ਦੇ ਥੱਲੇ ਪੋਜ਼ਿਟਿਵ ਕਮੈਂਟ ਵੀ ਲਿਖੋ। ਬਹੁਤ ਵਾਰੀ ਅਸੀਂ ਐਪਰੀਸ਼ੀਏਟ ਕਰਦੇ ਹਾਂ, ਨੈਗੇਟਿਵ ਟ੍ਰੋਲਿੰਗ ਵਾਲੇ ਤਾਂ ਆ ਜਾਂਦੇ ਨੇ ਜਿਨ੍ਹਾਂ ਨੂੰ ਜਿਹੜੇ ਪੇਡ ਨੇ, ਨਾ ਵੀ ਪੇਡ ਹੋਣ, ਹਿੰਦੂਤਵੀਆਂ ਦਾ ਨੈਸ਼ਨਲਿਜ਼ਮ ਬਾਹਰ ਆ ਜਾਂਦਾ ਹੈ, ਪਰ ਆਪਣਿਆਂ ਦੇ ਲਈ ਬਹੁਤ ਵਾਰੀ ਜਿਹੜਾ ਹੈ ਉਹ ਕੋਈ ਪੋਜ਼ਿਟਿਵ ਲਾਈਨ ਲੈਣੀ ਜਿਹੜੀ ਹੈ ਉਹ ਲਿਖਤੀ ਰੂਪ ਦੇ ਜ਼ਬਾਨੀ ਭਾਵੇਂ ਕਰਨਗੇ। ਸੋ ਅਸੀਂ ਇਹ ਸਮਝਦੇ ਹਾਂ ਕਿ ਇਹ ਇੱਕ ਪੋਜ਼ਿਟਿਵ ਟ੍ਰੈਂਡ ਹੈ। ਕੈਨੇਡਾ ਦੀ ਜਿਹੜੀ 5th ਐਸਟੇਟ ਥੱਲੇ ਅਸੀਂ ਜਿਹੜੀ ਉਹਨਾਂ ਦੀ ਡਾਕੂਮੈਂਟਰੀ ਕੰਟਰੈਕਟ ਟੂ ਕਿਲ, ਉਸ ਤੋਂ ਬਾਅਦ ਇਹ ਜਿਹੜੀ ਹੈ 6 ਸਪਾਈਜ਼ ਐਂਡ ਮਰਡਰ ਇਨਵੈਸਟੀਗੇਟਿੰਗ ਇੰਡੀਆਜ਼ ਅਲੈਜਡ ਹਿੱਟ ਔਨ ਫੋਰਨ ਸੋਇਲ, ਇਹ ਕਮੈਂਡੇਬਲ ਕੰਮ ਹੈ ਔਰ ਇਸ ਦੇ ਨਾਲ ਖਾਲਿਸਤਾਨ ਦਾ ਕਾਜ਼ ਐਜ਼ ਸੱਚ ਵੀ ਅਸੀਂ ਕੀ ਹੈ ਉਸ ਨੂੰ ਹਾਈਲਾਈਟ ਕਰਨ 'ਚ ਮਦਦ ਮਿਲੀ ਹੈ। ਔਰ ਦਲ ਖਾਲਸਾ ਨੇ, ਉਹਨਾਂ ਦੀ ਸਮੁੱਚੀ ਟੀਮ ਨੇ ਜਿਨ੍ਹਾਂ ਦੇ ਨਾਲ ਜ਼ਿਆਦਾ ਇੰਟਰੈਕਸ਼ਨ ਹੋਇਆ, ਉਹਨਾਂ ਨੇ ਕਮੈਂਡੇਬਲ ਕੰਮ ਕੀਤਾ ਇਸ ਤੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੱਲੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ, ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ, ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਕੈਲੀਫੋਰਨੀਆ ਵਿਖੇ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ ਸ਼ਹੀਦ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਸਮਰਪਿਤ 31 ਮਾਰਚ ਦਿਨ ਐਤਵਾਰ ਨੂੰ
ਕੈਲੀਫੋਰਨੀਆ ਸਟੇਟ ਕੈਪੀਟਲ ਸੈਕਰਾਮੈਂਟੋ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਸ਼ਹੀਦ ਜਥੇਦਾਰ ਕੌਂਕੇ ਨੂੰ ਕੌਮੀ ਸ਼ਹੀਦ ਐਲਾਨਣ ਦੇ ਲਈ ਸਟੇਟ ਕੈਪੀਟਲ ਦੇ ਉੱਤੇ 29 ਮਾਰਚ ਨੂੰ ਅਖੰਡ ਪਾਠ ਸਾਹਿਬ ਰੱਖੇ ਜਾਣਗੇ, ਜਿਨ੍ਹਾਂ ਦੇ ਭੋਗ ਵੋਟਾਂ ਵਾਲੇ ਦਿਨ 31 ਮਾਰਚ ਨੂੰ ਸਵੇਰੇ 7 ਵਜੇ ਸਟੇਟ ਕੈਪੀਟਲ ਤੇ ਹੀ ਪਾਏ ਜਾਣਗੇ। ਹੋਰ ਜਾਣਕਾਰੀ ਲਈ ਸੰਪਰਕ ਕਰੋ 669 222 0946 ਜਾਂ 669 222 0306। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਚੀਨ ਤੇ ਭਾਰਤ ਦੇ ਹਵਾਲੇ ਨਾਲ ਕਿ ਪਿਛਲੇ ਦਿਨੀ ਅਮਰੀਕਨ ਸਟੇਟ ਡਿਪਾਰਟਮੈਂਟ ਦੇ ਪਿਛਲੇ ਡਿਪਟੀ ਸਪੋਕਸਪਰਸਨ ਵਿਦਾਂਤ ਪਟੇਲ ਨੇ ਕਿਹਾ ਸੀ ਕਿ ਅਮਰੀਕਾ ਅਰੁਣਾਚਲ ਪ੍ਰਦੇਸ਼ ਨੂੰ ਭਾਰਤ ਦਾ ਹਿੱਸਾ ਮੰਨਦਾ ਹੈ ਅਤੇ ਚੀਨ ਵੱਲੋਂ ਬਾਰਡਰ ਰੇਖਾ ਬਦਲਣ ਦੇ ਕਿਸੇ ਵੀ ਯਤਨ ਦਾ ਅਮਰੀਕਾ ਤਿੱਖਾ ਵਿਰੋਧ ਕਰਦਾ ਹੈ। ਸੋ ਅਮਰੀਕਾ ਦੇ ਇਸ ਬਿਆਨ ਤੇ ਚੀਨ ਨੇ ਤਿੱਖਾ ਰਿਐਕਸ਼ਨ ਦਿੱਤਾ ਹੈ ਔਰ ਚੀਨ ਦੀ ਫੋਰਨ ਮਿਨਿਸਟਰੀ ਦੇ ਸਪੋਕਸਪਰਸਨ ਨੇ ਜਾਂ ਸਪੋਕਸਮੈਨ ਨੇ ਕਿਹਾ ਹੈ ਕਿ ਅਰੁਣਾਚਲ ਪ੍ਰਦੇਸ਼ ਚੀਨ ਦਾ ਹਿੱਸਾ ਹੈ ਤੇ ਅਮਰੀਕਾ ਨੂੰ ਇਸ ਮੁੱਦੇ ਤੇ ਲੱਤ ਅੜਾਉਣ ਦੀ ਲੋੜ ਨਹੀਂ ਹੈ। ਸੋ ਕੀ ਅਮਰੀਕਾ ਵੱਲੋਂ ਭਾਰਤ ਨੂੰ ਬਿਨਾਂ ਵਜ੍ਹਾ ਉਕਸਾਇਆ ਜਾ ਰਿਹਾ ਹੈ? ਕੀ ਇਸ ਨਾਲ ਚੀਨ ਭਾਰਤ ਟਕਰਾਅ ਦੀਆਂ ਸੰਭਾਵਨਾ ਨਹੀਂ ਵਧਣਗੀਆਂ? ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਭਾਰਤ ਦੇ ਵਿੱਚ ਇੱਕ ਬੜਾ ਨਿਰਪੱਖ ਕਿਸਮ ਦਾ ਮਿਲਟਰੀ ਐਨਾਲਿਸਟ ਹੈ ਪ੍ਰਵੀਨ ਸਾਨੀ। ਅੱਛਾ, ਫੌਜ ਦਾ ਖੁਦ ਵੀ ਸ਼ਾਇਦ ਕਰਨਲ ਰਿਟਾਇਰ ਹੈ। ਪਿਛਲੇ ਦਿਨਾਂ 'ਚ ਇੱਕ ਐਨਾਲਿਸਿਸ ਉਹਨਾਂ ਨੇ ਇੱਕ ਜਿਹੜੀ ਕੋਈ ਇਹਨਾਂ ਦੀ ਕਨਵੈਨਸ਼ਨ ਦਿੱਲੀ ਦੇ ਵਿੱਚ ਹੋਈ ਔਰ ਇੱਕ ਅਮਰੀਕਨ ਪ੍ਰੋਫੈਸਰ ਜਿਹੜਾ ਬੜਾ ਲਰਨਡ ਹੈ ਔਰ ਉਸ ਖਿੱਤੇ ਦਾ ਸਟ੍ਰੈਟੇਜਿਕ ਐਕਸਪਰਟ ਹੈ, ਉਸ ਦੇ ਨਾਲ ਸਵਾਲ ਜਵਾਬ ਦੇ ਉੱਤੇ ਆਧਾਰਿਤ ਜੋ ਸੀ ਉਸ ਦੇ ਉੱਤੇ ਉਹਨਾਂ ਨੇ ਅੱਗੋਂ ਪ੍ਰਵੀਨ ਸਾਨੀ ਨੇ ਕਾਮੈਂਟਰੀ ਕੀਤੀ ਔਰ ਉਹਨੂੰ ਪ੍ਰੋਫੈਸਰ ਨੂੰ ਪੁੱਛਿਆ ਗਿਆ ਸੀ ਕਿ ਕੀ ਚੀਨ ਜਿਹੜਾ ਹੈ ਉਹ ਤਾਈਵਾਨ ਦੇ ਉੱਤੇ ਕਬਜ਼ਾ ਕਰੇਗਾ ਆਉਣ ਵਾਲੇ ਪੀਰੀਅਡ, ਜਿਵੇਂ ਅਮਰੀਕਾ ਵੱਲੋਂ ਜਾਂ ਦੂਸਰੇ ਵੱਲੋਂ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਜਾਂ ਇਹ ਕਿਹਾ ਜਾ ਰਿਹਾ ਕਿ ਚਾਈਨਾ ਜਿਹੜਾ ਹੈ ਉਹ ਮਿਲੀਟਰੀ, ਹਾਲਾਂਕਿ ਤਾਈਵਾਨ ਜਿਹਦਾ ਪੁਰਾਣਾ ਨਾਮ ਫਾਰਮੂਸ ਹੈ ਚੀਨ ਦਾ ਹੀ ਹਿੱਸਾ ਸੀ, ਲੇਕਿਨ ਜਦੋਂ ਮਾਓ ਤੁੰਗ ਨੇ ਲੌਂਗ ਮਾਰਚ ਔਰ ਉਸ ਤੋਂ ਬਾਅਦ ਨੈਨਕਿੰਗ ਔਰ ਬੀਜਿੰਗ ਇਹ ਸਾਰੇ ਕੰਕਰ ਕੀਤੇ ਤਾਂ ਜਿਹੜਾ ਚਿਆਂਗ ਕਾਈ ਸ਼ੇਕ ਸੀ ਉਹ ਬਹੁਤ ਸਾਰਾ ਕਲਚਰਲ ਟ੍ਰੈਜਰ ਔਰ ਆਪਣੇ ਲਾਇਲਿਸਟ ਨੂੰ ਲੈ ਕੇ ਫਾਰਮੂਸਾ ਆਈਲੈਂਡ 'ਚ ਚਲਾ ਗਿਆ ਔਰ ਉਦੋਂ ਤੋਂ ਉਹਦਾ ਬਾਅਦ 'ਚ ਤਾਈਵਾਨ ਨਾਂ ਰੱਖਿਆ ਗਿਆ। ਉਹਨੂੰ ਬਾਹਰਲਿਆਂ ਨੇ ਕੋਈ ਐਜ਼ ਏ ਕੰਟਰੀ ਤਾਂ ਮਾਨਤਾ ਨਹੀਂ ਦਿੱਤੀ ਹੋਈ, 10-12 ਮੁਲਕ ਨੇ ਦੁਨੀਆ ਦੇ ਜਿਨ੍ਹਾਂ ਨੇ ਮਾਨਤਾ ਦਿੱਤੀ ਹੋਈ ਹੈ, ਪਰ ਉਹ ਬਹੁਤ ਵੱਡੀ ਟ੍ਰੇਡ ਹੱਬ ਵੀ ਬਣ ਗਿਆ ਔਰ ਅਮਰੀਕਾ ਤੋਂ ਹਥਿਆਰ ਵੀ ਲੈਂਦਾ ਔਰ ਪੂਰਾ ਔਰ ਪੀਪਲਜ਼ ਰਿਪਬਲਿਕ ਆਫ ਚਾਈਨਾ ਨੂੰ ਜਿਹੜਾ ਹਮੇਸ਼ਾ ਇਹ ਹੁੰਦਾ ਵੀ ਇਹ ਸਾਡਾ ਹਿੱਸਾ ਹੈ ਔਰ ਇਹਦੇ ਤੇ ਅਸੀਂ ਜਿਹੜਾ ਅਲਟੀਮੇਟਲੀ ਕਬਜ਼ਾ ਕਰਨਾ ਹੈ। ਔਰ ਅਮਰੀਕਾ ਹਮੇਸ਼ਾ ਹੀ ਇਹ ਹਾਲਾਂ ਟੈਕਨੀਕਲੀ ਇਹਨਾਂ ਨੇ ਮੰਨਿਆ ਹੋਇਆ ਕਿ ਵੀ ਇਹ ਅਮਰੀਕਾ ਜਿਹੜਾ ਨੇ ਮੰਨਿਆ ਕਿ ਜਿਹੜਾ ਤਾਈਵਾਨ ਹੈ ਉਹ ਮੇਨਲੈਂਡ ਚਾਈਨਾ ਦਾ ਹੀ ਹਿੱਸਾ ਹੈ, ਜਿਵੇਂ ਉਹਨਾਂ ਨੇ ਹਾਂਗਕਾਂਗ ਦੇ ਉੱਤੇ ਉਹਨਾਂ ਦੀ ਸੋਵਰਨਟੀ ਮੰਨੀ ਹੋਈ ਹੈ ਜਾਂ ਈਵਨ ਮਕਾਓ ਦੇ ਉੱਤੇ ਮੰਨੀ ਹੋਈ ਹੈ। ਦੋ ਤਿੰਨ ਜਿਹੜੀਆਂ ਦੁਖਦੀਆਂ ਰਗਾਂ ਨੇ ਜਾਂ ਜਿਹੜੇ ਪ੍ਰੋਬਲਮੈਟਿਕ ਜਿਨ੍ਹਾਂ ਬਾਰੇ ਹੁੰਦਾ ਹੈ ਕਿ ਜਿਵੇਂ ਸ਼ੀ ਜਿਨਪਿੰਗ ਦਾ ਗ੍ਰੇਟ ਚਾਈਨਾ ਦਾ ਡ੍ਰੀਮ ਹੈ ਵੀ ਆਉਣ ਵਾਲੇ ਦਹਾਕਿਆਂ 'ਚੋਂ ਭਾਵੇਂ 2050 ਤੱਕ ਹੀ ਹੋਏ ਕਿ ਤਾਈਵਾਨ, ਮਕਾਓ ਔਰ ਹਾਂਗਕਾਂਗ ਅਲਟੀਮੇਟਲੀ ਇਹ ਮੇਨ ਸਟ੍ਰੀਮ ਚਾਈਨਾ ਦਾ ਹਿੱਸਾ ਹੋਣਗੇ। ਔਰ ਜਦੋਂ ਉਸ ਪ੍ਰੋਫੈਸਰ ਨੂੰ ਪੁੱਛਿਆ ਗਿਆ ਕਿ ਕੀ ਚਾਈਨਾ ਤਾਈਵਾਨ ਦੇ ਉੱਤੇ ਜਿਹੜਾ ਉਹਨੂੰ ਉਹਦੇ ਤੇ ਕਾਬਜ਼ ਹੋਏਗਾ, ਉਹਨੇ ਕਿਹਾ ਬਿਲਕੁਲ ਨਹੀਂ। ਉਹਨੇ ਕਿਹਾ ਦਬਾਅ ਬਣਿਆ ਰਹੇਗਾ। ਫਿਰ ਡਿਫਰੈਂਟ ਰੀਜ਼ਨ ਪ੍ਰਵੀਨ ਸਾਨੀ ਨੇ ਵੀ ਦਿੱਤੇ ਕਿ ਬਈ ਕੀ ਰੀਜ਼ਨ ਹੈ ਔਰ ਇੱਕ ਜਿਹੜੀ ਗੱਲ ਉਹਦੇ 'ਚ ਉਹਨਾਂ ਨੇ ਕਹੀ ਵੀ ਤਾਈਵਾਨ 'ਚ ਰਹਿਣ ਵਾਲੇ ਕੌਣ ਨੇ, ਉਹ ਵੀ ਚੀਨੇ ਨੇ ਔਰ ਚਾਈਨਾ ਕਦੇ ਨਹੀਂ ਚਾਹੇਗਾ ਕਿ ਚਾਈਨੀਜ਼ ਵਰਸਸ ਚਾਈਨੀਜ਼ ਦਾ ਜਲੂਸ ਨਿਕਲੇ। ਉਹ ਇਸ ਕਿਸਮ ਦੇ ਹਾਲਾਤ ਦੀ ਇੰਤਜ਼ਾਰ 'ਚ ਹੈ ਜਦੋਂ ਕਿ ਸੌਖੇ ਹੀ ਉਸ ਨੂੰ ਮਰਜ ਕਰ ਲਿਆ ਜਾਏ। ਹੁਣ ਇਸ ਤੋਂ ਇੱਕ ਗੱਲ ਤਾਂ ਲੱਗਦੀ ਹੈ ਕਿ ਵੀ ਜਿਹੜਾ ਇਹ ਪੱਖ ਹੈ ਜਿੰਨਾ ਇਹਨੂੰ ਉਭਾਰਿਆ ਜਾ ਰਿਹਾ ਹੈ ਕਿ ਜੀ ਅਮਰੀਕਾ ਜਿਹੜਾ ਚੀਨ ਹੈ ਉਹ ਕਿਸੇ ਵੇਲੇ ਵੀ ਤਾਈਵਾਨ ਦੇ ਉੱਤੇ ਹਮਲਾ ਕਰ ਸਕਦਾ ਹੈ, ਗਰਾਊਂਡ ਰਿਐਲਿਟੀ ਇਹ ਨਹੀਂ ਹੈ। ਫਿਰ ਜੇ ਅਮਰੀਕਾ ਦੇ ਜਾਂ ਪੱਛਮ ਨੇ ਉਸ ਨੂੰ ਕੰਟੇਨ ਕਰਨਾ ਚਾਈਨਾ ਨੂੰ, ਔਰ ਇਹ ਸਾਨੂੰ ਵੀ ਇਹ ਗੱਲ ਹੁਣ ਸਮਝ ਆ ਰਹੀ ਹੈ ਕਿ ਵੀ ਭਾਰਤ ਪ੍ਰਤੀ ਦੇ ਬਾਵਜੂਦ ਕਿ ਭਾਰਤ ਚੋਂ ਨਾਲ ਰਿਲੇਸ਼ਨਸ਼ਿਪ ਚੋਂ ਅਮਰੀਕਾ ਲਈ ਕੋਈ ਬਹੁਤਾ ਕੱਢਣ ਪਾਉਣ ਨੂੰ ਨਹੀਂ ਹੈ। ਹੁਣ ਜਿਸ ਲੈਵਲ ਦਾ ਟਰਾਂਸਨੈਸ਼ਨਲ ਰਿਪਰੈਸ਼ਨ
ਦੇ ਸਬੂਤ ਸਾਹਮਣੇ ਆਏ ਔਰ ਜਿਵੇਂ ਕੱਲ੍ਹ ਅਸੀਂ ਜ਼ਿਕਰ ਕੀਤਾ ਸੀ ਕਿ ਵੀ ਭਾਰਤ ਨੇ ਉਹਨਾਂ ਨੇ ਇਹੀ ਕਨਕਲੂਡ ਕਰਨਾ ਸੀ ਕਿ ਜੀ ਉਹ ਹੋਇਆ ਜ਼ਰੂਰ ਸਾਡੇ ਤੋਂ ਹੈ ਪਰ ਸਾਡੀ ਆਫੀਸ਼ੀਅਲ ਪਾਲਿਸੀ ਨਹੀਂ ਹੈ ਰਾਹ ਦੀ, ਇਹ ਜਿਹੜਾ ਰੋਗ ਐਲੀਮੈਂਟ ਹੈ। ਔਰ ਹੁਣ ਸਾਡੀ ਮੰਗ ਹੈ ਇਹਦੇ ਤੇ ਕਲੀਅਰ, ਕੱਲ ਵੀ ਅਸੀਂ ਡਿਸਕਸ ਕੀਤਾ ਜਿਹਨੂੰ ਜਿਹੜਾ ਸਾਡੇ ਦਰਸ਼ਕਾਂ ਨੇ ਪਸੰਦ ਵੀ ਕੀਤਾ ਕਿ ਬਿਲਕੁਲ ਇੰਡੀਅਨ ਗਵਰਨਮੈਂਟ ਦੀ ਇਨਵੈਸਟੀਗੇਸ਼ਨ ਬਿਲਕੁਲ ਠੀਕ ਹੈ, ਰੋਗ ਐਲੀਮੈਂਟ ਹੈ, ਪਰ ਰੋਗ ਐਲੀਮੈਂਟ ਨੂੰ ਹੁਣ ਚੇਨਸ ਦੇ ਵਿੱਚ ਜਿਹੜਾ ਉਹ ਅਮਰੀਕਾ ਲਿਆਂਦਾ ਜਾਏ ਔਰ ਅਮਰੀਕਨ ਸਿਸਟਮ ਦੇ ਵਿੱਚ ਉਹਨੂੰ ਪ੍ਰੋਸੀਕਿਊਟ ਕੀਤਾ ਜਾਏ, ਉਸ ਦੇ ਉੱਤੇ ਮੁਕੱਦਮਾ ਚੱਲੇ। ਫਿਰ ਉਹ ਰੋਗ ਐਲੀਮੈਂਟ ਦੱਸੇਗਾ ਕਿ ਵੀ ਉਸ ਨੂੰ ਅਜੀਤ ਡੋਵਲ ਦੇ ਕਹਿਣ ਤੇ ਉਸਨੇ ਕੀਤਾ ਹੈ ਕਿ ਦਿਨਕਰ ਗੁਪਤੇ ਦੇ ਕਹਿਣ ਤੇ ਕੀਤਾ ਹੈ ਕਿ ਅਮਿਤ ਸ਼ਾਹ ਦੇ ਕਹਿਣ ਤੇ ਕੀਤਾ ਹੈ ਕਿ ਮੋਦੀ ਦੇ ਕਹਿਣ ਤੇ ਕੀਤਾ ਹੈ। ਸੋ ਸਾਡੀ ਮੰਗ, ਕਿਉਂਕਿ ਬਹੁਤਿਆਂ ਨੇ ਕਿਹਾ ਜੀ, ਮੈਂ ਕਿਹਾ ਜੀ ਇੱਕ 1 ਪੁਆਇੰਟ ਸਾਡੀ ਜਿਹੜੀ ਹੈ ਫੋਕਸਿੰਗ ਹੋਣੀ ਚਾਹੀਦੀ ਹੈ ਕਿ ਵੀ ਠੀਕ ਹੈ ਅਜੇ ਤਾਂ ਹਾਲਾਂਕਿ ਇਹ ਬਲੂਮਬਰਗ ਦੀ ਜਿਹੜੀ ਹੈ ਉਹ ਜਰਨਲਿਸਟਿਕ ਲੀਕ ਹੈ, ਕੋਈ ਗਵਰਨਮੈਂਟ ਰਿਪੋਰਟ ਤਾਂ ਨਹੀਂ ਪ੍ਰੋਪਰਲੀ ਆਈ, ਪਰ ਲੀਕ ਵੀ ਇਸ ਲਈ ਕੀਤੀ ਜਾਂਦੀ ਹੈ ਵੀ ਸਾਡੀ ਡਿਮਾਂਡ ਇਹ ਹੈ ਕਿ ਉਹਨੂੰ ਐਕਸਟ੍ਰਾਡਾਈਟ ਕੀਤਾ ਜਾਏ ਔਰ ਇੱਥੇ ਪ੍ਰੋਸੀਕਿਊਟ ਕੀਤਾ ਜਾਏ, ਕਿਉਂਕਿ ਇਹ ਤਾਂ ਉਹਨਾਂ ਦੀ ਕ੍ਰੀਏਸ਼ਨ ਹੀ ਹੈ ਜਿਨ੍ਹਾਂ ਨੇ ਇਹ ਕੰਮ ਕਰਵਾਇਆ। ਸੋ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਵੀ ਅਮਰੀਕਾ ਦੀ ਲੈਂਡ ਤੇ ਇੱਕ ਫਰੈਂਡਲੀ ਮੁਲਕ ਦੇ ਧਰਤੀ ਦੇ ਉੱਤੇ ਉਸ ਮੁਲਕ ਦੇ ਸਿਟੀਜ਼ਨ ਨੂੰ ਐਲੀਮੀਨੇਟ ਕਰਨ ਦੀ ਲਾਈਨ, ਅਮਰੀਕਾ ਨੂੰ ਵੀ ਇਸ ਬਾਰੇ ਕੋਈ ਭੁਲੇਖਾ ਤਾਂ ਨਹੀਂ ਹੈ, ਪਰ ਫਿਰ ਐਸਾ ਕੀ ਹੈ ਕਿ ਵੀ ਭਾਰਤ ਨੂੰ ਉਹ ਕੋਈ ਪਬਲਿਕ ਹਿਊਮਿਲੇਸ਼ਨ ਜਾਂ ਪਬਲਿਕ ਸ਼ੇਮ ਤਾਂ ਦੇ ਨਹੀਂ ਰਹੇ, ਪਰ ਅਦਰਵਾਈਜ਼ ਵੀ ਜਿਹੜਾ ਜਿਵੇਂ ਅੱਜ ਇੱਕ ਵੀਰ ਨੇ ਬੜੀ ਸੋਹਣੀ ਗੱਲ ਕਹੀ, ਉਹਨੇ ਕਿਹਾ ਜੀ ਇਹ ਬਾਕੀ ਤਾਂ ਜੋ ਚੱਲ ਰਿਹਾ ਕਿਤੇ ਇਹ ਤਾਂ ਨਹੀਂ ਹੈ ਵੀ ਅਮਰੀਕਾ ਵੀ ਸਿੱਖਾਂ ਨੂੰ ਜਿਹੜਾ ਆਪਟਿਕਸ ਹੀ ਦਿਖਾ ਰਿਹਾ ਕਿ ਵੀ ਅਲਟੀਮੇਟਲੀ ਨਿਰਣਾ ਉਹੀ ਕਰਨਾ ਹੈ ਜੋ ਉਹਨਾਂ ਦਾ ਬਾਕੀ ਉੱਤੇ। ਮੈਂ ਕਿਹਾ ਜੀ ਇਹ ਤਾਂ ਹੁਣ ਵਕਤ ਦੱਸੇਗਾ ਵੀ ਆਪਟਿਕਸ ਦਿਖਾ ਰਿਹਾ ਕਿ ਰੀਅਲਿਸਟਿਕਲੀ ਜਿਹੜਾ ਉਹ ਭਾਰਤ ਨੂੰ ਪਨਿਸ਼ ਕਰੇਗਾ, ਲੇਕਿਨ ਪਬਲਿਕ ਹਿਊਮਿਲੇਸ਼ਨ ਨਹੀਂ ਦੇਗਾ ਇੰਡੀਆ ਨੂੰ। ਮੂੰਹ ਧੌਣ ਫੜੀ ਹੋਈ ਹੈ, ਗੋਡਾ ਧੌਣ ਤੇ ਰੱਖਿਆ, ਬਾਂਹ ਮਰੋੜ ਕੇ ਪਿੱਠ ਦੇ ਨਾਲ ਲਾਈ ਹੋਈ ਹੈ। ਹੁਣ ਇਹ ਸਮਝ ਆ ਸਕਦਾ ਹੈ ਵੀ ਅਮਰੀਕਾ ਨੇ ਭਾਰਤ ਦੇ ਮੁੱਦੇ ਦੇ ਉੱਤੇ ਸਿੰਸ ਜੂਨੀਅਰ ਬੁਸ਼ ਲੈਵਲ ਦੇ ਉੱਤੇ ਜਿਹੜੀ ਪਾਲਿਸੀ ਹੈ, ਜਦੋਂ 9/11 ਤੋਂ ਬਾਅਦ ਇਹ ਚੇਂਜ ਸ਼ੁਰੂ ਹੁੰਦੀ ਹੈ, 2004 ਤੱਕ ਪਹੁੰਚਦੇ ਆ, ਇੰਡੋ US ਨਿਊਕਲੀਅਰ ਡੀਲ ਹੁੰਦਾ ਹੈ। ਸੋ ਜਿੱਥੇ 20 ਸਾਲ ਦੀ ਤੋਂ ਜ਼ਿਆਦਾ ਦੀ ਇਨਵੈਸਟਮੈਂਟ ਉਹ ਨਿਊਕਲੀਅਰ ਟੈਕਨੋਲੋਜੀ ਹੋਏ, ਉਹ ਵੈਪਨ ਸੇਲ ਹੋਏ, ਦੂਸਰੇ ਪਾਰਟ ਹੋਣ, ਔਰ ਸਭ ਤੋਂ ਵੱਡਾ ਪਾਰਟ ਕਿਉਂਕਿ ਇਹ ਓਬਾਮਾ ਐਡਮਿਨਿਸਟ੍ਰੇਸ਼ਨ ਤੱਕ ਪਹੁੰਚਦੇ ਆ, ਚਾਈਨਾ ਨੂੰ ਐਜ਼ ਏ ਐਡਵਰਸਰੀ ਐਲਾਨ ਦਿੱਤਾ ਗਿਆ ਸੀ। ਇਹ ਵੀ ਨਹੀਂ ਹੈ ਵੀ ਚਾਈਨਾ ਨਾਲ ਕੋਈ ਅਮਰੀਕਾ ਨੇ ਜੰਗ ਕਰਨੀ ਹੈ, ਅੱਜ ਵੱਡੀਆਂ ਤਾਕਤਾਂ ਜਿਹੜੀਆਂ ਉਹ ਜੰਗ ਕਰਨ ਦੀ, ਲੇਕਿਨ ਤੁਸੀਂ ਸਰਕਮਸਟਾਂਸ ਐਸੇ ਕ੍ਰੀਏਟ ਕਰਦੇ ਹੋ ਜਿਹਦੇ ਥੱਲੇ। ਹੁਣ ਉਸੇ ਪ੍ਰੋਫੈਸਰ ਨੂੰ ਜਦੋਂ ਪੁੱਛਿਆ ਜਾਂਦਾ ਹੈ ਕਿ ਜੀ ਕੀ ਭਾਰਤ ਜਿਹੜਾ ਇਹ ਗ੍ਰੇਟ ਪਾਵਰ ਹੈ, ਉਹਨੇ ਕਿਹਾ ਬਿਲਕੁਲ ਨਹੀਂ। ਉਹਨੇ ਕਿਹਾ ਜੀ ਸਿਰਫ 3 ਗ੍ਰੇਟ ਪਾਵਰਸ ਨੇ, ਇੱਕ ਅਮਰੀਕਾ ਹੈ, ਇੱਕ ਚਾਈਨਾ ਔਰ ਇੱਕ ਰਸ਼ੀਆ। ਔਰ ਫਿਰ ਪ੍ਰਵੀਨ ਸਾਨੀ ਨੇ ਅੱਗੋਂ ਆਪਣਾ ਕਿਹਾ ਕਿ ਵੀ ਈਵਨ ਮੇਜਰ ਪਾਵਰਸ ਵੀ ਨਹੀਂ ਹੈ ਇੰਡੀਆ। ਜਦੋਂ ਅਸੀਂ ਮੇਜਰ ਪਾਵਰਸ ਦੀ ਗੱਲ ਕਰਦੇ ਹਾਂ ਉਹਦੇ ਜਰਮਨ, ਫਰਾਂਸ ਜਾਂ ਇਹ ਮੁਲਕ ਆਉਂਦੇ ਨੇ। ਉਹਨਾਂ ਨੇ ਕਿਹਾ ਜੀ ਇੰਡੀਆ ਕੀ ਹੈ, ਐਸਪਾਇਰਿੰਗ ਮੇਜਰ ਪਾਵਰ ਹੈ। ਗ੍ਰੇਟ ਪਾਵਰ ਜਾਂ ਸੁਪਰ ਪਾਵਰ ਤਾਂ ਦੂਰ ਦੀ ਗੱਲ, ਐਸਪਾਇਰਿੰਗ ਹੈ, ਪਰ ਉਹਦੇ ਲਈ ਵੀ ਜਿਹੜਾ ਇਨਫਰਾਸਟ੍ਰਕਚਰ ਤੋਂ ਲੈ ਕੇ ਜੋ ਕੁਝ ਚਾਹੀਦਾ ਹੈ ਭਾਰਤ ਦੇ ਪੱਲੇ ਕੁਝ ਨਹੀਂ ਹੈ। ਹੁਣ ਇਹਦਾ ਇਹ ਨਹੀਂ ਹੈ ਵੀ ਅਮਰੀਕਾ ਨੂੰ ਨਹੀਂ ਪਤਾ ਵੀ ਇਹ ਕੀ ਹੈ, ਲੇਕਿਨ ਫਿਰ ਵੀ ਉਹ ਉਹਨੂੰ ਫੁਲਾ ਕੇ ਵੀ ਰੱਖਦੇ ਨੇ, ਉਹਨੂੰ ਪਤਿਆ ਕੇ ਵੀ ਰੱਖਦੇ ਨੇ, ਉਸ ਨੂੰ ਥਾਪੜ ਕੇ ਵੀ ਸਵਾਉਂਦੇ ਨੇ, ਉਸ ਨੂੰ ਪਸਮਾਉਣ ਦੇ ਯਤਨ 'ਚ ਵੀ ਹੁੰਦੇ ਨੇ ਵੀ ਐਸਾ ਕੀ ਹੈ। ਹੁਣ ਔਰ ਇਹਦੀ ਇੱਕ ਉਦਾਹਰਣ ਅਰੁਣਾਚਲ ਪ੍ਰਦੇਸ਼ ਹੈ। ਇਹ ਵੀ ਗੱਲ ਸਾਹਮਣੇ ਆਈ ਜਿਹੜੀ ਭਾਰਤ ਨੇ ਵੀ ਐਕਨੋਲਜ ਕੀਤੀ। ਹਾਲਾਂ ਪਹਿਲਾਂ ਅਮਰੀਕਨ ਸਟੇਟ ਡਿਪਾਰਟਮੈਂਟ ਨੇ ਕਹੀ ਸੀ ਕਿ ਜੀ ਇਹ ਜਿਹੜਾ 2020 'ਚ ਗਲਵਾਨ ਕਲੈਸ਼ ਹੋਇਆ ਜਾਂ ਉਸ ਪੀਰੀਅਡ 'ਚ ਅਮਰੀਕਨ ਇੰਟੈਲੀਜੈਂਸ ਭਾਰਤ ਨੂੰ ਦਿੱਤੀ ਗਈ ਜਿਹਨੇ ਭਾਰਤ ਦਾ ਬਚਾਅ ਕੀਤਾ। ਉਹਨੂੰ ਤਾਂ ਪਤਾ ਹੀ ਨਹੀਂ ਸੀ ਕੀ ਹੋ ਰਿਹਾ ਔਰ ਅੱਜ ਤੱਕ ਵੀ ਮੰਨਣ ਨੂੰ ਵੀ ਤਿਆਰ ਨਹੀਂ ਨੇ। ਲੇਕਿਨ ਇਸ ਤੋਂ ਇਹ ਜ਼ਾਹਰ ਸੀ ਕਿ ਅਮਰੀਕਾ ਦਾ ਜਿਹੜਾ ਚਾਈਨਾ ਦੇ ਨਾਲ ਲੱਗਦਾ ਭਾਰਤ ਦਾ ਬਾਰਡਰ ਹੈ ਜਾਂ ਦੂਜਾ, ਉਸ ਦੇ ਉੱਤੇ ਤਿੱਖੀ ਅੱਖ ਹੈ। ਹੁਣ ਚਾਈਨਾ ਵੀ ਇਸ ਗੱਲ ਨੂੰ ਸਮਝਦਾ ਹੈ ਕਿ ਵੀ ਹਾਲਾਂ ਚਾਈਨਾ ਦੇ ਨਾਲ ਟ੍ਰੇਡ ਤਾਂ ਭਾਰਤ ਦੀ $132 ਬਿਲੀਅਨ ਦੀ ਹੋਈ, ਪਿਛਲੇ ਸਾਲ 'ਚ ਵੀ 4% ਵਧੀ ਹੈ। ਔਰ ਇਹ ਚੀਨ ਇਹ ਸਮਝਦਾ ਹੈ ਕਿ ਵੀ ਭਾਰਤ ਨੂੰ ਇੱਕ ਬੁੱਲ ਵਾਕ ਦੇ ਤੌਰ ਤੇ ਅਮਰੀਕਾ ਅੱਗੇ ਰੱਖ ਕੇ ਗਲ ਪਾਉਣਾ ਚਾਹੁੰਦਾ ਹੈ। ਤਾਈਵਾਨ ਤਾਂ ਆਪ ਪੰਗਾ ਲੈਣ ਦੇ ਸਮਰੱਥ ਨਹੀਂ, ਤਾਂ ਚੀਨ ਨੇ ਤਾਈਵਾਨ ਨੂੰ ਹੜਪਣਾ ਨਹੀਂ ਹੈ ਇਸ ਪੀਰੀਅਡ 'ਚ, ਜੋ ਇਹਨਾਂ ਦੇ ਵੀ ਐਕਸਪਰਟ ਕਹਿ ਰਹੇ ਨੇ। ਹੁਣ ਜੇ ਚਾਈਨਾ ਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ ਕੰਟੇਨ ਕਰਨ ਦੀ ਲਾਈਨ ਰੱਖਣੀ ਹੈ
ਤੇ ਹੋਰ ਕਿਹੜਾ, ਜੇ ਹੁਣ ਆਸਟ੍ਰੇਲੀਆ ਦੇ ਨਾਲ ਚਾਈਨਾ ਦੀ ਟ੍ਰੇਡ ਥੋੜੀ ਜਿਹੀ ਘਟੀ, ਚਾਈਨਾ ਨੇ ਦਬਕਾ ਮਾਰਿਆ ਤੇ ਆਸਟ੍ਰੇਲੀਆ ਦੀ ਐਕਸਪੋਰਟ ਜਿਹੜੀ ਸੀ ਚਾਈਨਾ ਨੂੰ ਇੱਕਦਮ ਥੱਲੇ ਗਈ, ਉਹਨਾਂ ਦੇ ਤਾਂ ਆਊਟ ਆਫ ਜੌਬ ਹੋ ਗਏ। ਸੋ ਕੁਆਡ ਦਾ ਮੈਂਬਰ ਬੇਸ਼ੱਕ ਜਾਪਾਨ ਵੀ ਹੈ, ਆਸਟ੍ਰੇਲੀਆ ਵੀ ਹੈ, ਅਮਰੀਕਾ ਵੀ ਹੈ, ਇੰਡੀਆ ਵੀ ਹੈ, ਲੇਕਿਨ ਇਹ ਸਾਰੇ ਚੋਂ ਨਾ ਆਸਟ੍ਰੇਲੀਆ ਚੀਨ ਦੇ ਨਾਲ ਪੰਗਾ ਲੈਣ ਦੀ ਸਮਰੱਥਾ ਰੱਖਦਾ ਹੈ, ਨਾ ਜਾਪਾਨ ਰੱਖਦਾ ਹੈ। ਸੋ ਭਾਰਤ ਦਾ ਕਰੈਕਟਰ ਇਹਨਾਂ ਨੂੰ ਪਤਾ ਹੈ ਕਿ ਵੀ ਇਹ ਬਿਆਨਬਾਜ਼ੀਆਂ ਤੇ ਇੱਧਰ ਉੱਧਰ ਇਹਨਾਂ ਨੂੰ ਇਸ ਕਿਸਮ ਦੀਆਂ ਉਹ ਜਿਹੜੀਆਂ ਨੇ ਬਿਆਨਬਾਜ਼ੀਆਂ ਕਰਨ ਦਾ ਜਾਂ ਹਾਈਪਰਬੋਲ ਸਟੇਟਮੈਂਟਾਂ ਦਾ ਸ਼ੌਕ ਹੈ, ਉਹਦੇ ਥੱਲੇ ਇਹਨਾਂ ਤੋਂ ਇਸ ਕਿਸਮ ਦਾ ਕੁਛ ਖਵਾ ਦਿੰਦੇ ਨੇ। ਜਿਵੇਂ ਉਹਨੇ ਅਮਿਤ ਸ਼ਾਹ ਨੇ 2019 ਜਦੋਂ ਜੰਮੂ ਕਸ਼ਮੀਰ ਦਾ ਸਟੇਟਸ ਖਤਮ ਕੀਤਾ ਤੇ ਪਾਰਲੀਮੈਂਟ 'ਚ ਕਿਹਾ ਜੀ ਸਾਡਾ ਨੈਕਸਟ ਸਟੈਪ ਅਕਸਾਈ ਚਿੰਨ੍ਹ ਵੀ ਅਸੀਂ ਲੈਣਾ, ਤੇ ਉਹਦਾ ਨਤੀਜਾ ਇਹ ਹੋਇਆ ਵੀ ਜਿਹੜਾ ਲੱਦਾਖ ਦੇ ਉੱਤੇ ਚੀਨ ਕਦੇ ਸਿੱਧਾ ਆਪਣਾ ਜਿਹੜਾ ਦਾਅਵਾ ਨਹੀਂ ਸੀ ਕਰਦਾ, ਅਰੁਣਾਚਲ ਪ੍ਰਦੇਸ਼ ਜਿਹਨੂੰ ਚਾਈਨਾ ਸਾਊਥ ਤਿੱਬਤ ਕਹਿੰਦਾ ਹੈ, ਇਸ ਦੇ ਉੱਤੇ ਚਾਈਨਾ ਦਾ ਪਹਿਲੇ ਦਿਨ ਤੋਂ ਹੀ ਦਾਅਵਾ ਰਿਹਾ। ਲੇਕਿਨ ਲੱਦਾਖ ਦੇ ਉੱਤੇ ਜਦੋਂ ਦਾ ਅਕਸਾਈ ਚਿੰਨ੍ਹ ਵੀ ਅਸੀਂ ਲੈਣਾ, ਅਮਿਤ ਸ਼ਾਹ ਨੇ ਕਿਹਾ, ਉਸ ਤੋਂ ਬਾਅਦ ਚਾਈਨਾ ਜਿੱਥੇ ਸਾਊਥ ਤਿੱਬਤ ਦੀ ਗੱਲ ਕਰਦਾ, ਅਰੁਣਾਚਲ ਦੇ ਉੱਤੇ ਸਭ ਤੋਂ ਪਾਵਰਫੁਲੀ ਉਹ ਲੱਦਾਖ ਦੀ ਗੱਲ ਕਰਦਾ। ਔਰ ਲੱਦਾਖ 'ਚ ਅਸੀਂ ਉਹ ਦੇਖ ਰਹੇ ਹਾਂ ਕਿ ਉਹ ਡੈਮਚੌਂਗ ਹੋਏ ਔਰ ਡੈਪਸੌਂਗ ਹੋਏ, ਔਰ ਉਹ ਸਾਰੇ ਦੇ ਵਿੱਚ ਚਾਈਨਾ ਨੇ ਆਪਣਾ ਕਿੰਨਾ ਵੱਡਾ ਜਿਹੜਾ ਉਹ ਨੈਟਵਰਕ ਖੜਾ ਕੀਤਾ। ਹੁਣ ਪਿਛਲੇ ਦਿਨਾਂ 'ਚ ਚਾਈਨਾ ਨੇ ਅਗੇਨ ਉਹਨਾਂ ਨੂੰ ਇਹ ਪਤਾ ਹੈ ਵੀ ਭਾਰਤ ਜਿਹੜਾ ਕੋਈ, ਜਿਵੇਂ ਗਲੋਬਲ ਟਾਈਮਸ ਨੇ ਪਬਲਿਸ਼ ਕੀਤਾ ਸੀ ਕਿ ਵੀ ਇਹ ਇਲੈਕਸ਼ਨਾਂ ਆ ਰਹੀਆਂ ਔਰ ਭਾਰਤੀ ਖਬਰਦਾਰ ਹੋਣ ਕਿ ਵੀ ਐਂਟੀ ਚਾਈਨਾ ਸੈਂਟੀਮੈਂਟ ਨੂੰ ਨਾ ਉਭਾਰਿਆ ਜਾਏ ਵੋਟਾਂ ਦੇ ਲਈ। ਪਰ ਨਾਲ ਦੀ ਨਾਲ ਚਾਈਨਾ ਦੀ ਫੋਰਨ ਮਿਨਿਸਟਰੀ ਦੇ ਨੇ ਜਿਹੜੇ ਸਪੋਕਸਪਰਸਨ ਨੇ ਕਿਹਾ ਕਿ ਸਾਊਥ ਤਿੱਬਤ ਅਰੁਣਾਚਲ ਪ੍ਰਦੇਸ਼ ਜਿਹੜਾ ਉਹ ਸਾਡਾ ਹਿੱਸਾ ਹੈ ਚੀਨ ਦਾ। ਪਰ ਇਹੀ ਨਹੀਂ ਵੀ ਚੀਨ ਨੇ ਹੁਣ ਕਿਹਾ, ਅੱਜ ਤੋਂ ਕੁਝ ਮਹੀਨੇ ਪਹਿਲਾਂ ਜਿਹੜੇ ਅਰੁਣਾਚਲ ਪ੍ਰਦੇਸ਼ ਦੇ ਕੁਝ ਸਿਟੀਜ਼ ਜਾਂ ਟਾਊਨਸ ਨੇ ਉਹਨਾਂ ਦੇ ਨਾਂ ਉਹਨਾਂ ਨੇ ਚਾਈਨੀਜ਼ ਜ਼ਬਾਨ ਦੇ ਵਿੱਚ ਰੱਖ ਕੇ ਉਹਨਾਂ ਨੂੰ ਪਬਲਿਸਾਈਜ਼ ਵੀ ਕੀਤਾ ਕਿ ਬਈ ਇਹ ਸਾਡੇ ਥਾਵਾਂ ਨੇ। ਔਰ ਇਸ ਦੇ ਉੱਤੇ ਚਾਈਨਾ ਨੇ, ਚਾਈਨਾ ਦੇ ਚਾਈਨੀਜ਼ ਡਿਫੈਂਸ ਮਿਨਿਸਟਰੀ ਸਪੋਕਸਪਰਸਨ ਸੀਨੀਅਰ ਕਰਨਲ ਜਾਂਗ ਸਿੰਘ ਕੌਗ ਨੇ ਕਿਹਾ ਸੀ ਕਿ ਸਾਊਦਰਨ ਪਾਰਟ ਆਫ Xinjiang, the Chinese name for Tibet, is an inherent part of China's territory। और इस तो इलावा बीजिंग never acknowledges and firmly opposes the so-called Arunachal Pradesh illegally established by India, he added as quoted by उन्होंने कहा जी ये ਜਿਹੜੀ ਅਰੁਣਾਚਲ ਦੀ ਆਕੂਪੇਸ਼ਨ ਹੈ ਇੰਡੀਆ ਵੱਲੋਂ ਇਹ ਇਲੀਗਲ ਹੈ ਔਰ ਅਸੀਂ ਇਹਨੂੰ ਬਿਲਕੁਲ ਨਹੀਂ ਮੰਨਦੇ। ਔਰ ਇਸੇ ਤਰ੍ਹਾਂ ਇਸ ਦੇ ਉੱਤੇ ਫਿਰ ਭਾਰਤ ਨੇ ਕਮੈਂਟ ਕੀਤਾ ਸੀ ਕਿ ਜੀ ਇਹ ਜਿਹੜਾ ਇਹ ਬੜਾ ਐਬਸਰਡ ਹੈ ਚਾਈਨਾ ਦਾ ਇਹ ਕਹਿਣਾ ਕਿ ਸਾਡੀ ਟੈਰੀਟਰੀ ਹੈ। ਉਹਨਾਂ ਦੀ ਪੂਰੀ ਸਟੇਟਮੈਂਟ ਸੀ ਕਿ ਚਾਈਨਾ ਸੇਜ਼ ਕਿ ਇਹ ਜਿਹੜਾ ਕਲੇਮ ਹੈ ਚਾਈਨਾ ਦਾ ਇਹ ਬਿਲਕੁਲ ਐਬਸਰਡ ਔਰ ਵਿਦਆਊਟ ਸਬਸਟੈਂਸ ਹੈ। ਹੁਣ ਇਹ ਤਾਂ ਚੱਲ ਰਿਹਾ ਸੀ ਟਿਟ ਫॉर ਟੈਟ। ਹੁਣ ਪਿਛਲੇ ਦਿਨਾਂ 'ਚ ਪਿਛਲੇ ਕੱਲ੍ਹ ਹੀ ਜਦੋਂ ਯੂਨਾਈਟਿਡ ਸਟੇਟਸ ਦੇ ਮਿਸਟਰ ਵੇਦਾਂਤ ਪਟੇਲ ਨੇ ਇਹ ਸਟੇਟ ਡਿਪਾਰਟਮੈਂਟ ਦੇ ਪ੍ਰਿੰਸੀਪਲ ਡਿਪਟੀ ਸਪੋਕਸਮੈਨ ਪਰਸਨ ਨੇ, ਸੋ ਜਿਹੜਾ ਡਿਪਟੀ ਹੈ ਨੰਬਰ 2 ਤੇ ਹੈ ਔਰ ਆਫੀਸ਼ੀਅਲ ਸਪੋਕਸਪਰਸਨ ਹੈ, ਜਦੋਂ ਵੇਦਾਂਤ ਪਟੇਲ ਨੇ ਇਸ ਦੇ ਉੱਤੇ ਕਮੈਂਟ ਕੀਤਾ ਜਿਹਨੂੰ ਹੈਡਲਾਈਨ ਬਣਾਇਆ ਬਹੁਤੇ ਮੀਡੀਆ ਨੇ, US recognizes ਅਰੁਣਾਚਲ ਪ੍ਰਦੇਸ਼ ਐਜ਼ ਇੰਡੀਅਨ ਟੈਰੀਟਰੀ, ਕਿ ਵੀ ਅਮਰੀਕਾ ਇਹ ਮੰਨਦਾ ਹੈ ਕਿ ਅਰੁਣਾਚਲ ਪ੍ਰਦੇਸ਼ ਜਿਹੜਾ ਉਹ ਇੰਡੀਆ ਦੀ ਟੈਰੀਟਰੀ ਹੈ। ਔਰ ਇਹ ਵੇਦਾਂਤ ਪਟੇਲ ਨੇ ਕਿਹਾ United States recognizes Arunachal Pradesh as Indian territory and we strongly oppose any unilateral attempt to advance territorial claims by incursions or encroachments, military or civilian, across the line of actual control। कि भी ਅਸੀਂ ਅਰੁਣਾਚਲ ਪ੍ਰਦੇਸ਼ ਨੂੰ ਭਾਰਤ ਦੀ ਟੈਰੀਟਰੀ ਮੰਨਦੇ ਔਰ ਕੋਈ ਵੀ ਇੱਕ ਤਰਫਾ ਯਤਨ ਜਿਹਦੇ ਥੱਲੇ ਇਸ ਬਾਰਡਰ ਲਾਈਨ ਨੂੰ ਚੇਂਜ ਕਰਨ ਜਾਂ ਐਨਕਰੋਚਮੈਂਟ ਕਰਨ ਦਾ ਜਿਹੜਾ ਯਤਨ ਹੈ ਉਹ ਭਾਵੇਂ ਫੌਜੀ ਤੌਰ ਤਰੀਕਿਆਂ ਨਾਲ ਹੈ ਜਾਂ ਸਿਵਲੀਅਨ ਤਰੀਕਿਆਂ ਨਾਲ ਹੈ, ਉਸ ਨੂੰ ਅਸੀਂ ਬਿਲਕੁਲ ਉਸ ਦਾ ਵਿਰੋਧ ਕਰਦੇ। ਔਰ ਇਸ ਦੇ ਉੱਤੇ ਚਾਈਨਾ ਨੇ ਬਹੁਤ ਤਿੱਖਾ ਪ੍ਰਤੀਕਰਮ ਦਿੱਤਾ ਹੈ ਚਾਈਨਾ ਦਾ। ਔਰ ਇਹ ਵੀ ਨਾਲ ਕਿਉਂਕਿ ਕੱਲ੍ਹ ਉਹਨੇ ਕਿਹਾ ਵੇਦਾਂਤ ਪਟੇਲ ਨੇ, ਅੱਜ ਚਾਈਨਾ ਨੇ ਇਸ ਦੇ ਉੱਤੇ ਕਿਹਾ ਚਾਈਨਾ ਸੇਜ਼ ਇਟ ਫਰਮਲੀ ਅਪੋਜ਼ਿਸ US recognition of Arunachal Pradesh as part of Indian territory। ਉਹਨੇ ਕਿਹਾ ਜੀ ਅਸੀਂ ਬਿਲਕੁਲ ਇਹਨੂੰ ਡਿਪਲੋਰ ਕਰਦੇ ਹਾਂ ਅਮਰੀਕਾ ਦੇ ਸਟੈਂਡ ਨੂੰ। ਉਹਨਾਂ ਦੇ ਫੋਰਨ ਮਿਨਿਸਟਰੀ ਸਪੋਕਸਪਰਸਨ ਲਿਨ ਜਿਆਨ ਨੇ ਕਿਹਾ ਕਿ ਇਹ ਜਿਹੜਾ ਜ਼ੰਗਮਾਨ ਇਹ ਜ਼ੰਗਨੈਨ
ਇਹ ਅਰੁਣਾਚਲ ਦਾ ਚਾਈਨੀਜ਼ ਨੇਮ ਹੈ, has always been China's territory. This is an undeniable basic fact. ਕਿ ਇਹ ਮੁੱਢਲਾ ਤੱਥ ਹੈ ਜਿਸ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਕਿ ਜ਼ੰਗਨਾਨ ਚੀਨ ਦਾ ਇਨਸੈਪਰੇਬਲ ਹਿੱਸਾ ਹੈ। The question of China-India border issue is between China and India and it has nothing to do with the US. ਅਮਰੀਕਾ ਨੂੰ ਕਹੇ ਐਵੇਂ ਲੱਤ ਨਾ ਫਸਾਓ, ਇਹ ਸਾਡਾ ਤੇ ਭਾਰਤ ਦਾ ਜਿਹੜਾ ਮਾਮਲਾ ਹੈ, ਅਸੀਂ ਇਹਨਾਂ ਦੇ ਨਾਲ ਨਜਿੱਠਾਂਗੇ। It is well known that US has been instigating and using other countries' disputes by all means to serve its selfish geopolitical interests, the spokesperson said. ਉਹਨੇ ਕਿਹਾ ਜੀ ਇਹ ਸਾਡਾ ਇਹ ਅਮਰੀਕਾ ਐਵੇਂ ਹੀ ਕਰਦਾ ਹੈ, ਉਹ ਦੂਜੇ ਦੇਸ਼ਾਂ ਨੂੰ ਉਕਸਾਉਂਦਾ ਹੈ, ਆਪਣਾ ਉਹਦਾ ਜੀਓਪੋਲਿਟੀਕਲ ਏਜੰਡਾ ਹੁੰਦਾ ਔਰ ਦੂਸਰਿਆਂ ਨੂੰ ਉਕਸਾ ਕੇ ਗਲ ਪਾਉਂਦਾ ਹੈ। ਹੁਣ ਦੇਖਣ ਵਾਲੀ ਗੱਲ ਇਹ, ਅੱਜ ਹੀ ਇੱਕ ਸੱਜਣ ਮੈਨੂੰ ਦੱਸ ਰਹੇ ਸੀ, ਮੈਂ ਤਾਂ ਉਹਨੂੰ ਨਹੀਂ ਦੇਖਿਆ ਹੋਇਆ, ਕਿ ਹੈਨਰੀ ਕਿਸਿੰਜਰ ਜਿਹੜਾ ਅਮਰੀਕਾ ਦਾ ਰਿਚਰਡ ਨਿਕਸਨ ਦੇ ਜ਼ਮਾਨੇ 'ਚ ਸੈਕਟਰੀ ਆਫ ਸਟੇਟ ਸੀ, ਇਵਨ ਚਾਈਨਾ ਦੇ ਨਾਲ ਵੀ ਜਿਹੜਾ ਦਰਵਾਜ਼ਾ ਖੋਲ੍ਹਿਆ, ਭਾਵੇਂ ਪਾਕਿਸਤਾਨ ਜ਼ੁਲਫਕਾਰ ਅਲੀ ਭੁੱਟੋ ਵੱਡਾ ਮਦਦਗਾਰ ਸੀ ਉਸ ਦੇ ਵਿੱਚ, ਲੇਕਿਨ ਹੈਨਰੀ ਕਿਸਿੰਜਰ ਹੁਣੇ ਉਹਦੀ ਡੈਥ ਹੋਈ 100 ਸਾਲ ਦਾ ਹੋ ਕੇ ਆਲਮੋਸਟ। ਤੇ ਉਹਨੇ ਇੱਕ ਵਾਰੀ ਇਹ ਕਿਹਾ ਸੀ, ਉਹਨੇ ਕਿਹਾ ਜੀ ਅਮਰੀਕਾ ਜਿਹੜਾ ਹੈ ਇਹ ਅਮਰੀਕਾ ਨਾਲ ਦੁਸ਼ਮਣੀ ਤਾਂ ਜਿਹੜੀ ਹੈ ਉਹ ਤਬਾਹੀ ਦਾ ਨਾਂ ਹੈ ਹੀ ਹੈ, ਪਰ ਸਾਡੇ ਨਾਲ ਦੋਸਤੀ ਵੀ ਜਿਹੜੀ ਹੈ ਇਹ ਵੀ ਜਿਹੜੀ ਹੈ ਇਹ ਫੇਟਲਿਸਟਿਕ ਹੈ, ਇਹ ਵੀ ਇੱਕ ਬੜੀ ਫੇਟਲ ਹੈ। ਮਤਲਬ ਇਹ ਹੈ ਜਿਹਦੇ ਬਾਰੇ ਉਹ ਹੁਣ ਇਹ ਕਹਿਣਾ ਤਾਂ ਨਹੀਂ ਚਾਹੀਦਾ, ਪਰ ਇਹ ਜਿਵੇਂ ਉਹ ਬਾਬਾ ਰਹੀਮ ਹਿੰਦੀ ਦੇ ਜਿਹੜੇ ਫਕੀਰ ਉਹਨਾਂ ਦੇ ਦੋਹੇ ਨੇ, ਕਿ ਵੀ ਉਹਦੇ 'ਚ ਉਹਨਾਂ ਨੇ ਇੱਕ ਤਾਂ ਕਿਹਾ ਕਿ ਰਹਿਮਨ ਉੱਛੇ ਨਰਨ ਤੇ ਤਜੋ ਵੈਰ ਔਰ ਪ੍ਰੀਤ, ਕਾਟੇ ਚਾਟੇ ਸ਼ਵਾਨ ਕੇ ਦੋਹ ਭਾਂਤੀ ਵਿਪਰੀਤ। ਇਹ ਹੁਣ ਹੈਨਰੀ ਕਿਸਿੰਜਰ ਇਸੇ ਰਹੀਮ ਦੇ ਸ਼ਲੋਕ ਦੀ ਵਿਆਖਿਆ ਕਰ ਰਿਹਾ। ਉਹ ਰਹੀਮ ਕਹਿੰਦੇ ਨੇ ਕਿ ਜਿਹੜੇ ਉੱਚੇ ਲੋਕ ਹੁੰਦੇ ਨੇ, ਰਹਿਮ ਜਿਹਨੂੰ ਅਸੀਂ ਹੋਛਾ ਕਹਿੰਦੇ ਆ, ਸੰਸਕ੍ਰਿਤ ਜਾਂ ਹਿੰਦੀ ਚ ਉੱਛਾ ਕਿਹਾ ਜਾਂਦਾ, ਰਹਿਮਨ ਉੱਛੇ ਨਰਨ ਤੇ ਤਜੋ ਵੈਰ ਔਰ ਪ੍ਰੀਤ, ਕਿ ਹੋਛੇ ਬੰਦੇ ਨਾਲ ਨਾ ਵੈਰ ਕਰੋ ਤੇ ਨਾ ਪ੍ਰੀਤ ਕਰੋ। ਕਾਟੇ ਚਾਟੇ ਸ਼ਵਾਨ ਕੇ, ਕੁੱਤੇ ਦਾ ਕੱਟਿਆ ਵੀ ਮਾੜਿਆ ਤੇ ਚੱਟਿਆ ਵੀ ਮਾੜਾ, ਕਾਟੇ ਚਾਟੇ ਸ਼ਵਾਨ ਕੇ ਦੋ ਭਾਂਤੀ ਵਿਪਰੀਤ, ਦੋਨੋਂ ਪਾਸੇ ਉਹਦਾ ਨੁਕਸਾਨ ਹੋਏਗਾ। ਔਰ ਇਹੀ ਗੱਲ ਹੈਨਰੀ ਕਿਸਿੰਜਰ ਨੇ ਕਹੀ ਕਿ ਵੀ ਦੇਖੋ ਸਾਡੇ ਨਾਲ ਦੁਸ਼ਮਣੀ ਵਾਲਿਆਂ ਨੂੰ ਵੀ ਅਸੀਂ ਨਹੀਂ ਛੱਡਣਾ ਹੁੰਦਾ, ਪਰ ਸਾਡੇ ਨਾਲ ਦੋਸਤੀ ਵੀ ਜਿਹੜਾ ਹੈ ਵੀ ਤਬਾਹੀ ਦਾ ਹੀ ਨਾ ਹੈ। ਹੁਣ ਮੈਨੂੰ ਇਹ ਲੱਗਦਾ ਵੀ ਇਹ ਇੰਡੀਆ ਨੇ ਜਿਹੜੀ ਨੌਨ ਅਲਾਈਨਮੈਂਟ ਚੋਂ ਨਿਕਲ ਕੇ ਇਹ ਖੁੱਲ ਕੇ ਯਾਰੀ ਪਾਈ, ਔਰ ਉਹ ਯਾਰੀ ਦਾ ਸਿਲਾ ਤੇ ਅਮਰੀਕਾ ਨੂੰ ਇਹ ਦਿੱਤਾ ਵੀ ਤੁਸੀਂ ਅਮਰੀਕਾ ਦੀ ਧਰਤੀ ਦੇ ਉੱਤੇ ਜਿਹੜੀ ਹੈ ਉਹ ਦਹਿਸ਼ਤਗਰਦੀ ਕਰ ਰਹੇ ਹੋ। ਇਹਦਾ ਇਹ ਨਹੀਂ ਹੈ ਵੀ ਇਹਨਾਂ ਨੂੰ ਪਤਾ ਨਹੀਂ ਕੀ ਕਰ ਰਹੇ ਨੇ। ਤਾਂ ਫਿਰ ਇਹ ਵੀ ਜਾਂ ਤਾਂ ਇਹ ਕਹਿ ਰਹੇ ਨੇ ਵੀ ਕੋਈ ਗੱਲ ਨਹੀਂ, ਤੁਸੀਂ ਚਲੋ ਤਗੜੇ ਹੋ, ਤੇ ਮੁੜ ਕੇ ਜਿਸ ਕਿਸਮ ਦਾ ਇਹਨਾਂ ਦਾ ਵਰਤਾਰਾ ਹੈ ਤੇ ਫਿਰ ਇਹਨਾਂ ਨੇ ਚੀਕਾਂ ਮਾਰਨੀਆਂ ਕਿ ਸਾਨੂੰ ਬੱਗੀ ਅੱਖੀ ਮਰਵਾ ਦਿੱਤਾ ਹੈ। ਹੁਣ ਇਹ ਭਾਰਤ ਨੇ ਦੇਖਣਾ ਵੀ ਉਹਨੇ ਬੱਗੀ ਅੱਖੀ ਮਰਨਾ ਜਾਂ ਉਸ ਨੇ ਇਹ ਦੇਖਣਾ ਹੈ ਵੀ ਉਹਦੇ ਹਿੱਤ ਚ ਕੀ ਹੈ। ਲੇਕਿਨ ਕੁੱਲ ਮਿਲਾ ਕੇ ਇਹ ਮਸਲਾ ਕਿਸੇ ਥਾਂ ਦਾ ਤੇ ਰੌਲਾ ਕੋਈ ਪਾ ਰਿਹਾ ਹੈ, ਤੇ ਇਹ ਜਿਹੜੇ ਨੇ ਉਸ ਚੋਂ ਜਿਹੜਾ ਹੈ ਉਹ ਕਿੱਧਰ ਨੂੰ ਜਾਣਗੇ। ਇਹ ਭਾਰਤ ਦੀ ਜਿਹੜੀ ਇਹ ਦੋਗਲੀ ਲਾਈਨ ਰਹੀ ਕਿ ਉਹਨਾਂ ਨੇ ਉਸ ਦੇ ਥੱਲੇ ਆਲਰੇਡੀ 4000 ਸਕੁਅਰ ਕਿਲੋਮੀਟਰ ਟੈਰੀਟਰੀ ਹੈ। ਮੈਂ ਨਹੀਂ ਕਹਿ ਰਿਹਾ, RSS ਦਾ ਸਭ ਤੋਂ ਵੱਡਾ ਆਈਡੀਆਲੋਗ ਸੁਬਰਾਮਨੀਅਮ ਸਵਾਮੀ ਦਾ ਹੀ ਕਹਿਣਾ ਕਿ ਉਹ ਚੀਨ ਨੇ ਹਥਿਆਈ ਹੋਈ ਹੈ। ਉੱਥੇ ਮੂੰਹ ਨਹੀਂ ਖੋਲਦੇ, ਉੱਥੇ ਲੰਘਦੇ, ਨਾ ਕੋਈ ਗੁੱਸਾ, ਨਾ ਕੋਈ ਆਇਆ, ਨਾ ਕੋਈ ਗਿਆ। ਹੁਣ ਉਸ ਮਾਮਲੇ 'ਚ ਤਾਂ ਕਾਇਰ ਬਣੇ ਹੋਏ ਨੇ, ਪਰ ਜਦੋਂ ਸਿੱਖਾਂ ਦਾ ਮਾਮਲਾ ਆਇਆ ਤੇ ਜਿਸ ਲੈਵਲ ਤੇ ਜਾ ਕੇ ਇਹਨਾਂ ਨੇ ਦਹਿਸ਼ਤਗਰਦੀ ਕੀਤੀ, ਔਰ ਜਿਹੜੇ ਉਹਨਾਂ ਦੇ ਨਾਨ ਸਟੇਟ ਐਕਟਰ ਉੱਥੇ ਬੈਠੇ, ਗੋਬਰ ਆਰੀਆ ਵਰਗੇ, ਕਿ ਮਾਰਾ ਘਰ ਮੇ ਘੁਸ ਕੇ ਮਾਰਾ, ਔਰ ਬੜਾ ਫਖਰ ਲੈ ਰਹੇ ਨੇ ਕਿ ਅਸੀਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਕੀਤੇ। ਬਿਲਕੁਲ ਰਾਠਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਭ ਤੋਂ ਪਹਿਲਾਂ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ, ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ।
ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੇ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਭਾਰਤ ਦੇ ਈਡੀ ਮਹਿਕਮੇ ਨੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਔਰ ਉਸ ਦੀ ਗ੍ਰਿਫਤਾਰੀ ਨੂੰ ਸ਼ਰਾਬ ਘੁਟਾਲੇ ਨਾਲ ਜੋੜਿਆ ਜਾ ਰਿਹਾ ਹੈ। ਸੋ ਵਿਰੋਧੀ ਧਿਰਾਂ ਵੱਲੋਂ ਇਸ ਨੂੰ ਬੀਜੇਪੀ ਦੀ ਸਿਆਸੀ ਬਦਲਾਖੋਰੀ ਦੱਸਿਆ ਜਾ ਰਿਹਾ ਹੈ ਔਰ ਹੈਰਾਨੀ ਦੀ ਗੱਲ ਇਹ ਹੈ ਕਿ ਭ੍ਰਿਸ਼ਟਾਚਾਰ ਦੇ ਖਿਲਾਫ ਅੰਨਾ ਹਜ਼ਾਰੇ ਦੀ ਟੀਮ ਦਾ ਮੈਂਬਰ ਜਿਹੜਾ ਹੈ ਅੱਜ ਖੁਦ ਉਸੇ ਭ੍ਰਿਸ਼ਟਾਚਾਰ ਦੀ ਲਪੇਟ ਵਿੱਚ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨੇ ਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਫਿਰ ਬਹੁਤਿਆਂ ਦੇ ਸਾਹਮਣੇ ਉਹ ਅਰਵਿੰਦ ਕੇਜਰੀਵਾਲ ਜਿਹੜਾ ਅੰਨਾ ਹਜ਼ਾਰੇ ਦੇ ਸੱਜੇ ਬੈਠਾ ਹੈ, ਫਿਰ ਉਸ ਦੇ ਖੱਬੇ ਉਹ ਕਿਰਨ ਬੇਦੀ ਬੈਠੀ ਹੈ ਔਰ ਇਹ ਸਾਰੇ ਭੂਸ਼ਣ ਜਿਹੜੇ ਬਾਅਦ ਦੇ ਵਿੱਚ ਇੰਡੀਪੈਂਡੈਂਟ ਆਪਣੇ ਅਟਾਰਨੀ ਹੋ ਕੇ ਸੁਪਰੀਮ ਕੋਰਟ ਦੇ ਵਿੱਚ ਹੈਂਡਲ ਕਰਦੇ ਨੇ ਬਹੁਤ ਸਾਰੇ ਮੋਦੀ ਸਰਕਾਰ ਦੇ ਖਿਲਾਫ ਕੇਸ। ਫਿਰ ਇਹ ਕੁਮਾਰ ਵਿਸ਼ਵਾਸ ਵਰਗੇ ਲੋਕ ਜਿਹੜਾ ਅੱਜ ਪੂਰਾ ਵਿਸ਼ਨੂੰ ਅਵਤਾਰ ਮੋਦੀ ਦੇ ਸੋਲੇ ਗਾਉਂਦੇ ਨੇ। ਤੁਸੀਂ ਜੋ ਉਸ ਪੀਰੀਅਡ ਨੂੰ 2014 ਦੇ ਨੇੜੇ ਤੇੜੇ ਦੇਖੋ, 2013 ਤੋਂ ਜਦੋਂ ਅੰਨਾ ਹਜ਼ਾਰੇ ਇੱਕ ਸਾਬਕਾ ਫੌਜੀ ਡਰਾਈਵਰ ਨੂੰ ਮਹਾਰਾਸ਼ਟਰ ਦਾ ਉਸ ਪਿੰਡ ਚੋਂ ਕੱਢ ਕੇ ਲਿਆ ਕੇ ਗਾਂਧੀ ਟੋਪੀ ਤੇ ਧੋਤੀ ਬਣਾ ਕੇ ਦਿੱਲੀ 'ਚ ਬਿਠਾਇਆ ਜਾਂਦਾ ਔਰ ਕਿਵੇਂ ਸਾਰੇ ਇਹ ਅੰਬਾਨੀਆਂ ਅਡਾਨੀਆਂ ਦੇ ਚੈਨਲ ਔਰ ਪ੍ਰਿੰਟ ਮੀਡੀਆ ਔਰ ਦੂਸਰਾ ਉਹਨੂੰ ਗਾਂਧੀ ਪ੍ਰੋਜੈਕਟ ਕਰਦੇ ਨੇ ਔਰ ਇਹ ਸਾਰੀ ਟੀਮ ਔਰ ਫਿਰ ਇੱਕ ਦੌੜ ਲੱਗ ਜਾਂਦੀ ਹੈ ਬੰਬੇ ਦੇ ਫਿਲਮ ਐਕਟਰਾਂ ਦੀ ਵੀ ਦੂਜਿਆਂ ਦੀ ਵੀ। ਦਿੱਲੀ ਜਿਹੜਾ ਉਹ ਇੱਕ ਮੁਕਾਮ ਬਣ ਜਾਂਦਾ ਕਿ ਜਿਵੇਂ ਗਾਂਧੀ ਨਵੇਂ ਅਵਤਾਰ ਦੇ ਵਿੱਚ ਪ੍ਰਗਟ ਹੋਇਆ ਔਰ ਅੰਨਾ ਹਜ਼ਾਰੇ ਉਸ ਦੀ ਮੰਗ ਕਿ ਜੀ ਲੋਕਪਾਲ ਬਣਾਇਆ ਜਾਏ, ਕਰਪਸ਼ਨ ਨੂੰ ਖਤਮ ਕਰਨਾ ਹੈ ਔਰ ਦੂਸਰਾ ਭ੍ਰਿਸ਼ਟਾਚਾਰ ਦੇ ਨੇੜੇ। ਔਰ ਉਦੋਂ ਵੀ ਜਿਨ੍ਹਾਂ ਨੂੰ ਇਹ ਯਾਦ ਹੈ, ਹਾਲਾਂ ਉਦੋਂ ਅਸੀਂ TV 84 ਤਾਂ ਨਹੀਂ ਸੀ ਸ਼ੁਰੂ ਹੋਇਆ, ਪਰ ਜੇ ਸਾਡੀਆਂ ਲਿਖਤਾਂ ਜਿਹੜੀਆਂ ਖਾਲਿਸਤਾਨ ਕਾਲਿੰਗ ਜਾਂ ਚੜ੍ਹਦੀ ਕਲਾ ਐਡੀਟੋਰੀਅਲ ਦਾ ਹਿੱਸਾ ਹੁੰਦੀਆਂ ਸੀ, ਅਸੀਂ ਉਦੋਂ ਵੀ ਇਹ ਕਿਹਾ ਸੀ ਕਿ ਬਹੁਤ ਵੱਡਾ ਫਰਾਡ ਹੈ, ਸਾਰੇ ਫਰਾਡੀਏ ਜਿਹੜੇ ਨੇ ਉਹ ਇਕੱਠੇ ਕੀਤੇ ਹੋਏ ਨੇ ਔਰ ਇਹਨਾਂ ਦੇ ਬਿਹਾਈਂਡ 24/7 ਜੋ ਕੈਮਰਿਆਂ ਦੇ ਉੱਤੇ ਦਿਖਾਇਆ ਜਾ ਰਿਹਾ ਔਰ ਉਹਨਾਂ ਨੂੰ ਫੂਡ ਕੋਣ ਦੇ ਫਿਰ ਇਹ ਸਾਹਮਣੇ ਆਇਆ ਕਿ ਵੀ ਜਿਹੜੀ ਵਿਵੇਕਾਨੰਦ ਫਾਊਂਡੇਸ਼ਨ ਦਿੱਲੀ ਦੀ ਜਿਹਦਾ ਮੁਖੀ ਅਜੀਤ ਡੋਵਾਲ ਸੀ ਜਿਹੜਾ ਉਹਦੇ ਰਾਹੀਂ ਇਹ ਸਾਰਾ ਫੂਡ ਉੱਥੇ ਹਜ਼ਾਰਾਂ ਲੋਕ ਆ ਰਹੇ ਨੇ ਜਾ ਰਹੇ ਨੇ। ਉਸ ਪੀਰੀਅਡ 'ਚ ਪਹਿਲਾਂ ਇਹਨੂੰ ਠੱਗ ਸਵਾਮੀ ਜਿਹੜਾ ਹੁਣ ਦੋ ਹੱਥ ਜੋੜ ਕੇ ਸੁਪਰੀਮ ਕੋਰਟ ਤੋਂ ਮਾਫੀ ਮੰਗ ਰਿਹਾ ਰਾਮਦੇਵ, ਪਹਿਲਾਂ ਉਹਨੂੰ ਬਿਠਾਇਆ ਗਿਆ ਸੀ। ਉਹ ਫਿਰ ਕਿਉਂਕਿ ਕਾਂਗਰਸ ਦੀ ਹਕੂਮਤ ਸੀ ਮਨਮੋਹਨ ਸਿੰਘ ਦੀ, ਉਹ ਵਿਚਾਰਾ ਸ਼ਰੀਫ ਆਦਮੀ ਜਾਂ ਉਹਨਾਂ ਨੂੰ ਸੀ ਵੀ ਡੈਮੋਕ੍ਰੇਸੀ ਦੇ ਥੱਲੇ ਕੋਈ ਨਹੀਂ, ਇਕੱਠੇ ਹੋਣ ਦਾ ਹੱਕ ਹੈ। ਪਰ ਇਹਨਾਂ ਦੀ ਇੰਟੈਂਟ ਕੀ ਸੀ ਔਰ ਕਿਵੇਂ ਫਿਰ ਉਹਨਾਂ ਨੇ ਰਾਮਦੇਵ ਭਗੌੜੇ ਤੋਂ ਬਾਅਦ ਅੰਨਾ ਹਜ਼ਾਰੇ ਨੂੰ ਖੜਾ ਕਰਕੇ
ਕਿਵੇਂ ਉਸ ਸਾਰੀ ਆੜ 'ਚ ਗੰਦਲਾ ਕੀਤਾ ਉਸ ਸਰਕਾਰ ਨੂੰ, ਕਰਪਸ਼ਨ ਦੇ ਵਿੱਚ ਮਾਇਰ ਕੀਤਾ ਔਰ ਇਵੈਂਚੁਅਲੀ 2014 ਦੀਆਂ ਚੋਣਾਂ ਵੇਲੇ ਫਿਰ ਮੋਦੀ ਨੂੰ ਹਿੰਦੂ ਹਿਰਦੇ ਸਮਰਾਟ ਦੇ ਤੌਰ ਤੇ ਪ੍ਰੋਜੈਕਟ ਕਰਕੇ ਉਹ ਹਥਿਆਇਆ। ਔਰ ਹੁਣ ਜਦੋਂ ਕਿ ਪਿਛਲੇ 10 ਸਾਲ ਤੋਂ ਹੈ ਤੀਸਰੀ ਟਰਮ ਲੈਣ ਦੇ ਲਈ, ਹੁਣ ਇਹ ਕਿਸ ਹੱਦ ਤੱਕ ਨੇ ਇੱਕ ਵੱਖਰੀ ਲਾਈਨ ਹੈ ਕਿ ਅੱਜ ਉਹਨਾਂ ਦੀ ਈਡੀ ਹੋਏ, ਉਹਨਾਂ ਦੀ ਸੀਬੀਆਈ ਹੋਏ, ਉਹਨਾਂ ਦੀ ਇਨਕਮ ਟੈਕਸ ਮਹਿਕਮਾ ਹੋਏ, ਜੇ ਹੋਰ ਕੋਈ ਨਹੀਂ ਤਾਂ ਜਿਨ੍ਹਾਂ ਸਟੇਟਾਂ ਦੇ ਵਿੱਚ ਜਿਹੜੀਆਂ ਮੈਜੋਰਟੀ ਸਟੇਟਸ ਕੀ ਆਲਮੋਸਟ 4-5 ਨੂੰ ਛੱਡ ਕੇ ਸਾਰਿਆਂ 'ਚ ਬੀਜੇਪੀ ਦੀਆਂ ਹਕੂਮਤਾਂ ਨੇ, ਉਹਨਾਂ ਦੀ ਲੋਕਲ ਪੁਲਿਸ ਹੋਏ। ਤੁਸੀਂ ਤੇਜ਼ੀ ਨਾਲ ਦੇਖ ਰਹੇ ਹੋਵੋਗੇ ਕਿਉਂਕਿ ਆਲਰੇਡੀ ਮਹੀਨਾ ਵਿੱਚ 4 ਹਫ਼ਤੇ ਰਹਿ ਗਏ ਨੇ ਵੋਟਾਂ ਦੇ ਪੈਣ ਨੂੰ। ਆਲਰੇਡੀ ਜਿਹੜਾ ਇਲੈਕਸ਼ਨ ਕੋਡ ਲਾਗੂ ਹੋ ਚੁੱਕਾ ਹੈ। ਕਿਵੇਂ ਧੜਾ ਧੜ ਜਿਨ੍ਹਾਂ ਦੇ ਘਰ ਫਿਰ ਈਡੀ ਦਾ ਰੇਡ ਪੈਂਦਾ, ਅਗਲੇ ਦਿਨ ਅਸੀਂ ਹੁਣ ਇਲੈਕਟਰਲ ਬੌਂਡਸ ਦੀ ਕਹਾਣੀ ਸੁਣੀ ਹੈ, ਕਿੰਨੇ ਹਜ਼ਾਰ ਕਰੋੜ ਦੀਆਂ ਡੋਨੇਸ਼ਨ ਜਿਹਦੇ ਘਰ ਛਾਪਾ ਪਿਆ 2 ਹਫ਼ਤੇ ਬਾਅਦ ਤੁਸੀਂ ਦੇਖਦੇ ਹੋ ਕਿ ਉਹ ਡੋਨੇਟ ਕਰ ਰਿਹਾ ਹੁੰਦਾ, ਜਾਂ ਜਿਹਨੂੰ ਇਹ ਪਾਰਟੀ ਬਦਲਾਉਣਾ ਚਾਹੁੰਦੇ ਨੇ ਕਿਵੇਂ ਅਗਲੇ ਦਿਨ ਉਹ ਬੀਜੇਪੀ ਦੇ ਦਫ਼ਤਰ 'ਚ ਪਹੁੰਚ ਜਾਂਦਾ ਤੇ ਉਹਦੇ ਗਲ 'ਚੋਂ ਪਟਾ ਪਾ ਦਿੰਦੇ ਨੇ ਭਗਵੇ ਰੰਗ ਦਾ ਕਿ ਜੀ ਇਹ ਹੁਣ ਬੀਜੇਪੀ ਦਾ ਹੋ ਗਿਆ, ਤੇ ਉਹ ਸਾਰੇ ਕਰਪਸ਼ਨ ਕੇਸ ਅਗਲੇ ਦਿਨ ਅਦਾਲਤ 'ਚ ਜਾ ਕੇ ਈਡੀ ਦਾ ਵਕੀਲ ਕਹਿ ਦਿੰਦਾ ਕਿ ਜੀ ਹੁਣ ਸਾਨੂੰ ਇਹ ਕਿਸੇ ਕੇਸ 'ਚ ਲੜੀਂਦਾ ਨਹੀਂ ਹੈ ਔਰ ਅਸੀਂ ਕੇਸ ਦੀ ਫਾਈਲ ਕਲੋਜ਼ ਕਰ ਰਹੇ ਹਾਂ। ਸੋ ਉਹ ਵਰਤਾਰਾ ਤਾਂ ਚੱਲ ਰਿਹਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਰਵਿੰਦ ਕੇਜਰੀਵਾਲ ਜਿਹਨੇ ਪਹਿਲੀ ਬਿਟਰੇਅਲ ਤਾਂ ਉਸ ਥੀਮ ਨਾਲ ਹੀ ਕੀਤੀ ਜਿਹੜੀ ਅੰਨਾ ਹਜ਼ਾਰੇ ਦਾ ਸੀ, ਭ੍ਰਿਸ਼ਟਾਚਾਰ ਉਹਦਾ ਕਹਿਣਾ ਸੀ ਮੈਂ ਸਿਆਸਤ 'ਚ ਨਹੀਂ ਆਵਾਂਗਾ, ਲੇਕਿਨ ਕਿਵੇਂ ਇਹਨੇ ਸਿਆਸੀ ਪਾਰਟੀ ਬਣਾਈ, ਫਿਰ ਕਿਵੇਂ ਇਸ ਨੇ ਉਹ ਮਫਲਰ ਜਿਹਾ ਲਪੇਟਿਆ ਹੁੰਦਾ ਸੀ, ਖਾਉ ਖਾਉ ਕਰ ਰਿਹਾ ਹੁੰਦਾ ਸੀ ਜਿਵੇਂ ਟੀਵੀ ਦਾ ਮਰੀਜ਼ ਹੁੰਦਾ, ਆਪਣੇ ਆਪ ਨੂੰ ਇੱਕ ਕਾਮਨਰ ਦੇ ਤੌਰ ਤੇ ਖੜਾ ਕਰਨ ਲਈ। ਪਰ ਹੁਣ ਤੁਸੀਂ ਦੇਖੋ ਨਾ ਉਹਨੂੰ ਖੰਘ ਆਉਂਦੀ ਹੈ, ਨਾ ਉਹਦਾ ਮਫਲਰ ਲੱਭਦਾ ਹੈ, ਨਾ ਉਸ ਦਾ ਦੂਜਾ ਉਹ। ਔਰ ਫਿਰ ਇਹ ਸੀ ਕਿ ਜੀ ਮੈਂ ਜਿਹੜਾ ਉਹ ਸਧਾਰਨ ਘਰ 'ਚ ਰਵਾਂਗਾ, ਕੋਈ ਦੂਜਾ ਨਹੀਂ ਹੈ। ਔਰ ਕਦੇ ਜੰਤਰ ਮੰਤਰ ਆ ਕੇ ਬੈਠਾ ਹੁੰਦਾ ਸੀ ਧਰਨੇ ਤੇ ਨਵੰਬਰ 84 ਵਾਲਿਆਂ ਲਈ, ਕਦੇ ਇੱਥੇ ਵੀ ਨਿਊਯਾਰਕ ਏਅਰਪੋਰਟ ਤੋਂ ਉਤਰਿਆ ਰਿਚਮੰਡ ਹਿੱਲ ਨਹਾ ਕੇ ਉੱਥੇ ਉਹਨਾਂ ਦੇ ਬਾਥਰੂਮਾਂ 'ਚ ਲੰਗਰ ਛਕ ਰਿਹਾ ਸੀ ਜਦੋਂ ਪਹਿਲੀ ਵਾਰੀ ਬਾਹਰੋਂ ਪੈਸੇ ਇਕੱਠੇ ਕੀਤੇ। ਕਿਵੇਂ ਬੋਰੀਆਂ ਭਰ ਭਰ ਕੇ ਡਾਲਰਾਂ ਦੀਆਂ ਬਾਹਰਲਿਆਂ ਨੇ ਦਿੱਤੀਆਂ ਹੋਈਆਂ ਨੇ। ਇਹ ਹੁਣ ਜਿਹੜੇ ਕੁਛ ਅੱਜ ਪੰਥਕ ਐਕਟਿਵਿਸਟ ਨੇ ਉਹਨਾਂ ਦਾ ਵੀ ਇੱਕ ਹਿੱਸਾ ਕੀ ਵੱਡਾ ਹਿੱਸਾ ਉਹਦੀ ਸਪੈਲ ਦੇ ਥੱਲੇ ਸੀ। ਉਦੋਂ ਵੀ ਸਾਨੂੰ ਪਤਾ ਸੀ ਇਹ ਫਰਾਡ ਹੈ, ਪਰ ਬਹੁਤਿਆਂ ਨੂੰ ਲੱਗਦਾ ਸੀ ਕਿ ਜੀ ਇਹ ਚਲੋ ਇਹਨਾਂ ਨਾਲੋਂ ਬਾਦਲਾਂ ਕਾਂਗਰਸੀਆਂ ਨਾਲੋਂ ਤਾਂ ਚੰਗਾ ਹੈ। ਤੇ ਇਹ ਸਾਰੇ ਦੇ ਚੱਲਦੇ ਆ ਫਿਰ ਕਿਵੇਂ ਉਹਨੇ ਸਿੱਖਾਂ ਨੂੰ ਜਿਹੜਾ ਉਹ ਲੁੱਟਿਆ, ਫਿਰ ਕਿਵੇਂ ਪੰਜਾਬ ਦੇ ਉੱਤੇ ਕਬਜ਼ਾ ਕੀਤਾ, ਕਿਵੇਂ ਇਹ ਸਾਰਾ ਜਦੋਂ 92 ਸੀਟਾਂ ਦੀ ਗੱਲ ਕਰਦੇ ਆ ਤੇ ਕਿਹੜਾ ਸਟੈਂਡ, ਔਰ ਕਿਵੇਂ ਜੇ ਹਿੰਦੂਤਵਾ ਦੇ ਨਾਂ ਥੱਲੇ ਮੋਦੀ ਔਰ ਬੀਜੇਪੀ ਨੇ ਆਪਣੀ ਥਾਂ ਬਣਾਈ ਤੇ ਉਹ ਬੈਠ ਕੇ ਟੀਵੀ ਚੈਨਲਾਂ ਤੇ ਹਨੂਮਾਨ ਚਾਲੀਸਾ ਗਾਉਂਦਾ। ਦਿੱਲੀ ਸਰਕਾਰ ਵੱਲੋਂ ਹਿੰਦੂ ਤੀਰਥਾਂ ਦੀ ਯਾਤਰਾ ਤੋਂ ਲੈ ਕੇ ਜਿਹੜਾ ਪੂਰਾ ਸਰਕਾਰੀ ਤੌਰ ਦੇ ਉੱਤੇ ਪੂਜਾ ਹੁੰਦੀ ਹੈ ਔਰ ਹਿੰਦੂਤਵਾ ਉਹ ਕਹਿੰਦਾ ਜੀ ਸਾਡਾ ਤਾਂ ਮੇਰੇ ਤਾਂ ਪਿਤਾ ਜੀ ਵੀ ਜਨ ਸੰਗੀ ਸੀ ਔਰ ਦੂਸਰਾ। ਸੋ ਅਸੀਂ ਇਸ ਵੇਲੇ ਭਾਵੇਂ ਇਹ ਤਾਂ ਹੁੰਦਾ ਹੈ ਕਿ ਵੀ ਅਸੀਂ ਕੋਈ ਇਸ ਨੂੰ ਰੀਜੋਇਸ ਨਹੀਂ ਕਰ ਰਹੇ ਜੀ ਕਿ ਉਹਨੂੰ ਗ੍ਰਿਫਤਾਰ ਕਰ ਲਿਆ, ਕਿ ਗ੍ਰਿਫਤਾਰ ਕਰਨ ਜਾਂ ਨਾ ਕਰਨ 'ਚ ਕੋਈ ਬਹੁਤਾ ਫਰਕ ਨਹੀਂ ਪੈਂਦਾ, ਪਰ ਅਸੀਂ ਕਹਿਣਾ ਇਹ ਚਾਹੁੰਦੇ ਹਾਂ ਕਿ ਵੀ ਅਲਟੀਮੇਟਲੀ ਇਹ ਇੱਕ ਹਾਲਾਂ ਉਦੋਂ ਉਹਦੇ ਵਿਚਾਰੇ ਦੀ ਬੜੀ ਹੇਠੀ ਕੀਤੀ ਗਈ ਸੀ ਮੈਲਕਮ ਐਕਸ, ਜਦੋਂ ਅਮਰੀਕਾ ਦੇ ਵਿੱਚ ਪ੍ਰੈਜ਼ੀਡੈਂਟ ਕੈਨੇਡੀ ਦਾ ਮਰਡਰ ਹੋਇਆ ਡਾਲਸ ਟੈਕਸਾਸ ਦੇ ਵਿੱਚ, ਤੇ ਉਹਨੂੰ ਮੈਲਕਮ ਐਕਸ ਉਹਨਾਂ ਜ਼ਮਾਨੇ 'ਚ ਬੜਾ ਉੱਭਰਿਆ ਲੀਡਰ ਸੀ ਕਾਲਿਆਂ ਦਾ ਔਰ ਮਿਲੀਟੈਂਟ ਟੋਨ 'ਚ ਗੱਲ ਕਰਦਾ ਸੀ। ਉਹਨੂੰ ਪੁੱਛਿਆ ਗਿਆ ਕਿ ਜੀ ਇਹ ਕੀ ਹੋਇਆ, ਉਹਨੇ ਅੰਗਰੇਜ਼ੀ 'ਚ ਕਿਹਾ ਚਿਕਨਸ ਹੈਵ ਕਮ ਹੋਮ ਟੂ ਰੂਸਟ। ਉਸ ਇੱਕ ਵਾਕਿਆ ਨੇ ਉਹ ਅੱਗ ਲਾ ਦਿੱਤੀ ਸੀ ਬਹੁਤੇ ਅਮਰੀਕਾ। ਉਹਨੇ ਕਿਹਾ ਜੀ ਇਹ ਜਿਹੜਾ ਜਿਹਨੂੰ ਅਸੀਂ ਕਹਿੰਦੇ ਆ ਵੀ ਜਿਹੜੇ ਰੋਗ ਨਾਲ ਬੱਕਰੀ ਮਰ ਗਈ ਉਹੀ ਰੋਗ ਪਠੋਰੇ ਨੂੰ, ਕਿ ਵੀ ਅਲਟੀਮੇਟਲੀ ਜੋ ਤੁਸੀਂ ਕਰਦੇ ਹੋ ਦੈਟ ਕਮਸ ਬੈਕ ਇਨ ਵਨ ਵੇ ਔਰ ਦਾ ਅਦਰ। ਵੀ ਉਹ ਕਰਪਸ਼ਨ ਦੀ ਗੱਲ ਤਾਂ ਕਿੱਥੇ ਗਈ ਤੇ ਕੀ ਕਿਵੇਂ ਦਿੱਲੀ ਨੂੰ ਅਰਵਿੰਦ ਕੇਜਰੀਵਾਲ ਨੇ ਰਨ ਕੀਤਾ। ਔਰ ਜੇ ਅਸੀਂ ਸਿੱਖ ਪਰਸਪੈਕਟਿਵ ਤੋਂ ਦੇਖੀਏ ਤਾਂ ਵੱਡੇ ਦੋ ਦਵਿੰਦਰਪਾਲ ਸਿੰਘ ਭੁੱਲਰ ਜਿਹੜਾ ਇਹਨਾਂ ਦੀ ਕਸਟਡੀ 'ਚ ਉੱਤੋਂ ਰਿਕਮੈਂਡੇਸ਼ਨ ਸੁਪਰੀਮ ਕੋਰਟ ਦੀਆਂ ਦੂਜੀਆਂ ਇੰਨਾ ਵੀ ਨਹੀਂ ਹੈ ਕਿ ਵੀ ਹੁਣ ਜੇਲ੍ਹ ਦਾ ਅਜੇ ਤਾਂ ਉਹਨੂੰ ਅਰੈਸਟ ਕੀਤਾ ਉਹਦੇ ਚੀਫ ਮਿਨਿਸਟਰ ਰੈਜ਼ੀਡੈਂਸ ਤੋਂ 11 ਵਜੇ ਲੈ ਕੇ ਇੱਕ ਰਾਤ ਹੀ ਕੱਟਣੀ ਪੈਣੀ ਹੈ ਈਡੀ ਦਾ। ਕੱਲ ਪਹੁੰਚਦਿਆਂ ਹੋ ਸਕਦਾ ਸੁਪਰੀਮ ਕੋਰਟ 'ਚੋਂ ਰਾਹਤ ਮਿਲ ਜਾਏ, ਬਾਹਰ ਆ ਜਾਏ। ਜਿਹੜਾ ਲਿਕਰ ਸਕੈਮ ਹੋਇਆ ਜਿਹਦੇ ਥੱਲੇ
ਉਸ ਦੇ ਦੂਜੇ ਪਹਿਲਾਂ ਹੀ ਅੰਦਰ ਦਿੱਤੇ ਹੋਏ ਨੇ, ਜਿਨ੍ਹਾਂ ਦੇ ਵਿੱਚ ਮਨੀਸ਼ ਸਿਸੋਦੀਆ ਹੈ, ਸੰਜੇ ਸਿੰਘ ਹੈ। ਔਰ ਜੇ ਰਹਿਣਾ ਵੀ ਪੈਂਦਾ ਤਾਂ ਉਹਦੇ ਨਾਲ ਕੀ ਫਰਕ। ਪਰ ਤੁਸੀਂ ਦੇਖੋ 30-35 ਸਾਲ ਤੋਂ ਜਿਹੜਾ ਦਵਿੰਦਰਪਾਲ ਸਿੰਘ ਭੁੱਲਰ ਜਿਹੜਾ ਜਿਹਨੂੰ ਇਲਾਜ ਦੀ ਵੀ ਲੋੜ ਹੈ ਔਰ ਉਹਦਾ ਇਲਾਜ ਚੱਲ ਰਿਹਾ, ਉਹਦੀ ਰਿਲੀਜ਼ ਨਾ ਹੋਣਾ। ਫਿਰ ਭਗਵੰਤ ਮਾਨ ਬੈਠਾ, ਜੋ ਹਾਲ ਅੰਮ੍ਰਿਤਪਾਲ ਸਿੰਘ ਔਰ ਬਾਕੀ 9 ਸਾਥੀ ਸਿੰਘਾਂ ਦਾ। ਕਹਿੰਦੇ ਗੁਰਨਾਮ ਸਿੰਘ ਨੇ ਲਿਖਿਆ ਇਹਨਾਂ ਨੂੰ ਐਨਐਸਏ ਲਾ ਕੇ ਭੇਜ ਦੋ ਡਿਬਰੂਗੜ੍ਹ। ਹਾਂ ਐਗਜ਼ੈਕਟਲੀ, ਬਿਲਕੁਲ ਠੀਕ ਹੈ। ਹੁਣ ਮਤਲਬ ਇੱਕ ਪਾਸੇ 1 ਮਹੀਨੇ ਤੋਂ ਵਿਚਾਰੇ ਭੁੱਖ ਹੜਤਾਲ ਤੇ, ਉਹਨਾਂ ਦੇ ਟੱਬਰ ਵੀ ਉਹ ਵੀ ਬੈਠੇ ਹੋਏ ਨੇ, ਤੇ ਇਧਰ ਮੁੱਕਦੇ ਹੀ 1 ਸਾਲ ਦਾ ਹੋਰ ਐਨਐਸਏ ਲਾ ਦਿੱਤਾ। ਔਰ ਪੰਜਾਬ ਗਵਰਨਮੈਂਟ ਰਾਹੀਂ ਹੁਣ ਭਗਵੰਤ ਮਾਨ ਤਾਂ ਨਿੱਛ ਵੀ ਮਾਰਦਾ ਤੇ ਦਿੱਲੀੋਂ ਪੁੱਛ ਕੇ ਮਾਰਦਾ ਵੀ ਕੇਜਰੀਵਾਲ ਨੂੰ ਕਿ ਜੀ ਕਿੰਨੇ ਸੈਕਿੰਡ ਦੀ ਨਿੱਛ ਮਾਰਾਂ। ਹੈ ਤਾਂ ਡਰਾਮੇਬਾਜ਼ ਹੈ ਨਾ, ਕਿ ਵੀ ਲੰਮੀ ਨਿੱਛ ਹੋਏ, ਨੱਕ ਚੋਂ ਨੜੀ ਚੋਂਦੀ ਦਿਖਾਣੀ ਹੈ ਕਿ ਕੀ ਦਿਖਾਣਾ। ਹੁਣ ਇਸ ਸਾਰੇ ਦੇ ਚੱਲਦਿਆਂ ਇਹ ਠੀਕ ਹੈ ਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਬੀਜੇਪੀ ਇਹਨਾਂ ਚੋਣਾਂ ਦੇ ਵਿੱਚ ਬਾਈ ਹੁੱਕ ਔਰ ਬਾਈ ਕਰੁਕ, ਹਾਲਾਂ ਉਹਨਾਂ ਦੀਆਂ EVM ਜ਼ਿੰਦਾਬਾਦ, ਉਹ ਫਾਈਨਲੀ ਉਹਨਾਂ ਨੇ ਉਹਦਾ ਹੀ ਸਹਾਰਾ ਲੈਣਾ। ਪਰ ਉਹਨਾਂ ਨੇ ਸਾਰੇ ਪੀਰੀਅਡ 'ਚ ਹੁਣ ਇਹ ਸੈਕੰਡ ਸਿਟਿੰਗ ਚੀਫ ਮਿਨਿਸਟਰ ਬਣ ਗਿਆ। ਉਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਝਾਰਖੰਡ ਮੁਕਤੀ ਮੋਰਚੇ ਦਾ ਜਿਹੜਾ ਉਸ ਨੂੰ ਫੜਿਆ। ਹੁਣ ਇਹਦਾ ਲੰਬਾ ਸਟੇ, ਕਿੰਨੀ ਦੇਰ ਤੋਂ ਤਾਂ ਇਹਦੀ ਗ੍ਰਿਫਤਾਰੀ ਦੇ ਵਾਰੰਟ ਉਹ ਕੱਢਦੇ ਸੀ ਤੇ ਉਹ ਹਾਈ ਕੋਰਟ 'ਚੋਂ ਰਾਹਤ ਲੈ ਲੈਂਦਾ ਸੀ। ਹੁਣ ਇਹਦੇ 'ਚ ਕੋਈ ਸਾਨੂੰ ਨਹੀਂ ਪਤਾ ਹੈ ਵੀ ਕਿਸ ਲੈਵਲ ਦਾ ਸਕੈਮ ਹੈ। ਕਿ ਪਰ ਜੇ ਗਵਰਨਿੰਗ ਪੈਟਰਨ ਪੰਜਾਬ 'ਚ ਭਗਵੰਤ ਮਾਨ ਦਾ ਦੇਖਣਾ ਹੋਏ ਔਰ ਇਸ ਸਾਰੇ ਪੀਰੀਅਡ ਦੇ ਵਿੱਚ, ਤਾਂ ਕੋਈ ਸ਼ੱਕ ਨਹੀਂ ਹੈ ਕਿ ਇਹ ਲਾਲਾ ਜਿਹੜਾ ਖੁਦ ਕਹਿੰਦਾ ਸੀ ਕੇਜਰੀਵਾਲ ਮੈਂ ਬਨੀਆ ਹੂੰ ਔਰ ਉਹ ਪੈਸਾ ਇਧਰੋਂ ਕੱਢਣਾ ਹੈ ਕਿ ਉਧਰੋਂ ਕੱਢਣਾ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹੈ। ਤਾਂ ਜੇ ਨਿਰਾਦ ਚੌਧਰੀ ਦੀ ਗੱਲ ਕਹਿਣੀ ਹੋਏ, ਜਿਹੜਾ ਬੰਗਾਲੀ ਰਾਈਟਰ ਜਿਹਦੇ ਐਵਰੀ ਇੰਡੀਅਨ ਇਜ਼ ਜੈਨੇਟਿਕਲੀ ਕਰਪਟ, ਇਹ ਹੋ ਹੀ ਨਹੀਂ ਸਕਦਾ ਕਿ ਇਹ ਜਿਹੜਾ ਇਹਨਾਂ 'ਚੋਂ ਕੋਈ ਇਮਾਨਦਾਰ ਹੋਏ। ਲੇਕਿਨ ਉਸ ਚੋਰਾਂ ਦੀ ਮੰਡਲੀ ਦੇ ਵਿੱਚ, ਕਿਉਂਕਿ ਇੱਕ ਜਿਹੜੀ ਚੋਰਾਂ ਦੀ ਮੰਡਲੀ ਦੇ ਕੋਲ ਰਾਜ ਸ਼ਕਤੀ ਆਈ ਹੈ, ਉਹਨਾਂ ਦੇ ਲਈ ਬਾਕੀ ਜਿਹੜੀਆਂ ਧਿਰਾਂ ਨੇ ਉਹ ਕਾਂਗਰਸ 'ਚ ਨੇ ਜਾਂ ਆਮ ਆਦਮੀ 'ਚ ਨੇ ਜਾਂ ਕੋਈ ਹੋਰ ਨੇ, ਉਹ ਉਹਨਾਂ ਨੂੰ ਉਹਨਾਂ ਦੀ ਆਵਾਜ਼ ਨੂੰ ਬੰਦ ਕਰ ਰਹੇ ਨੇ। ਓਬਵੀਅਸਲੀ ਇਹ ਕੋਈ ਇਹਨਾਂ ਦੀ ਸੋ ਕਾਲਡ ਡੈਮੋਕ੍ਰੇਸੀ ਜਾਂ ਲੋਕਤੰਤਰ ਜਾਂ ਜਮਹੂਰੀਅਤ ਦਾ ਚੰਗਾ ਸਾਈਨ ਨਹੀਂ ਹੈ। ਪਰ ਸਾਡੇ ਲਈ ਤਾਂ ਇਹ ਹਰ ਇੱਕ ਚੋਰ ਹੈ, ਜਿਹੜੀ ਸੀਟ ਤੇ ਵੀ ਬੈਠਾ ਹੈ, ਉੱਪਰਲਾ ਆ ਜਾਏ, ਥਰੜਾ ਆ ਜਾਏ, ਗਵਲਾ ਆ ਜਾਏ, ਡਜ਼ਨਟ ਮੈਟਰ। ਲੇਕਿਨ ਇਹਦਾ ਕੀ ਪ੍ਰਭਾਵ ਹੋਏਗਾ ਉਹਨੂੰ ਐਜ਼ ਏ, ਜਿਵੇਂ ਭਗਵੰਤ ਮਾਨ ਨੇ ਵੀ ਟਵੀਟ ਕੀਤਾ, ਉਹ ਬੀਬੀ ਆਤਸ਼ੀ ਆ ਉਹਦੀ ਮਿਨਿਸਟਰ, ਕਿ ਜੀ ਅਸੀਂ ਜਿਵੇਂ ਉਹਨਾਂ ਨੇ ਕਿਹਾ ਕਿ ਜੀ ਇਹ ਕੇਜਰੀਵਾਲ ਨੂੰ ਤੁਸੀਂ ਦੀ ਸੋਚ ਨੂੰ ਤੁਸੀਂ ਕੈਦ ਨਹੀਂ ਕਰ ਸਕਦੇ ਔਰ ਹੁਣ ਅੰਮ੍ਰਿਤਪਾਲ ਦੀ ਸੋਚ ਨੂੰ ਤੁਸੀਂ ਕੈਦ ਕਰ ਲਓਗੇ। ਜੇ ਤੁਹਾਨੂੰ ਸੱਚਮੁੱਚ ਇਹ ਕਨਵਿਕਸ਼ਨ ਹੋਏ ਕਿ ਗ੍ਰਿਫਤਾਰੀਆਂ ਨਾਲ ਜਾਂ ਜ਼ੁਲਮ ਦੇ ਨਾਲ ਤੁਸੀਂ ਆਵਾਜ਼ ਦਬਾ ਨਹੀਂ ਸਕਦੇ, ਹੁਣ ਤੁਹਾਨੂੰ ਇਹ ਯਾਦ ਆਇਆ ਕਿ ਗ੍ਰਿਫਤਾਰੀਆਂ ਜਾਂ ਦੂਜਿਆਂ ਨਾਲ ਸੋਚ ਕੈਦ ਨਹੀਂ ਹੁੰਦੀ। ਪਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਇੱਕ ਗੰਦੀ ਸਿਆਸੀ ਖੇਡ ਜਿਹੜੀ ਹਿੰਦੂ ਤਵੀਆਂ ਨੇ ਸ਼ੁਰੂ ਕੀਤੀ ਹੋਈ ਹੈ, ਹੁਣ ਇੱਕ ਦੂਸਰੇ ਦੇ ਨਾਲ ਵੀ ਉਹੀ ਗੇਮ ਖੇਡਣਗੇ ਔਰ ਅਲਟੀਮੇਟਲੀ ਜਿਹੜਾ ਇਹਨਾਂ ਦਾ ਵਿਨਾਸ਼ ਜਾਂ ਨਾਸ ਹੋਣਾ ਹੀ ਹੋਣਾ ਹੈ। ਕਿਉਂਕਿ ਜੋ ਆਸ਼ਿਆਨਾ ਸ਼ਾਖੇ ਨਾਜ਼ੁਕ पे ਹੋਗਾ ਨਾ ਪਾਇਦਾਰ ਹੋਗਾ। ਆਸ਼ਿਆਨਾ ਆਲਣੇ ਨੂੰ ਕਹਿੰਦੇ ਨੇ ਕਿ ਜਿਹੜਾ ਆਲਣਾ ਕਮਜ਼ੋਰ ਸ਼ਾਖ ਦੇ ਉੱਤੇ ਬਣਿਆ ਹੁੰਦਾ, ਜੋ ਆਸ਼ਿਆਨਾ ਸ਼ਾਖੇ ਨਾਜ਼ੁਕ पे ਹੋਗਾ ਨਾ ਪਾਇਦਾਰ ਹੋਗਾ। ਸੋ ਇਹਨਾਂ ਦਾ ਸਾਰਾ ਸਿਸਟਮ ਸੋ ਕਾਲਡ ਜਮਹੂਰੀਅਤ ਐਕਚੁਅਲੀ ਜਮਹੂਰੀਅਤ ਹੈ। ਕਰਪਟ, ਚੋਰ, ਬੇਈਮਾਨ, ਜਿਹੜੀ ਗੱਲ ਚਰਚਲ ਨੇ ਕਹੀ ਸੀ ਹਾਊਸ ਆਫ ਕਾਮਨ ਜਦੋਂ ਮਿਸਟਰ ਐਟਲੀ ਨੇ ਫਰੀडम ਆਫ ਇੰਡੀਆ ਬਿੱਲ ਲਿਆਂਦਾ, ਉਹਨੇ ਕਿਹਾ ਵੀ ਤੂੰ ਹੈਂਡਓਵਰ ਕਰ ਰਿਹਾ ਤਾਕਤ ਇਹਨਾਂ ਰਾਸਕਲਸ ਔਰ ਬੂਟਲੈਗਰਸ ਔਰ ਉਹਨੇ ਕਿਹਾ ਸੀ ਕੱਖੋਂ ਹੌਲੇ ਲੋਕ ਕਿ ਵੀ ਇਹਨਾਂ ਦੇ ਹਵਾਲੇ ਤੁਸੀਂ ਕਰ ਰਹੇ ਹੋ। ਇਹ ਮਿਲੀਅਨਸ ਐਂਡ ਮਿਲੀਅਨਸ ਦਾ ਖੂਨ ਜਿਹੜਾ ਮਿਸਟਰ ਐਟਲੀ ਇਹ ਜਿਹੜਾ ਉਹ ਤੇਰੇ ਮੱਥੇ ਤੇ ਹੋਏਗਾ। ਉਹਨੇ ਕਿਹਾ ਸੀ ਮੈਨ ਆਫ ਸਟਰਾ ਕਿ ਕੱਖੋਂ ਹੌਲੇ ਲੋਕ। ਹੁਣ ਇਹ ਤੁਸੀਂ ਮੋਦੀ ਦੇਖ ਲਓ, ਕੇਜਰੀਵਾਲ ਦੇਖ ਲਓ, ਅਮਿਤ ਸ਼ਾਹ ਦੇਖ ਲਓ, ਇਹਨਾਂ ਜਿਨ੍ਹਾਂ ਦੀਆਂ ਤੁਸੀਂ ਸ਼ਕਲਾਂ ਹੀ ਦੇਖੋਗੇ ਤੇ ਤੁਹਾਨੂੰ ਲੱਗਦਾ ਵੀ ਇਹਨਾਂ ਨਾਲੋਂ ਤਾਂ ਕੱਖ ਭਾਰ ਹੈ, ਇਹ ਹੌਲੇ ਨੇ ਕੱਖਾਂ ਤੋਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ।
ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੇ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 244। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਇੱਕ ਪਾਸੇ ਦੁਨੀਆ ਵਿੱਚ ਸਿੱਖ ਕੌਮ ਦੇ ਖਿਲਾਫ ਭਾਰਤੀ ਹੁਕੂਮਤ ਵੱਲੋਂ ਟਾਰਗੇਟ ਕਿਲਿੰਗ ਕੀਤੀ ਜਾ ਰਹੀ ਹੈ ਔਰ ਦੂਸਰੇ ਪਾਸੇ ਜਾਲੀ ਕਿਸਮ ਦੇ ਸਕਾਲਰਾਂ ਰਾਹੀਂ ਮੀਡੀਆ ਵਿੱਚ ਖਾਲਿਸਤਾਨ ਦੀ ਲਹਿਰ ਨੂੰ ਦਹਿਸ਼ਤਗਰਦੀ ਅਤੇ ਦਿਸ਼ਾਹੀਨਤਾ ਦੇ ਤੌਰ ਤੇ ਪ੍ਰੋਜੈਕਟ ਕੀਤਾ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਇੱਕ ਚੰਗੀ ਗੱਲ ਹੈ ਕਿ ਇੱਕ ਪਾਸੇ ਜਿੱਥੇ ਅਸੀਂ ਪੋਜ਼ਿਟਿਵ ਮੀਡੀਆ ਜਾਂ ਪੋਜ਼ਿਟਿਵ ਜੇ ਨਾ ਵੀ ਕਹਿਣਾ ਹੋਏ ਤਾਂ ਐਟਲੀਸਟ ਇੰਡੀਪੈਂਡੈਂਟ ਮੀਡੀਆ ਜਾਂ ਨਿਊਟਰਲ ਐਨਾਲਿਸਿਸ ਦੇਖ ਰਹੇ ਹਾਂ। ਉਹ ਪ੍ਰਿੰਟ ਮੀਡੀਆ 'ਚ ਵੀ ਦੁਨੀਆ ਦੇ ਪ੍ਰੋਮੀਨੈਂਟ ਨਿਊਜ਼ਪੇਪਰਸ ਖਾਲਿਸਤਾਨ ਦੇ ਹਵਾਲੇ ਨਾਲ ਜਾਂ ਈਵਨ ਡਿਜੀਟਲ ਔਰ ਡਾਕੂਮੈਂਟਰੀਜ਼, ਜਿਵੇਂ ਅਸੀਂ CBC ਡਾਕੂਮੈਂਟਰੀ ਦੀ ਗੱਲ ਕੀਤੀ ਪਿਛਲੇ ਦਿਨਾਂ 'ਚ, ਅੱਜ ਅਸੀਂ ABC ਡਾਕੂਮੈਂਟਰੀ ਕਿ ਕਿਵੇਂ ਜਿਹੜੀ ਹੈ ਸਿੱਖ ਪਿਕਚਰ ਵੀ ਦਿਖਾਈ ਜਾ ਰਹੀ ਹੈ ਕਿ ਭਾਈ ਸਿੱਖਾਂ ਦੇ ਨਾਲ ਕੀ ਸਲੂਕ ਹੋਇਆ। ਪਰ ਜੇ ਸਾਨੂੰ ਇਸ ਗੱਲ ਦੇ ਉੱਤੇ ਥੋੜਾ ਤਸੱਲੀ ਦਾ ਅਹਿਸਾਸ ਹੁੰਦਾ ਹੈ ਕਿ ਪੋਜ਼ਿਟਿਵ ਮੀਡੀਆ ਮਿਲ ਰਿਹਾ ਤੇ ਦੁਸ਼ਮਣ ਸਾਡਾ ਜਿਹੜਾ ਜਿਸ ਨੇ ਇਹਨਾਂ 4 ਦਹਾਕਿਆਂ 'ਚ ਸਾਨੂੰ ਅਲਗਾਵਵਾਦੀ, ਉਗਰਵਾਦੀ, ਆਤੰਕਵਾਦੀ ਪੇਂਟ ਕੀਤਾ, ਕਿਵੇਂ ਉਹਨਾਂ ਨੇ ਏਅਰ ਇੰਡੀਆ ਕਨਿਸ਼ਕਾ ਡਿਜ਼ਾਸਟਰ ਕਰਵਾ ਕੇ ਸਾਨੂੰ ਅੰਤਰਰਾਸ਼ਟਰੀ ਦਹਿਸ਼ਤਗਰਦੀ ਦੇ ਵਿੱਚ ਪਾਇਆ ਔਰ ਲਗਾਤਾਰਤਾ ਨਾਲ ਈਵਨ ਟਰਾਂਸਨੈਸ਼ਨਲ ਰਿਪਰੈਸ਼ਨ ਕਿਲਿੰਗ ਟਾਰਗੇਟ ਕਿਲਿੰਗ ਸ਼ੁਰੂ ਕਰਨ ਤੋਂ ਪਹਿਲਾਂ ਉਹਨਾਂ ਨੇ ਕਿਵੇਂ ਸਾਨੂੰ ਨੈਗੇਟਿਵਿਟੀ ਦੇ ਵਿੱਚ ਮਾਇਰ ਕੀਤਾ। ਔਰ ਇਹ ਨਹੀਂ ਹੈ ਵੀ ਉਹਦੇ 'ਚ ਕੋਈ ਕੁਮਾਰ ਜਾਂ ਚੰਦ ਜਾਂ ਤ੍ਰਿਪਾਠੀ, ਚਤੁਰਪਾਠੀ ਔਰ ਚਤੁਰਵੇਦੀ ਤੇ ਦਵੇਦੀ ਇਹ ਨਾਂ ਹੀ ਇਸਤੇਮਾਲ ਹੁੰਦੇ ਨੇ। ਉਹਦੇ 'ਚ ਤੁਹਾਨੂੰ ਗੋਰਿਆਂ ਦੇ ਨਾਂ ਵੀ ਔਰ ਗੋਰੇ ਵੀ ਜਿਹੜੇ ਇਹਨਾਂ ਦੀ ਪੇਰੋਲ ਤੇ ਨੇ, ਜਿਵੇਂ ਅਸੀਂ ਪਿਛਲੇ ਦਿਨਾਂ 'ਚ ਇਹ ਜ਼ਿਕਰ ਵੀ ਕੀਤਾ ਸੀ ਕਿ ਵੀ ਕਿਸ ਲੈਵਲ ਦੇ ਵੱਡੀਆਂ ਯੂਨੀਵਰਸਿਟੀਆਂ 'ਚ ਬੈਠੇ ਸਕਾਲਰ ਜਿਨ੍ਹਾਂ ਨੂੰ ਫੈਲੋਸ਼ਿਪ ਔਰ ਦੂਸਰਾ ਦੇ ਕੇ ਇੰਡੀਆ ਦੇ ਵਿੱਚ ਸੱਦਦੇ ਨੇ ਔਰ ਉਹ ਸਾਡੀ ਖਾਲਿਸਤਾਨ ਦੀ ਮੂਵਮੈਂਟ ਨੂੰ ਕਦੇ ਰਿਲੀਜੀਅਸ ਨੈਸ਼ਨਲਿਜ਼ਮ ਨਾਲ ਜੋੜਦੇ ਨੇ, ਕਦੇ ਦਹਿਸ਼ਤਗਰਦੀ ਦੇ ਨਾਲ, ਕਦੇ ਇਸ ਨੂੰ ਅਲ-ਕਾਇਦਾ ਦੇ ਜਿਹਾਦੀ ਕਾਨਸੈਪਟ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇੰਡੀਆ ਨੇ ਵੀ ਯਤਨ ਕੀਤਾ ਕਿ ਇਹਨੂੰ ਪਾਕਿਸਤਾਨ ਦੇ ਨਾਲ ਜੋੜ ਕੇ ਇਕੱਲਾ ISI ਨਹੀਂ, ਉਹਨਾਂ ਦੀਆਂ ਐਕਸਟ੍ਰੀਮ ਆਰਗੇਨਾਈਜੇਸ਼ਨਸ ਦੇ ਨਾਲ ਜੋੜ ਕੇ ਇੰਟਰਨੈਸ਼ਨਲੀ ਉਸ ਕਿਸਮ ਦੀ ਨੈਗੇਟਿਵਿਟੀ ਕੀਤੀ ਜਾਏ। ਔਰ ਇਹ ਹੁਣ ਵੀ ਇਹ ਯਤਨ ਲੱਗਦਾ ਔਰ ਕਿਉਂਕਿ ਕਈ ਵਾਰ ਤੁਸੀਂ ਜਦੋਂ ਕੋਈ
ਆਰਟੀਕਲ ਉਹਦੇ ਫੇਸ ਵੈਲਿਊ ਤੋਂ ਦੇਖਦੇ ਹੋ, ਨਾਂ ਤੋਂ ਦੇਖਦੇ ਹੋ, ਤੇ ਤੁਹਾਨੂੰ ਲੱਗਦਾ ਹੈ ਕਿ ਵੀ ਇਹ ਇੱਕ ਨਿਊਟਰਲ ਕਿਸਮ ਦਾ ਕੋਈ ਹੋਏਗਾ। ਔਰ ਅੱਜ ਹੀ ਸਾਡੀਆਂ ਨਜ਼ਰਾਂ 'ਚੋਂ ਗੁਜ਼ਰਿਆ ਇੱਕ ਆਰਟੀਕਲ, ਹਾਲਾਂਕਿ ਬਿਨੂ ਕੇ ਜੌਨ ਨਾਂ ਦਾ ਲਿਖਾਰੀ ਹੈ, ਔਰ ਇਸ ਬਾਰੇ ਹੈ ਜੀ ਕਿ ਇਹ ਜਿਹੜਾ ਇੱਕ ਉਹਨੇ ਪਹਿਲਾਂ ਵੀ ਕੋਈ ਕਿਤਾਬ ਲਿਖੀ ਹੋਈ ਹੈ, ਟੌਪ ਗੇਮ ਵਿਨਿੰਗ ਲੂਜ਼ਿੰਗ ਐਂਡ ਨਿਊ ਅੰਡਰਸਟੈਂਡਿੰਗ ਆਫ ਸਪੋਰਟ ਸਪੀਕਿੰਗ ਟਾਈਗਰ। ਹਾਲਾਂ ਜਿਹੜਾ ਇਹ ਫੀਲਡ ਹੈ ਜਾਂ ਖਾਲਿਸਤਾਨ ਜਾਂ ਸਿੱਖਾਂ ਦਾ ਫੀਲਡ ਹੈ, ਇਹਦਾ ਕੋਈ ਤਾਲੁਕ ਨਹੀਂ ਹੈ, ਔਰ ਇਹਨੂੰ ਪਬਲਿਸ਼ ਵੀ ਦਾ ਫੈਡਰਲ ਪਬਲੀਕੇਸ਼ਨ ਨੇ ਕੀਤਾ ਹੈ। ਟਾਈਟਲ ਦੇਖ ਕੇ ਤੁਹਾਨੂੰ ਲੱਗਦਾ ਵੀ ਨਿਊਟਰਲ ਐਨਾਲਿਸਿਸ ਹੋਏਗਾ। 40 years ਆਫਟਰ ਆਪਰੇਸ਼ਨ ਬਲੂ ਸਟਾਰ, ਪੰਜਾਬ ਸਟਿਲ ਰੈਸਟਲੈਸ ਐਂਡ ਰਡਰਲੈਸ। ਰਡਰਲੈਸ ਹੁੰਦਾ ਡਾਇਰੈਕਸ਼ਨਲੈਸ, ਦਿਸ਼ਾਹੀਨ। ਹੁਣ ਟਾਈਟਲ ਤੋਂ ਲੱਗਦਾ ਹੈ ਕਿ ਵੀ ਇਹ 40 ਸਾਲਾਂ ਜਿਹੜੀ ਸਿੱਖਾਂ ਦੀ ਸਫਰਿੰਗ ਹੈ, ਵੋਜ਼ ਨੇ, ਉਹਦੀ ਕਹਾਣੀ ਹੋਏਗੀ, ਜਾਂ ਇਹ ਹੋਏਗਾ ਕਿ ਵੀ ਇੰਡੀਅਨ ਸਟੇਟ ਦੇ ਇੰਨੇ ਜ਼ੁਲਮਾਂ ਦੇ ਬਾਵਜੂਦ ਵੀ 40 ਸਾਲ ਬਾਅਦ ਵੀ ਉਸ ਧਰਤੀ ਤੇ ਖਾਲਿਸਤਾਨ ਦੀ ਗੱਲ ਵੀ ਹੋ ਰਹੀ ਹੈ। ਰਾਦਰ ਡਾਇਸਪੋਰਾ ਕਮਿਊਨਿਟੀ ਨੇ ਉਸ ਝੰਡੇ ਨੂੰ ਚੁੱਕ ਲਿਆ, ਔਰ ਇੰਡੀਅਨ ਗਵਰਨਮੈਂਟ ਦਾ ਇਹ ਪੈਨਿਕ ਹੈ ਕਿ ਪੈਨਿਕ ਮੋਡ 'ਚ ਹੈ ਕਿ ਉਹਨਾਂ ਨੇ ਟਾਰਗੇਟ ਕਿਲਿੰਗ ਸ਼ੁਰੂ ਕੀਤੀ ਹੈ। ਔਰ ਬਿਗਨਿੰਗ 'ਚ ਇਹ ਇਵੇਂ ਹੀ ਲੱਗਦਾ ਜਿਹਦੇ 'ਚ ਉਹ ਕਹਿੰਦਾ ਜੀ ਪੰਜਾਬ's grouses have been caused by a lack of inspirational religious and political leadership, especially since the two are closely interlinked in the state। ਹੁਣ ਇੱਥੋਂ ਸ਼ੁਰੂ ਕਰਕੇ ਉਹਨੇ ਪੰਜਾਬ ਦੇ ਐਜੀਟੇਟਿੰਗ ਫਾਰਮਰਸ ਦੀ ਗੱਲ ਕੀਤੀ ਕਿ ਜੀ ਉਹਨਾਂ ਨੂੰ ਰੋਕ ਲਿਆ ਗਿਆ ਸੀ, ਪਰ ਫਿਰ ਉਹਨਾਂ ਨੇ 14 ਮਾਰਚ ਨੂੰ ਸਿੰਬੋਲਿਕ ਤੌਰ ਦੇ ਉੱਤੇ ਉੱਥੇ ਦਿੱਲੀ ਦੇ ਰਾਮਲੀਲਾ ਮੈਦਾਨ 'ਚ ਜਾ ਲੈਣ ਦਿੱਤਾ, ਔਰ ਇਸ ਨੇ ਥੋੜ੍ਹੀ ਜਿਹੀ ਸੈਂਸ ਆਫ ਵਿਕਟਰੀ ਦਿੱਤੀ। ਹਾਲਾਂ ਉਹਦੇ 'ਚ ਕੋਈ ਬਹੁਤੇ ਸਿੱਖ ਫਾਰਮਰ ਜਾਂ ਉਹਨਾਂ ਨੇ ਹੋਰ ਤਾਂ ਕੋਈ ਜਾਣ ਵੀ ਨਹੀਂ ਦਿੱਤਾ, ਪਰ ਉਹਨੂੰ ਖਾਮਖਾਸ ਸਿੱਖਾਂ ਦੇ ਨਾਲ ਜੋੜਨ ਦੀ ਲਾਈਨ। ਫਿਰ ਉਹਨੇ ਕਿਹਾ ਜੀ ਕਿ ਸਾਰੇ ਪੀਰੀਅਡ ਦੇ ਵਿੱਚ ਸਿੱਖ ਐਕਸਟ੍ਰੀਮਿਜ਼ਮ, ਜਿਹਦੇ 'ਚ ਐਂਗਰ, ਫੀਅਰ, ਟੈਰੀਬਲ ਫੁੱਟ ਜਿਹੜਾ ਇਹ ਸਾਰਾ ਰਿਹਾ, ਔਰ ਬੀਜੇਪੀ ਜਿਹੜੀ ਹੈ ਉਹ ਲਗਾਤਾਰਤਾ ਨਾਲ ਉਹਨੂੰ ਕਨਫਰੰਟ ਕਰਨਾ ਪੈ ਰਿਹਾ ਪੰਜਾਬ ਦੇ ਫਾਰਮਰਸ ਨੂੰ ਵੀ, ਕਿਉਂਕਿ ਇਹ ਜਿਹੜਾ ਸਿੱਖਾਂ ਦੀ ਰਿਜ਼ੈਂਟਮੈਂਟ ਹੈ। ਔਰ ਇਸ ਸਾਰੇ ਦੇ ਚੱਲਦਿਆਂ ਜਿਹੜਾ ਫਾਰਮਰ ਬਿੱਲ ਨੂੰ ਜਿਹੜਾ ਸਿੱਖਾਂ ਨੇ, ਸਿੱਖ ਫਾਰਮਰਸ ਨੇ ਵਾਪਸ ਕਰਵਾਏ, ਉਹਦੇ ਵੀ ਜਿਹੜੀ ਹੈ ਉਹਨਾਂ ਨੂੰ ਇੰਡੀਅਨ ਮੋਦੀ ਸਰਕਾਰ ਨੂੰ ਇਸ ਦੀ ਤਕਲੀਫ ਹੈ। ਦਿਸ ਇਜ਼ ਅਪਾਰਟ ਫਰਮ ਵੇਰੀਅਸ ਹਿਸਟੋਰੀਕਲ ਰੀਜ਼ਨਸ ਇਨਕਲੂਡਿੰਗ ਬੀਇੰਗ ਏ ਬੁਲਵਾਕ ਅਗੇਂਸਟ ਦ ਸਪਰੈਡ ਆਫ ਹਿੰਦੂਤਵਾ ਫਿਲਾਸਫੀ ਅਗੇਂਸਟ ਵਿਚ ਆਲ ਸਿੱਖ ਲੀਡਰਸ ਐਂਡ ਐਕਸਟ੍ਰੀਮਿਸਟ ਹੈਵ ਵਾਂਟ। ਹੁਣ ਇੱਥੋਂ ਤੁਹਾਨੂੰ ਲੱਗਦਾ ਵੀ ਇਹ ਸਮਝ ਰਿਹਾ ਹੈ ਕਿ ਜੀ ਸਿੱਖ ਖੜੇ ਨੇ ਹਿੰਦੂਤਵਾ ਦੀ ਆਈਡੀਓਲੋਜੀ ਦੇ ਖਿਲਾਫ, ਔਰ ਇਸ ਲਈ ਇਹਨਾਂ ਨੂੰ ਚੁੱਭਦੇ ਨੇ ਮੋਦੀ ਐਂਡ ਕੰਪਨੀ ਨੂੰ, ਕਿਉਂਕਿ ਉਹਨਾਂ ਦੇ ਲਈ ਇਹ ਹੈ ਕਿ ਵੀ 100 ਸਾਲ ਦੀ ਹਿਸਟਰੀ ਤੋਂ ਸਿੱਖ ਜਿਹੜੇ ਨੇ ਅਗਰੈਸਿਵ ਹਿੰਦੂਤਵਾ ਦੇ ਖਿਲਾਫ ਲੜ ਰਹੇ ਨੇ। ਔਰ ਨਾਲ ਕਿਹਾ ਜਦੋਂ ਹੁਣ 40ਵੀਂ ਐਨੀਵਰਸਰੀ ਆਪਰੇਸ਼ਨ ਬਲੂ ਸਟਾਰ ਦੀ 6 ਜੂਨ ਨੂੰ ਆ ਰਹੀ ਹੈ, ਪੰਜਾਬ ਇਜ਼ ਐਜ਼ ਮਚ ਏ ਬੋਇਲਿੰਗ ਕਾਲਡਰੋਨ ਐਜ਼ ਇਟ ਵਾਜ਼ ਡਿਊਰਿੰਗ ਦਾ 80s ਵੈਨ ਮਿਲੀਟੈਂਸੀ ਫਸਟ ਰੋਜ਼। ਕਿ ਵੀ ਅੱਜ ਵੀ ਇਹ ਬਲਦੀ ਦੇਗ ਵਾਂਗ ਹੈ, ਉਹ ਉਬਲਦੀ ਦੇਗ ਵਾਂਗ ਹੈ। ਇਹਦਾ ਮਤਲਬ ਹੈ ਵੀ 40 ਸਾਲਾਂ ਬਾਅਦ ਵੀ ਪੰਜਾਬ ਦਾ ਜਿਹੜਾ ਪਾਣੀ ਆ ਉਹ ਖੋਲ ਰਿਹਾ, ਉਸ ਦੇ ਵਿੱਚ ਕੋਈ ਜਿਹੜੀ ਹੈ ਉਹ ਦੂਸਰਾ ਨੇ। ਫਿਰ ਉਹਨੇ ਇਹ ਵੀ ਆਈਡੀਓਲੋਜੀਕਲੀ ਕਿ ਵੀ ਇਹ ਜਿਹੜੀ ਬ੍ਰਹਿਮਨਿਕਲ ਸੁਪੀਰੀਓਰਿਟੀ ਦਾ ਕਾਨਸੈਪਟ ਹੈ, ਇਸ ਨੂੰ ਜਰਨੈਲ ਸਿੰਘ ਪਿੰਡਰਾਂਵਾਲੇ, ਹੁਣ ਮੇਰਾ ਮੱਥਾ ਠਣਕਿਆ ਜਦੋਂ ਉਹਨੇ ਪਿੰਡਰਾਂਵਾਲਿਆਂ ਦਾ ਨਾਂ ਦੇਣ ਤੋਂ ਪਹਿਲਾਂ ਕਿਹਾ ਪੰਜਾਬ's ਮੋਸਟ ਨੋਟੋਰੀਅਸ ਐਕਸਟ੍ਰੀਮਿਸਟ ਲੀਡਰ। ਹੁਣ ਜਦੋਂ ਤੁਸੀਂ ਨੋਟੋਰੀਅਸ ਲਫ਼ਜ਼ ਕਰਦੇ ਹੋ ਉਹਦੀ ਬਹੁਤ ਨੈਗੇਟਿਵ ਨੁਆਂਸ ਮੈਨੂੰ ਇਹ ਲੱਗ ਗਿਆ। ਮੈਂ ਕਿਹਾ ਜੀ ਇਹਨੇ ਪਹਿਲੇ ਉਹ ਫੁੱਲੀਆਂ ਪਾਈਆਂ 2 ਪੈਰਾਗ੍ਰਾਫ 'ਚ, ਔਰ ਹੁਣ ਇਹ ਆਪਣੇ ਵੱਲ ਤੁਰ ਪਿਆ। ਫਿਰ ਨਾਲ ਹੀ ਇਸ ਨੂੰ ਕਰਦਿਆਂ ਉਹਨੇ ਜਿਹੜਾ ਰਮੇਸ਼ ਇੰਦਰ ਸਿੰਘ, ਜਿਹੜਾ ਜਦੋਂ ਗੁਰਦੇਵ ਸਿੰਘ ਬਰਾੜ ਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਮਈ ਦੇ ਅਖੀਰਲੇ ਹਫ਼ਤੇ, ਜੂਨ ਦੇ ਪਹਿਲੇ ਹਫ਼ਤੇ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਰਮੇਸ਼ ਇੰਦਰ ਨੂੰ ਲਾਇਆ ਗਿਆ, ਜਿਹਨੇ ਬਾਅਦ ਦੇ ਵਿੱਚ ਰਿਟਾਇਰਮੈਂਟ ਤੋਂ, ਜਿਵੇਂ ਉਹਨੇ ਤਰਨਜੀਤ ਨੇ, ਸੰਧੂ ਨੇ ਬੀਜੇਪੀ ਜੁਆਇਨ ਕੀਤੀ ਹੈ, ਇਵੇਂ ਹੀ ਰਮੇਸ਼ ਇੰਦਰ ਨੇ ਵੀ ਬੀਜੇਪੀ ਜੁਆਇਨ ਕੀਤੀ ਰਿਟਾਇਰਮੈਂਟ ਤੋਂ ਬਾਅਦ। ਉਹਨੇ ਪਿਛਲੇ ਦਿਨਾਂ ਦੀ ਕਿਤਾਬ ਉਹਦੇ ਤੇ ਆ ਗਿਆ ਕਿ ਟਰਮੋਇਲ ਇਨ ਪੰਜਾਬ ਬਿਫੋਰ ਐਂਡ ਆਫਟਰ ਬਲੂ ਸਟਾਰ। ਉਹਦੇ ਉਹਨੂੰ ਫਿਰ ਕੋਟ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਜੀ ਵੈਸੇ ਤਾਂ ਪਿੰਡਾਂ ਵਾਲਿਆਂ ਨੂੰ ਕੌਣ ਪੁੱਛਦਾ ਸੀ, ਪਰ ਕਿਉਂਕਿ ਸ਼ਹੀਦੀ ਤੋਂ ਬਾਅਦ ਉਹਨਾਂ ਦਾ ਇਮੇਜ ਹੋਰ ਵੀ ਵੱਡਾ ਹੋ ਗਿਆ, ਔਰ ਫਿਰ ਅੰਮ੍ਰਿਤਪਾਲ ਸਿੰਘ ਨੂੰ ਪਿੰਡਾਂ ਵਾਲੇ 2 ਕਰਕੇ ਇਹਨੇ ਜਿਹੜਾ ਇਸ ਨੇ ਬਿਨੂ ਕੇ ਜੌਨ ਇਹਨੇ ਬਿਆਨਿਆ। ਫਿਰ ਉਹ ਪੂਰੀ ਤਰ੍ਹਾਂ ਆਪਣਾ ਨਿਕਲਦਾ ਆਪਣਾ ਉਹਨੇ ਹਿੰਦੂਤਵਾ ਦਾ ਮੂੰਹ ਦਿਖਾਣਾ ਸ਼ੁਰੂ ਕਰ ਦਿੱਤਾ। ਉਹਨੇ ਕਿਹਾ ਜੀ ਇਹ ਇਸ ਵੇਲੇ ਦਿਸ਼ਾਹੀਨ ਨੇ, ਪੰਜਾਬ ਦੇ ਸਿੱਖ ਈਸਾਈ ਹੋ ਰਹੇ ਨੇ ਕਿਉਂਕਿ ਉਹਨਾਂ ਨੂੰ ਵੀਜ਼ੇ ਚਾਹੀਦੇ ਨੇ,
ਈਸਾਈ ਹੋ ਕੇ ਉਹਨਾਂ ਨੂੰ ਵੀਜ਼ੇ ਮਿਲ ਜਾਂਦੇ ਨੇ। ਔਰ ਇਹ ਜਿਹੜੀ ਐਥਨੋ ਰਿਲੀਜੀਅਸ ਸਟਰਗਲ ਹੈ ਕਿ ਜਿੱਥੇ ਵੀ ਕੋਈ ਸਟਰਗਲ ਦਾ ਆਧਾਰ ਧਰਮ ਹੋਏਗਾ ਉੱਥੇ ਪ੍ਰੋਬਲਮ ਹੋਣੀ ਹੈ। ਔਰ ਇਹ ਬਰਬਾਦੀ ਦਾ ਨਾਂ ਹੀ ਉਹਨੂੰ ਹੀ ਕੋਟ ਕਰ ਰਿਹਾ ਰਮੇਸ਼ ਚੰਦਰ ਨੂੰ। ਫਿਰ ਉਹ ਪਿੰਡਾਂ ਵਾਲਿਆਂ ਦੀ ਇੱਕ ਕੋਟ ਕਿ ਜੀ ਦਲਬੀਰ ਸਿੰਘ ਪੱਤਰਕਾਰ ਨੇ ਕਿਹਾ ਕਿ ਜੀ ਕਰੋੜ ਰੁਪਈਏ ਦੇ ਨਾਲ ਅਸੀਂ ਆਪਣਾ ਅਖਬਾਰ ਸ਼ੁਰੂ ਕਰ ਸਕਦੇ ਹਾਂ। ਉਹਨਾਂ ਨੇ ਕਿਹਾ ਜੀ ਪਰ ਫਿਰ ਇਹਨੂੰ ਕੋਈ ਉਹ ਰਹੇਗਾ ਨਹੀਂ ਜੀ, ਉਹਨੂੰ ਵੱਧ ਵੀ ਕਰਵਾ ਸਕਦੇ ਨੇ। ਤੇ ਫਿਰ ਕਹਿੰਦੇ ਜੀ ਪਿੰਡ ਵਾਲਿਆਂ ਨੇ ਕਿਹਾ ਕਿ ਸਟੇਨ ਗਨ ਕਿੰਨੇ ਦੀ ਹੁੰਦੀ ਆ? ਉਹਨੇ ਕਿਹਾ ਜੀ 8 ਲੱਖ ਦੀ। ਉਹਨੇ ਕਿਹਾ ਬਸ ਆਹ ਖਰੀਦੋ, ਇਹਦੇ ਨਾਲ ਸਾਰੇ ਮੀਡੀਆ ਵਾਲੇ ਵੀ ਜੋ ਤੁਸੀਂ ਕਹਿਣਾ ਚਾਹੁੰਦੇ ਹੋ ਉਹ ਛਾਪਿਆ ਕਰਨਗੇ। ਸੋ ਮਤਲਬ ਇਹ ਬਜਾਏ ਕਿ ਇਸ ਸਾਰੇ ਨੂੰ ਜੋ ਇੰਡੀਅਨ ਸਟੇਟ ਜਿਸ ਲੈਵਲ ਦੇ ਉੱਤੇ ਉਹਦੀ ਜ਼ੁਲਮ ਦੀ ਕਹਾਣੀ ਹੈ ਉਹਨੂੰ ਕਰਨ ਦੀ ਥਾਂ ਫਿਰ ਉਹਨੇ ਜਿਹੜਾ ਪੂਰੇ ਤੌਰ ਤਰੀਕੇ ਦੇ ਨਾਲ ਹਿੰਦ ਸਮਾਚਾਰ ਦੇ ਜਗਤ ਨਾਰਾਇਣ ਰਮੇਸ਼ ਚੰਦਰ ਦਾ ਔਰ ਫਿਰ ਈਵਨ ਜਿਹੜੇ ਸਿੰਗਰ ਔਰ ਦੂਜੇ ਨੇ, ਫਿਰ ਉਹ ਕਹਿੰਦਾ ਜੀ ਉਦੋਂ ਇਹ ਅੱਤਵਾਦੀ ਔਰ ਦੂਸਰੇ ਸੀ, ਨਾਓ ਗੈਂਗਸਟਰ ਟੇਕ ਓਵਰ ਕਿ ਭਾਈ ਇਹ ਜਿਵੇਂ ਉਹਨਾਂ ਨੇ ਅਮਰ ਸਿੰਘ ਚਮਕੀਲਾ ਉਹਦੀ ਵਾਈਫ ਨੂੰ, ਉਹ ਅੱਜ ਕੱਲ ਚਮਕੀਲੇ ਨੂੰ ਬੜਾ ਚਮਕਾ ਰਹੇ ਨੇ ਔਰ ਉਹ ਸਾਰੇ ਨੂੰ ਉਹਦੇ ਨਾਲ ਜੋੜ ਕੇ ਜਿਹੜਾ ਇਹ ਕੋਸ਼ਿਸ਼ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ। ਫਿਰ ਉਹਨੇ ਕਿਹਾ ਜੀ ਫਲਾਣਾ ਨਕਸਲਾਈਟ ਪੋਇਟ ਜੈਮਲ ਸਿੰਘ, ਹੁਣ ਆ ਬੀਨੂ ਕੇ ਜੌਨ ਨੂੰ ਇਹ ਗਾਇਕਾਂ ਜਾਂ ਦੂਜੇ ਇਹ ਸਾਰੀ ਇਨਫੋਰਮੇਸ਼ਨ ਜੋ ਉਹਨਾਂ ਨੇ ਦਿੱਤੀ ਹੈ ਉਹਦੇ ਤੇ ਬੇਸਡ ਹੈ। ਫਿਰ ਇੱਥੋਂ ਤੱਕ ਉਹ ਚਲਾ ਗਿਆ ਕਿ ਵੀ ਇਹ ਫਾਰਮਰਸ ਦੀ ਵੀ ਐਜੀਟੇਸ਼ਨ 'ਚ ਕੁਛ ਨਹੀਂ, ਪੈਂਪਰਡ ਫਾਰਮਰਸ ਨੇ। ਦੇਖੋ ਪੰਜਾਬ ਦੇ ਕਿਸਾਨਾਂ ਨੂੰ, ਉਹਨੂੰ ਅਜੇ ਵੀਰ ਜਾਖੜ ਨੂੰ ਕੋਟ ਕਰ ਰਿਹਾ ਇੰਡੀਅਨ ਐਕਸਪ੍ਰੈਸ ਨੂੰ ਕਿ ਪੰਜਾਬ ਨੂੰ ਜਿਹੜਾ ਐਨੂਅਲ MSP 60,000 ਕਰੋੜ ਦੀ ਮਿਲਦੀ ਹੈ ਜਿੰਨੀ ਕਿ ਮਨਰੇਗਾ ਦੀ ਐਲੋਗੇਸ਼ਨ ਵੀ ਨਹੀਂ ਹੈ ਔਰ ਉਹ ਕਿਸੇ ਹੋਰ ਕ੍ਰੌਪ ਦੇ ਉੱਤੇ ਅਵੇਲੇਬਲ ਨਹੀਂ ਹੈ। ਫਿਰ ਉਹਨੇ ਇਹ ਕਹਿ ਰਿਹਾ ਕਿ ਐਵਰੇਜ ਮੰਥਲੀ ਇਨਕਮ ਪਰ ਐਗਰੀਕਲਚਰ ਹਾਊਸਹੋਲਡ ਇਨ ਪੰਜਾਬ ਇਜ਼ 2.5 times ਹਾਇਰ ਦੈਨ ਦਾ ਇੰਡੀਅਨ ਐਵਰੇਜ, ਕਿ ਜਿਹੜਾ ਭਾਰਤੀ ਬਾਕੀ ਐਵਰੇਜ ਹੈ ਪੰਜਾਬ ਦੇ ਕਿਸਾਨਾਂ ਦੀ 2.5 ਗੁਣਾ ਜ਼ਿਆਦਾ ਆਮਦਨ ਹੈ। ਔਰ ਇਹ ਸਾਰਾ ਜਿਹੜਾ ਇਹ ਜਿਹੜੇ ਨੇ ਇਹ ਪੈਂਪਰਡ ਨੇ। ਫਿਰ ਮਾਸਤਾਰਾ ਸਿੰਘ ਨੂੰ ਕੋਟ ਕੀਤਾ ਹੈ ਕਿ ਮਾਸਤਾਰਾ ਸਿੰਘ ਕਹਿੰਦੇ ਸੀ ਸਿੱਖ ਵੀ ਹਿੰਦੂ ਹੀ ਨੇ, ਪਰ ਜੇ ਮੈਂ ਇਹ ਕਹਿ ਦਿੱਤਾ ਪਬਲਿਕਲੀ ਤਾਂ ਸਾਨੂੰ ਇੱਕਦਮ ਇਹ ਅਬਜ਼ੌਰਵ ਕਰ ਲੈਣ। ਸੋ ਮਤਲਬ ਤੁਸੀਂ ਇਹ ਦੇਖੋ ਵੀ ਇੰਨੀ ਮਿਸ ਇਨਫੋਰਮੇਸ਼ਨ, ਟਾਈਟਲ ਕੀ ਹੈ, ਬਿਗਨਿੰਗ ਕੀ ਹੈ, ਐਂਡ ਕੀ ਹੈ। ਔਰ ਫਿਰ ਉਸ ਸਾਰੇ ਨੇ ਜਿਹੜਾ ਉਹ ਸੁੰਦਰ ਜੀ ਔਰ ਦੂਸਰੇ ਨੂੰ ਕੋਟ ਕਰਕੇ ਕਲੋਜ਼ਿੰਗ ਕੀਤੀ ਹੈ ਫਲੀਇੰਗ ਪੰਜਾਬ, ਕਿ ਪੰਜਾਬ ਜਿਹੜਾ ਉਹ ਦੌੜ ਰਿਹਾ ਹੈ ਵਰਸ, ਪੰਜਾਬ ਯੰਗਰ ਜਨਰੇਸ਼ਨ ਇਜ਼ ਲੂਜ਼ਿੰਗ ਇੰਟਰਸਟ ਇਨ ਸਿੱਖਿਜ਼ਮ। ਹੁਣ ਇੱਕ ਪਾਸੇ ਇਹਨਾਂ ਦਾ ਇਹ ਕਹਿਣਾ ਹੈ ਕਿ ਜੀ ਰੈਡੀਕਲਿਜ਼ਮ ਆ ਗਿਆ ਯੂਥ 'ਚ, ਜਿਹੜੇ ਬਾਹਰ ਨੇ ਉਹ ਵੀ ਖਾਲਿਸਤਾਨੀ, ਪਰ ਇਹਦੇ ਤੋਂ ਕਹਾ ਰਹੇ ਨੇ ਜੀ ਸਿੱਖਾਂ ਦਾ, ਨੌਜਵਾਨਾਂ ਦਾ ਕੋਈ ਸਿੱਖੀ 'ਚ ਇੰਟਰਸਟ ਨਹੀਂ, ਉਹ ਸਿਰਫ ਇੱਥੋਂ ਪੰਜਾਬ 'ਚੋਂ ਨਿਕਲਣਾ ਚਾਹੁੰਦੇ ਨੇ ਔਰ ਉਹਨਾਂ ਦੀ ਕੋਈ ਐਗਰੀਕਲਚਰ ਜੋ ਬਾਹਰ ਜਾ ਕੇ ਟੈਕਸੀ ਡਰਾਈਵ ਕਰਨਗੇ ਮੈਨਹਟਨ 'ਚ ਔਰ ਉਹਨਾਂ ਦਾ ਸਨਫਲਾਵਰ ਫੀਲਡਸ ਦਾ, ਸੂਰਜਮੁਖੀ ਦੇ ਖੇਤਾਂ ਦਾ ਸੁਪਨਾ ਮਰ ਗਏ। ਕ੍ਰਿਸਚੀਅਨਿਟੀ ਵੀ ਤੇਜ਼ੀ ਨਾਲ ਆ ਰਹੀ ਹੈ। ਵੈਸਟਰਨ ਰਿਲੀਜਨ ਕੈਨ ਐਟ ਲੀਸਟ ਗੈਟ ਯੂ ਏ ਵੀਜ਼ਾ ਟੂ ਦਾ US, ਕਿ ਵੀ ਈਸਾਈ ਇਸ ਲਈ ਬਣ ਰਹੇ ਨੇ ਕਿ ਜੀ ਉਹਨਾਂ ਨੂੰ ਅਮਰੀਕਾ ਕੈਨੇਡਾ ਦਾ ਵੀਜ਼ਾ। ਕਿੰਨੇ ਅੱਜ ਤੱਕ ਤੁਸੀਂ ਦੇਖੇ ਨੇ ਜਿਹੜੇ ਸਿੱਖ ਈਸਾਈ ਬਣੇ ਨੇ ਜਾਂ ਈਸਾਈਆਂ ਦਾ ਕੋਈ ਕੋਟਾ ਰੱਖਿਆ, ਪਰ ਤੁਸੀਂ ਉਦੋਂ ਮਿਸ ਇਨਫੋਰਮੇਸ਼ਨ ਹੀ ਪਲਾਂਟ ਕਰਨੀ ਹੈ। ਔਰ ਇਹ ਉਹਨਾਂ ਨੇ ਕਿਹਾ ਜੀ ਇੰਨਾ, ਉਹ ਤਾਂ ਹੁਣ ਗੁਰੂ ਗੋਬਿੰਦ ਸਿੰਘ ਨੂੰ ਵੀ ਨਹੀਂ ਮੰਨਦੇ ਹੈ ਕਿਉਂਕਿ ਸਾਬਤ ਸੂਰਤ ਨਹੀਂ ਰਹੇ। ਔਰ ਇਹ ਜਿਹੜਾ ਉਹਨਾਂ ਨੇ ਐਕਸਟ੍ਰੀਮਿਸਟ ਐਲੀਮੈਂਟ ਆ ਗਏ ਸੀ SGPC ਦੇ ਵਿੱਚ ਵੀ, ਹੁਣ ਵੀ ਜਿਹੜੇ ਨੇ ਇਹ ਐਵੇਂ ਇੱਕ ਪ੍ਰਚਾਰ ਕੀਤਾ ਜਾ ਰਿਹਾ ਸਿੱਖਸ ਆਰ ਸਲੇਵ। ਔਰ ਐਡਿੰਗ ਟੂ ਪੰਜਾਬ's eternal tragic vaudeville is young Sikhs are instead doing exactly the opposite, leaving Punjab to its bloody fate and vanishing to Canada। ਜਿਹੜਾ ਕੈਨੇਡਾ ਲੱਗਾ ਨਾ ਉਹਨੂੰ ਕਨਾਡਾ ਕਹਿ ਕੇ ਸਪੈਲ ਹੀ ਡਿਫਰੈਂਟਲੀ ਕੀਤਾ ਹੈ। ਸੋ ਅਸੀਂ ਇਹ ਖਬਰਦਾਰ ਕਰਨਾ ਚਾਹੁੰਦੇ ਹਾਂ। ਅੱਜ ਹੀ ਸਾਡੇ ਇੱਕ ਭੈਣ ਜੀ ਦੀ ਕਾਲ ਵੀ ਆਈ, ਉਹ ਵਰਿਡ ਸੀ ਕਿ ਜੀ ਆਪਣੇ ਸਿੱਖਾਂ 'ਚ ਵੀ ਬਹੁਤ ਗਲਤ ਫਹਿਮੀਆਂ ਨੇ ਔਰ ਉਹਨਾਂ ਨੂੰ ਪੜ੍ਹੇ ਲਿਖਿਆਂ ਨੂੰ ਵੀ ਲੱਗਦਾ ਕਿ ਜੀ ਸਰਕਾਰੀ ਵਰਜਨ ਔਰ RSS ਵਰਜਨ ਹੈ। ਹੁਣ ਅਸੀਂ ਹਰ ਇੱਕ ਦੇ ਘਰ ਜਾ ਕੇ ਤਾਂ ਨਹੀਂ ਕਿਸੇ ਨੂੰ ਪੜ੍ਹਾ ਸਕਦੇ, ਲੇਕਿਨ ਅਸੀਂ ਇਹ ਜ਼ਰੂਰ ਆਪਣਿਆਂ ਨੂੰ ਜ਼ਰੂਰ ਕਹਿਣਾ ਚਾਹੁੰਦੇ ਹਾਂ ਕਿ ਵੀ ਇਹ ਖਬਰਦਾਰ ਵੀ ਹੋਵੋ। ਔਰ ਇਸ ਦਾ ਕਾਊਂਟਰ ਇਹ ਹੈ ਵੀ ਬੈਸਟ ਐਜੂਕੇਸ਼ਨ, ਸਾਡੇ ਬੱਚੇ ਬੱਚੀਆਂ ਵੀ ਜਿਹੜੇ ਨੇ ਉਹ ਇਸ ਫੀਲਡ ਦੇ ਵਿੱਚ ਕੱਲਾ ਡਾਕਟਰ ਇੰਜੀਨੀਅਰ ਬਹੁਤ ਹੋ ਗਏ, ਇਹ ਜਰਨਲਿਜ਼ਮ ਹੈ, ਰਾਈਟਰਸ ਨੇ, ਆਰਟਿਸਟ ਨੇ, ਅਟਰਨੀਜ਼ ਨੇ, ਇਹ ਸਾਰਾ ਪਾਰਟ ਜਿਹੜਾ ਹੈ ਉਹ ਜ਼ਰੂਰੀ ਹੈ। ਸੋ ਅਸੀਂ ਤਾਂ ਇਹ ਖਬਰਦਾਰੀ ਦੀ ਲਾਈਨ ਹੀ ਹੈ ਕਿ ਜੇ ਇੱਕ ਪਾਸੇ ਪੋਜ਼ਿਟਿਵਿਟੀ ਚੱਲ ਰਹੀ ਹੈ ਤੇ ਦੂਜੇ ਪਾਸੇ ਇਹ ਬੀਨੂ ਕੇ ਜੌਨ ਵਰਗੇ ਜਿਹੜੇ ਨੇ ਉਹਨਾਂ ਤੋਂ ਫੁੱਲ ਸਕੇਲ ਜਿਹੜਾ ਹੈ ਉਹ
ਜ਼ਹਿਰ ਲਪੇਟਿਆ ਹੋਇਆ ਗੁੜ ਦੇ ਜਾਂ ਮਿਠਾਸ ਦੇ ਆਲੇ ਦੁਆਲੇ ਇਹ ਵੀ ਪਰੋਸਿਆ ਜਾ ਰਿਹਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬੜੇ ਰਹਿਣਾ ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਐਨਵਲ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਭਾਰਤ ਵਿੱਚ ਸਿੱਖਾਂ ਤੇ ਮੁਸਲਮਾਨਾਂ ਦੀ ਹਾਲਤ ਇਸ ਵੇਲੇ ਗੁਲਾਮਾਂ ਵਰਗੀ ਹੈ ਔਰ ਪਿਛਲੇ 24 ਘੰਟੇ ਵਿੱਚ ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਅਸਾਮ ਨਾਲ ਸੰਬੰਧਿਤ 3 ਖਬਰਾਂ ਇਸ ਮੰਦ ਦਸ਼ਾ ਵੱਲ ਇਸ਼ਾਰਾ ਕਰਦੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਇਹਨਾਂ ਖਬਰਾਂ ਬਾਰੇ? ਦੇਖੋ ਇੰਨਾ ਕੁਛ ਹੈ ਜਿਹੜਾ ਉੱਥੋਂ ਦੇ ਮੀਡੀਆ 'ਚ ਕਦੇ ਆਂਦਾ ਹੀ ਨਹੀਂ ਜਾਂ ਆਣ ਹੀ ਨਹੀਂ ਦਿੱਤਾ ਜਾਂਦਾ, ਪਰ ਤੁਸੀਂ ਜਦੋਂ ਰੂਟੀਨ 'ਚ ਵੀ ਦੇਖਦੇ ਹੋ ਉਹਨਾਂ ਦੇ ਮੀਡੀਆ ਦੀਆਂ ਖਬਰਾਂ ਦੇ ਉੱਤੇ ਅਸੀਂ ਗੱਲ ਕਰ ਰਹੇ ਹੁੰਦੇ ਹਾਂ ਜਾਂ ਕਿਸੇ ਇੰਟਰਨੈਸ਼ਨਲ ਪਬਲੀਕੇਸ਼ਨ ਦੀ ਗੱਲ ਹੁੰਦੀ ਹੈ। ਪਹਿਲੀ ਖਬਰ ਜਿਹੜੀ ਮੇਰੀ ਨਜ਼ਰਾਂ 'ਚੋਂ ਗੁਜ਼ਰੀ ਧਰਮਸ਼ਾਲਾ ਡੇਟ ਲਾਈਨ ਦੇ ਨਾਲ, ਫਗਵਾੜਾ ਟੂਰਿਸਟ ਬੀਟਨ ਟੂ ਡੈਥ ਇਨ ਹਿਮਾਚਲ ਪ੍ਰਦੇਸ਼ ਧਰਮਸ਼ਾਲਾ। ਔਰ ਇਹ ਖਬਰ ਹੈ ਕਿ ਇੱਕ ਪੰਜਾਬ ਦਾ ਟੂਰਿਸਟ ਫਗਵਾੜੇ ਦਾ ਨਵਦੀਪ ਸਿੰਘ, ਉਸ ਨੂੰ ਲੋਕਲ ਲੋਕਾਂ ਨੇ ਪਾਕਸੂਨਾਥ, ਇਹ ਮੈਕਲੋਡਗੰਜ ਹੈ ਧਰਮਸ਼ਾਲਾ ਲੋਅਰ ਸਿਟੀ ਤੋਂ 6-7 ਕਿਲੋਮੀਟਰ ਉੱਪਰ, ਜਿੱਥੇ ਦਲਾਈ ਲਾਮੇ ਦਾ ਹੈੱਡਕੁਆਟਰ ਹੈ, ਉੱਥੇ ਇੱਕ ਨੈਚੁਰਲ ਸਪਰਿੰਗ ਹੈ ਪਾਣੀ ਦਾ, ਜਿਸ ਦਾ ਵਾਟਰ ਸਪਲਾਈ ਵੀ ਹੁੰਦੀ ਹੈ। ਬਹੁਤ ਵਾਰੀ ਐਜ਼ ਏ ਪਿਕਨਿਕ ਸਪਾਟ ਮੈਨੂੰ ਵੀ ਕਈ ਵਾਰ ਉੱਥੇ ਜਾਣ ਦਾ ਮੌਕਾ ਬਣਿਆ ਔਰ ਜਿਹੜੇ ਟੂਰਿਸਟ ਨੇ ਉਹਨਾਂ ਦੇ ਲਈ ਉਹ ਇੱਕ ਅਟਰੈਕਟਿਵ ਸਾਈਟ ਹੁੰਦਾ। ਸੋ ਉਹਦੇ ਹਵਾਲੇ ਨਾਲ ਹੀ ਹੈ ਕਿ ਭਾਈ 33 ਸਾਲਾ ਗੁਰੂ ਤੇਗ ਬਹਾਦਰ ਨਗਰ ਫਗਵਾੜੇ ਦਾ ਇਹ ਵਸਨੀਕ ਸਿੱਖ ਲੜਕਾ ਨਵਦੀਪ ਸਿੰਘ, ਇਹ ਜਦੋਂ ਆਪਣੀ ਗੱਡੀ ਉੱਥੇ ਪਾਰਕ ਕਰ ਰਿਹਾ ਸੀ ਤੇ ਲੋਕਲ ਜਿਹੜੇ ਨੇ ਉਹਨਾਂ ਦੇ ਨਾਲ ਕੋਈ ਜ਼ਬਾਨੀ ਕਲਾਮੀ ਆਰਗੂਮੈਂਟ ਹੋਇਆ। ਸਾਰੇ ਟੈਕਸੀ ਰਿਪੋਰਟਰ ਔਰ ਦੂਸਰੇ ਵੀ ਇਕੱਠੇ ਹੋ ਗਏ ਔਰ ਜਿਹੜੇ ਨੇ ਉਹ ਦੁਕਾਨਦਾਰ ਜਿਹੜਾ ਚਾਹ ਵਾਲਾ ਸੀ ਉਹਨਾਂ ਨੇ 7-8 ਬੰਦਿਆਂ ਨੇ ਉਹਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਔਰ ਇਸ ਦੇ ਥੱਲੇ ਹੈ ਜੀ ਕੇਸ ਰਜਿਸਟਰ ਹੋ ਗਿਆ। ਇਹ ਹੁਣ ਕੱਲਾ ਵਾਕਿਆ, ਹੁਣ ਇਹ ਹਿਮਾਚਲ ਧਰਮਸ਼ਾਲਾ ਪਠਾਨਕੋਟ ਤੋਂ ਜਿਹੜਾ ਬਾਰਡਰਿੰਗ ਚੱਕੀ ਹੈ, ਚੱਕੀ ਬ੍ਰਿਜ ਹੈ, ਆਲਮੋਸਟ 80 ਕਿਲੋਮੀਟਰ ਚੱਕੀ ਤੋਂ ਹੈ। ਹੁਣ ਇਹ ਮਨੀਪੁਰ ਜਾਂਦਿਆਂ 'ਚ ਕੀ ਹੁੰਦਾ, ਮਨਾਲੀ 'ਚ ਕੀ ਹੋਇਆ, ਕੁੱਲੂ 'ਚ ਕੀ ਹੋਇਆ, ਮਨੀਕਰਨ ਦੇ ਗੁਰਦੁਆਰੇ ਤੇ ਅਟੈਕ ਹੋਇਆ। ਸੋ ਇਹ ਖਬਰ ਹਾਲਾਂਕਿ ਕਿਵੇਂ ਲੱਗ ਗਈ ਇਹ ਵੀ ਹੈਰਾਨੀ ਹੈ, ਲੇਕਿਨ ਇਵੇਂ ਦੀਆਂ ਘਟਨਾਵਾਂ ਇਹ ਜਿਹੜੇ ਟੂਰਿਸਟ ਜਾਂ ਦੂਜੇ ਜਾਂਦੇ ਨੇ, ਸਿੱਖ ਖਾਸ ਤੌਰ ਤੇ ਯੰਗ ਸਿੱਖ ਹੋਏਗਾ, ਰਿਵੈਂਜ ਦੇ ਵਿੱਚ ਹੀ ਉਹਨਾਂ ਨੇ ਕੁੱਟ-ਕੁੱਟ ਕੇ ਉਸ ਨੂੰ ਮਾਰ ਦਿੱਤਾ। ਫਿਰ ਅਸੀਂ ਹੁਣ ਜਦੋਂ ਕਸ਼ਮੀਰ ਦੀ ਲੀਡਰਸ਼ਿਪ ਦੀ ਗੱਲ ਹੁੰਦੀ ਹੈ ਤਾਂ ਮੈਂ ਸਭ ਤੋਂ ਹੁੰਦਾ ਉਹ ਮਰਹੂਮ ਨੇ ਸੈਯਦ ਅਲੀ ਸ਼ਾਹ ਗਿਲਾਨੀ, ਓਲਡ ਮੈਨ, ਸਿਰੜੀ, ਵੈਲ ਰੈਡ, ਪੂਰਾ ਲਰਨਡ ਸਕਾਲਰ। ਹੁਣ ਜੋ ਕੁਛ ਇਹ ਜੰਮੂ ਕਸ਼ਮੀਰ 'ਚ ਕਰ ਰਹੇ ਨੇ, ਜਿਵੇਂ ਉਹਨਾਂ ਨੇ ਅਬਦੁੱਲਾ ਫੈਮਿਲੀ ਜਾਂ ਦੂਜੀ ਤੀਜੀ, ਇਹ ਤਾਂ ਸਰਕਾਰ ਦੇ ਜਾਂ ਤਖਤ ਦੇ ਨੇੜੇ ਹੀ ਰਹਿੰਦੇ ਨੇ, ਇਹਨਾਂ ਨੇ ਤਾਂ ਕੰਪਰੋਮਾਈਜ਼ ਕਰਨੇ ਨੇ। ਪਰ ਜਿਹੜੇ ਹੁਰੀਅਤ ਕਾਨਫਰੰਸ ਸੀ ਸੈਯਦ ਅਲੀ ਸ਼ਾਹ ਗਿਲਾਨੀ ਦੇ ਥੱਲੇ ਜਾਂ ਈਵਨ ਉਹਨਾਂ ਦੀ ਮੋਡਰੇਟ ਜਿਹੜੀ ਫੈਕਸ਼ਨ ਮੀਰ ਵਾਇਜ਼ ਉਮਰ ਫਾਰੂਕ, ਉਹਨਾਂ ਨੂੰ ਵੀ ਕਿੰਨਾ ਡਰਾ ਦਿੱਤਾ ਹੈ, ਕਿਸ ਹੱਦ ਤੱਕ ਉਹਨਾਂ ਦੇ ਉੱਤੇ ਜ਼ੁਲਮ, ਕੇ ਵੀ ਉਹਨਾਂ ਦੇ ਪਰਿਵਾਰਾਂ ਦੀਆਂ ਬੱਚੀਆਂ ਪਬਲਿਕ ਪਲੇਟਫਾਰਮ ਦੇ ਉੱਤੇ ਮੀਡੀਆ ਦੇ ਵਿੱਚ ਸਟੇਟਮੈਂਟਾਂ ਦੇ ਰਹੀਆਂ ਕਿ ਜੀ ਸਾਡਾ ਆਪਣੇ ਦਾਦੇ ਦੇ ਜਾਂ ਆਪਣੇ ਜਿਹੜਾ ਵੀ ਰਿਸ਼ਤੇਦਾਰ ਹੈ ਉਹਦੀ ਵੱਖਵਾਦੀ ਆਈਡੀਓਲੋਜੀ ਨਾਲ ਕੋਈ ਸਬੰਧ ਨਹੀਂ ਹੈ। ਔਰ ਉਹਨੂੰ ਫਿਰ ਇਹ ਯਕੀਨੀ ਬਣਾਉਂਦੇ ਨੇ, ਪੀਟੀਆਈ ਨਿਊਜ਼ ਲਾ ਕੇ ਉਹਨਾਂ ਬੀਬੀਆਂ ਦੀ ਫੋਟੋ ਵੀ ਲਾਈ ਹੋਈ ਔਰ ਖਬਰ ਹੈ ਸ਼ਾਬੀਰ ਸ਼ਾਹ's daughter, Sayyid Gilani's granddaughter distance themselves from separatist ideology. In identical public notices published in local newspapers, they distance themselves from separate politics. और ਉਹਦੇ 'ਚ ਉਹਨਾਂ ਨੇ ਕਿਹਾ ਹੁਣ ਉਹ ਸ਼ਾਬੀਰ ਅਹਿਮਦ ਸ਼ਾਹ ਜੇਲ੍ਹ ਦੇ ਵਿੱਚ ਬੈਠਾ, ਉਹਦੀ ਡਾਟਰ ਸਮਾ ਸ਼ਾਬੀਰ ਔਰ ਪਾਕਿਸਤਾਨ ਦੇ ਸੈਯਦ ਅਲੀ ਸ਼ਾਹ ਗਿਲਾਨੀ ਦੀ ਗ੍ਰੈਂਡ ਡਾਟਰ ਰੂਵਾ ਸ਼ਾਹ ਨੇ ਪਬਲਿਕ ਨੋਟਿਸ ਰਾਹੀਂ ਕਿਹਾ ਜੀ ਸਾਡਾ
ਕੋਈ ਵੀ ਜਿਹੜਾ ਅਲਗਾਵਾਦ ਨਾਲ ਕੋਈ ਸਬੰਧ ਨਹੀਂ ਹੈ। ਅਸੀਂ ਸੋਵਰਨਟੀ ਆਫ ਇੰਡੀਆ 'ਚ ਇੰਡੀਅਨ ਯੂਨੀਅਨ ਦੀ ਯਕੀਨ ਕਰਦੇ ਹਾਂ। ਔਰ ਲੋਕਲ ਨਿਊਜ਼ਪੇਪਰ 'ਚ ਉਹਨਾਂ ਨੇ ਇਹ ਪੂਰੇ ਨੋਟਿਸ ਛਪਵਾਏ ਨੇ, ਜਿਵੇਂ ਉਹ ਹੁੰਦਾ ਸੀ ਕਿ ਜੀ ਇਹ ਸਾਡਾ ਮੁੰਡਾ ਸਾਡੇ ਕਹਿਣੇ ਤੋਂ ਬਾਹਰ ਹੈ, ਇਸ ਲਈ ਦੇ ਨਾਲ ਸਾਡਾ ਕੋਈ ਸਬੰਧ ਨਹੀਂ ਹੈ। ਹੁਣ ਇਹ ਰੂਬਾ ਸ਼ਾਹ ਜਿਹੜੀ ਡਾਟਰ ਹੈ ਗਿਲਾਨੀ ਦੇ ਸਨ ਇਨ ਲਾਅ ਅਲਤਾਫ ਅਹਿਮਦ ਦੀ, ਉਹਨੇ ਕਿਹਾ ਕਿ ਜੀ ਉਹਨਾਂ ਦੀ ਕੋਈ ਹਮਦਰਦੀ ਨਹੀਂ ਹੈ ਹੁਰੀਅਤ ਕਾਨਫਰੰਸ ਨਾਲ। ਆਈ ਐਮ ਏ ਲੋਇਲ ਸਿਟੀਜ਼ਨ ਆਫ ਇੰਡੀਆ, not affiliated with any organization or association which has an agenda against the Union of India. I owe allegiance to the constitution of my country, India. ਇਹ ਹੁਣ ਸੈयद ਅਰੀਸ਼ਾ ਗਿਲਾਨੀ ਦੀ ਦੋਤੀ ਕਹਿ ਰਹੀ ਹੈ। ਹੁਣ ਕਿੰਨਾ ਪ੍ਰੈਸ਼ਰ ਹੋਏਗਾ, ਕਿਵੇਂ ਇਹਨਾਂ ਬੱਚੀਆਂ ਨੂੰ ਕਿੰਨਾ ਖੌਫਜ਼ਦਾ ਕੀਤਾ ਹੋਏਗਾ ਕਿ ਮਾਵਾਂ ਨੇ ਜਾਂ ਉਹਨਾਂ ਦੇ ਜਿਹੜੇ ਉਹਨਾਂ ਹੀ ਕਿਹਾ ਹੋਣਾ ਵੀ ਰੱਬ ਦਾ ਵਾਸਤਾ ਕੋਈ ਨਹੀਂ, ਤੁਸੀਂ ਲਿਖਣ ਨਾਲ ਕਹਿਣ ਨਾਲ ਕੋਈ ਲਾਇਲ ਨਹੀਂ ਹੋ ਜਾਂਦੇ। ਇਹ ਹੈ ਜਦੋਂ ਤੁਸੀਂ ਹੁਣੇ ਉਹ ਕਸ਼ਮੀਰ ਹੈ ਜਿੱਥੇ 95% ਆਬਾਦੀ ਮੁਸਲਮਾਨਾਂ ਦੀ, ਉੱਥੇ ਕਿਸ ਕਿਸਮ ਦਾ ਖੌਫ ਹੈ। ਅਸਾਮ ਹੁਣ ਉਹ ਸੂਬਾ ਹੈ ਜਿੱਥੇ ਆਲਮੋਸਟ 40% ਮੁਸਲਮਾਨਾਂ ਦੀ ਪਾਪੂਲੇਸ਼ਨ ਹੈ, ਔਰ ਉਹਦੀ ਖਬਰ ਹੈ ਅਸਾਮ ਯੂਨੀਵਰਸਿਟੀ apologizes for showing Muslims as criminals. ਦੇਖੋ Bodoland University's Department of Geography organized a cultural rally on March 16 portraying various social facets. ਉਹਦੇ 'ਚ ਉਹਨਾਂ ਨੇ ਮੁਸਲਮਾਨੀ ਟੋਪੀ ਹੈ, ਬੀਅਰਡ ਹੈ, ਉਹਨੂੰ ਕੁੱਟਦਾ ਜਾ ਰਿਹਾ ਹੈ ਇੱਕ ਹਿੰਦੂ, ਔਰ ਉਹ ਦੱਸ ਰਹੇ ਨੇ ਜੀ ਆਤੰਕਵਾਦੀ ਨੇ। ਇਹ ਜਦੋਂ ਸਟੂਡੈਂਟਸ ਨੇ ਹੁਣ ਪ੍ਰੋਟੈਸਟ ਕੀਤਾ ਤਾਂ ਉਹਨੇ ਵੀਸੀ ਨੇ ਕਿਹਾ ਜੀ ਹਾਂ ਇਹ ਸੈਂਸਿਟੀਵਿਟੀ ਦੀ ਕਮੀ ਹੈ, ਅੱਗੋਂ ਅਸੀਂ ਧਿਆਨ ਰੱਖਾਂਗੇ। ਸੋ ਇਹ ਉੱਥੇ ਵਾਪਰ ਰਿਹਾ ਪੰਜਾਬ ਤੋਂ 85 ਕਿਲੋਮੀਟਰ ਦੂਰ ਇੱਕ ਯੰਗ ਸਿੱਖ ਨੌਜਵਾਨ ਨੂੰ ਕੁੱਟ-ਕੁੱਟ ਕੇ 8-10 ਦੀ ਹਿੰਦੂ ਭੀੜ ਮਾਰ ਰਹੀ ਹੈ। ਕਸ਼ਮੀਰ ਜਿੱਥੇ 95% ਮੁਸਲਮਾਨ ਨੇ, ਉਹਨਾਂ ਦੀਆਂ ਬੱਚੀਆਂ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਨੇ, ਸੈयद ਅਲੀ ਸ਼ਾਹ ਗਿਲਾਨੀ ਦੀ ਮਈਅਤ ਨੂੰ ਵੀ ਰੋਲਿਆ ਗਿਆ ਸੀ, ਉਹਨਾਂ ਦੇ ਨਾਲ ਕੀ ਸਲੂਕ ਹੋ ਰਿਹਾ। ਤੇ ਅਸਾਮ ਜਿੱਥੇ 40% ਮੁਸਲਮਾਨ ਨੇ, ਉਹਨਾਂ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਉਹਨਾਂ ਨੂੰ ਜਿਹੜਾ ਪ੍ਰੋਜੈਕਟ ਕੀਤਾ ਜਾ ਰਿਹਾ ਕਿ ਵੀ ਤੁਸੀਂ ਜਿਹੜਾ ਉਹ ਦਹਿਸ਼ਤਗਰਦ ਹੋ। ਹੋਰ ਗੁਲਾਮੀ ਕਿਹਨੂੰ ਕਹਿੰਦਾ ਜੀ। ਰਾਸਾ ਤਾਂ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਵੀਰ ਜਿਹੜੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਹਰਦੀਪ ਸਿੰਘ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਇੰਦਰਜੀਤ ਸਿੰਘ ਸੰਧੂ, ਐਮ ਕੌਰ, ਸੁਖਜਿੰਦਰ ਜੱਸਰ, ਫਿਰ ਇਸੇ ਤਰ੍ਹਾਂ ਲਖਵਿੰਦਰ ਸਿੰਘ ਔਲਖ, ਡਾਕਟਰ ਪਰਮਜੀਤ ਸਿੰਘ ਸਮਰਾ ਜੀ, ਲਖਦੀਪ ਸਿੱਧੂ ਜੀ, ਹਰਮਨ ਪੰਨੂ ਜੀ, ਫਿਰ ਇਸੇ ਤਰ੍ਹਾਂ ਜ਼ੁਲਫਿਕਾਰ ਅਹਿਮਦ ਜੀ, ਔਰ ਇਹ ਸਾਨੂੰ ਸਾਰੇ ਜਿਹੜੇ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਐਂਡ ਜ਼ੁਲਫਿਕਾਰ ਅਹਿਮਦ ਜੀ ਕਹਿੰਦੇ ਡਾਕਟਰ ਸਾਹਿਬ, ਔਰ ਨੀਲਮ ਕੌਰ ਜੀ ਮੇਰੇ ਵੱਲੋਂ ਬਹੁਤ ਬਹੁਤ ਸਲਾਮ, ਲਵ ਫਰੋਮ ਸਪੇਨ ਤੋਂ ਉਹਨਾਂ ਨੇ ਸਾਨੂੰ ਲਿਖਿਆ। ਔਰ ਡਾਕਟਰ ਪਰਮਜੀਤ ਸਿੰਘ ਸਮਰਾ ਜੀ ਕਹਿੰਦੇ ਨੇ ਕਿ TV 84 ਪੰਜਾਬ ਦੀ ਆਵਾਜ਼ ਸੰਸਾਰ ਵਿੱਚ ਦਾ ਗਲੋਬਲ ਵੌਇਸ ਆਫ ਪੰਜਾਬ। ਸੋ ਸਿੰਘ ਗਰਚਾ ਜੀ ਵੀ, ਔਰ ਫਿਰ ਇਸੇ ਤਰ੍ਹਾਂ ਸੁਰਮੁਖ ਮੁੰਦਰਾ ਜੀ ਵੀ, ਫਿਰ ਸਿੰਘ ਨਵਜੋਤ ਜੀ ਵੀ ਸਾਨੂੰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਔਰ ਫਤਿਹ ਬੁਲਾਉਂਦੇ ਨੇ। ਔਰ ਐਸ ਕੌਰ ਜੀ ਕਹਿੰਦੇ ਨੇ ਕਿ ਘਰ ਮੇਂ घुस के मारा, फिर अगले भी घर में घुस के चक के लैके जाणगे। ये जे कहते कि हुण तां इंडिया किस जोग दे अंडर आ गया लगदा, आई डोंट नो की कहना चाहते ने। फिर उन्होंने कहा कि वाहिगुरू जी अपने खालसा पंथ नूं चढ़दी कला विच रखियो जी। फिर एस कौर जी कहते असीं लोग भी उदों TV मोरे बैठ के इन्हां नूं भौंकदे सुनदे सी, ਇੰਨੀ ਸ਼ਰਧਾ ਨਾਲ ਤਾਂ ਕਦੇ ਕਿਸੇ ਪ੍ਰਚਾਰਕ ਨੂੰ ਨਹੀਂ ਸੁਣਿਆ ਅੱਜ ਤੱਕ, ਹੁਣ ਅੰਨਾ ਕਿੱਥੇ ਮਰ ਗਿਆ। ਔਰ ਗੁਰਨਾਮ ਸਿੰਘ ਜੀ ਕਹਿੰਦੇ ਹੁਣ ਇਹਨੂੰ ਵੀ NSA ਲਗਾ ਕੇ ਡਿਬਰੂਗੜ੍ਹ ਭੇਜ ਦਿਓ, ਵਧੀਆ ਹੋਵੇਗਾ। ਸੋ ਅਵਤਾਰ ਸਿੰਘ ਜੀ, ਫਿਰ ਇਸ ਤਰ੍ਹਾਂ ਗੁਰਨਾਮ ਸਿੰਘ ਜੀ, ਫਿਰ ਕਹਿੰਦੇ ਨੇ ਕਿ ਗੁਰਨਾਮ ਸਿੰਘ ਜੀ ਕਹਿੰਦੇ ਕਿ ਜਿਸ ਰੋਗ ਨਾਲ ਬੱਕਰੀ ਮਰੀਗੀ ਉਹੇ ਰੋਗ ਨਾਲ ਪਸ਼ੋਰੇ ਨੂੰ, ਉਹੀ ਰੋਗ ਪਸ਼ੋਰੇ ਨੂੰ, ਪਠੋਰੇ ਨੂੰ ਬੱਕਰੀ ਦਾ ਬੱਚਾ। ਹਾਂਜੀ। ਸਰਬਜੀਤ ਸਿੰਘ ਗਿੱਲ ਤਹਿਕੀਕਾਤ ਕਹਿੰਦੇ ਨੇ ਕਿ ਕੁਲਦੀਪ ਕੌਰ ਜੀ, ਜਸਵੀਰ ਸਿੰਘ ਗਰੇਵਾਲ, ਫਿਰ ਇਸੇ ਤਰ੍ਹਾਂ ਸੁਖਦੇਵ ਸਿੰਘ ਜੀ, ਜਿਤ ਸਿੰਘ ਜੀ, ਫਿਰ ਧਰਮ ਸਿੰਘ ਜੀ, ਔਰ ਫਿਰ ਇਸੇ ਤਰ੍ਹਾਂ ਐਚ ਜੀ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਐਚ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਐਵਰੀ ਮਾਰਨਿੰਗ ਆਲਵੇਜ਼ ਵੇਟ ਫॉर ਦਿਸ ਪ੍ਰੋਗਰਾਮ, ਸੀਮਸ ਆਵਰ ਪ੍ਰੋਗਰਾਮ ਓਨਲੀ। ਜੀ ਡਾਕਟਰ ਸਾਹਿਬ ਸਾਰਿਆਂ ਨੂੰ ਬਹੁਤ ਸ਼ੁਕਰੀਆ। ਫੇਸਬੁੱਕ ਤੇ ਅੱਜ ਮੈਸੇਜ ਜ਼ਿਆਦਾ ਨਹੀਂ ਨੇ ਜੀ। ਦਵਿੰਦਰ ਸਿੰਘ, ਹਰਮਿੰਦਰ ਸਿੰਘ, ਸੋਹਣ ਸਿੰਘ ਮਾਇਲ, ਮੁਹੰਮਦ ਅਨਵਰ, ਜਗਦੀਪ ਸਿੰਘ ਸੰਧੂ, ਜਸਪੀਰ ਸਿੰਘ, ਸੋਹਣ ਸਿੰਘ ਮਾਇਲ, ਇਹਨਾਂ ਸਾਰਿਆਂ ਨੇ ਫਤਿਹ ਬੁਲਾਈ ਹੈ। ਸੋਹਣ ਸਿੰਘ ਮਾਇਲ ਕਹਿੰਦੇ ਨੇ ਡਾਕਟਰ ਸਾਹਿਬ ਜੀ ਕੰਜਰੀਵਾਲ ਨੂੰ NSA ਲਾ ਕੇ ਅਸਾਮ ਵਿੱਚ ਸਿੰਘਾਂ ਕੋਲ ਭੇਜਣ ਤਾਂ ਕਿ ਥੋੜੀ ਬਹੁਤ ਇਸ ਦੀ ਸੇਵਾ ਕਰਨ। ਰਾਜਵਿੰਦਰ ਸਿੰਘ ਕਹਿੰਦੇ ਨੇ ਡਾਕਟਰ ਸਾਹਿਬ ਰਿਗਾਰਡਿੰਗ ਰॉस ਏਜੰਟ ਰਿਪੋਰਟ, terrorist
Indian state just want to find out US response. But I think US does not respond like that. Just India wanted to know the evidence in New York court, US disclosing nothing. ਕਿ ਇਹ ਜਿਹੜੀ ਬਲੂਮਬਰਗ 'ਚ ਜਿਹੜੀ ਲੀਕ ਰਿਪੋਰਟ ਹੈ ਕਿ ਵੀ ਰੋਗ ਐਲੀਮੈਂਟ ਸੀ, ਕੋਈ ਉਹਨਾਂ ਦਾ ਅਦਰਵਾਈਜ਼ ਨਹੀਂ ਸੀ। ਸੋ ਉਹਨਾਂ ਦਾ ਕਹਿਣਾ ਹੈ ਕਿ ਵੀ ਇਹ ਇੰਡੀਆ ਜਿਹੜਾ ਉਹ ਜਾਣਨਾ ਚਾਹੁੰਦਾ ਹੈ ਵੀ ਯੂਐਸ ਕਿਵੇਂ ਕਰੇਗਾ, ਔਰ ਨਿਊਯਾਰਕ ਐਵੀਡੈਂਸ ਦੇਖਣਾ ਚਾਹੁੰਦੇ ਨੇ, ਔਰ ਅਮਰੀਕਾ ਨੇ ਕੁਛ ਨਹੀਂ ਦਿਖਾਇਆ। ਕੁਆਇਟ ਪੋਸੀਬਲ ਹੈ, ਲੇਕਿਨ ਇਹ ਆਉਣ ਵਾਲੇ ਦਿਨਾਂ 'ਚ ਦੇਖਿਆ ਜਾਏਗਾ ਜਦੋਂ ਕਿ ਨਿਖਿਲ ਗੁਪਤਾ ਦੀ ਐਕਸਟ੍ਰੈਡੀਸ਼ਨ ਹੁੰਦੀ ਹੈ। ਕਿ ਪਰ ਸਾਡੀ ਇਹੀ ਹੋਏਗੀ ਕਿ ਜੇ ਹੈ ਵੀ ਹੈ, ਉਹਨਾਂ ਨੇ ਤਾਂ ਇਹੀ ਕਹਿਣਾ ਹੈ, ਜੋ ਆਪਣੀ ਕਮੇਟੀ ਬਣਾਈ ਹੈ ਉਹਨੂੰ ਹੈ ਵੀ ਅਮਰੀਕਾ ਲਿਆਓ, ਪ੍ਰੋਸੀਕਿਊਟ ਇੱਥੇ ਕਰੋ ਇਸ ਸਿਸਟਮ। ਮੁਹੰਮਦ ਅਨਵਰ, ਸੋਹਣ ਸਿੰਘ ਮਾਇਲ, ਰਾਜਵਿੰਦਰ ਸਿੰਘ, ਦੀਪ ਸਿੰਘ ਹੋਰਾਂ ਨੇ ਇੱਕ ਜਿਹੜੀ ਅਸੀਂ ਡਾਕੂਮੈਂਟਰੀ ਦਾ ਜ਼ਿਕਰ ਕੀਤਾ ABC ਦਾ, ਅਡਵਾਨੀ ਡਾਇਸ, ਪਰ ਉਹਦੀ ਜਿਹੜੀ ਪ੍ਰੋਡਿਊਸਰ ਹੈ ਇਸ ABC ਦੀ ਡਾਕੂਮੈਂਟਰੀ ਦੀ, ਉਹ ਬੀਬੀ ਨਾਓਮੀ ਸੈਲਵਰਥ ਨਾਮ ਹੈ, ਉਹਨਾਂ ਦੀ ਚੜ੍ਹਦੀ ਕਲਾ ਦੀ ਕੀਤੀ ਹੈ। ਔਰ ਦੀਪ ਸਿੰਘ ਹੋਰਾਂ ਨੇ ਫਿਰ ਆਜ਼ਾਦ ਪੰਜਾਬ, ਆਜ਼ਾਦ ਕਸ਼ਮੀਰ ਕਿਹਾ। ਰਾਜਵਿੰਦਰ ਸਿੰਘ ਕਹਿੰਦੇ ਨੇ, ਆਈ ਵੰਡਰ what happened with our brother Jathedar Nijjar was let it happen by Canada so they can get the terrorist Indian state because they know they are dealing with pathetic lawyers and criminal killers. ਦੇਖੋ ਇਹ ਅਜੇ ਤੱਕ ਵੀ ਥੋੜਾ ਜਿਹਨੂੰ ਤੁਸੀਂ ਕਹਿੰਦੇ ਹੋ ਵੀ ਰਹੱਸ ਦੇ ਘੇਰੇ 'ਚ ਹੈ ਕਿ ਜੇ ਸੀਸਸ ਖੁਦ 48 ਘੰਟੇ ਪਹਿਲਾਂ ਸੱਦ ਕੇ ਹਰਦੀਪ ਸਿੰਘ ਨਿੱਜਰ ਨੂੰ ਵਾਰਨ ਕਰਦੇ ਨੇ ਤੇ ਕਿ ਵੀ ਤੇਰੀ ਜਾਨ ਨੂੰ ਖਤਰਾ ਹੈ, ਉਹਨੂੰ ਪ੍ਰੋਟੈਕਟ ਕਿਉਂ ਨਹੀਂ ਕੀਤਾ ਗਿਆ। ਔਰ ਹੁਣ ਜਦੋਂ ਕਿ ਸਾਹਮਣੇ ਹੈ, ਆਸਟ੍ਰੇਲੀਆ ਦੇ ਵੀ ਏਜੰਸੀਆਂ ਬਿਫੋਰ ਉੱਥੋਂ ਦੇ ਐਕਟਿਵਿਸਟ ਨੂੰ ਵਾਰਨ ਕਰ ਰਹੀਆਂ ਸੀ, ਅਮਰੀਕਾ ਵਾਲੀਆਂ ਵੀ ਕਰ ਰਹੀਆਂ ਸੀ, ਤੇ ਐਸਾ ਕੀ ਸੀ ਕਿ ਹਰਦੀਪ ਸਿੰਘ ਨਿੱਜਰ ਨੂੰ ਜਿਹੜਾ ਪ੍ਰੋਟੈਕਟ ਨਹੀਂ ਕੀਤਾ ਗਿਆ। ਔਰ ਜਿਹੜੀ ਗੱਲ ਰਾਜਵਿੰਦਰ ਸਿੰਘ ਨੇ ਕਹੀ ਹੈ, ਇਸ ਨੂੰ ਨਕਾਰਿਆ ਨਹੀਂ ਜਾ ਸਕਦਾ ਕਿ ਅਲਟੀਮੇਟਲੀ ਜੇ ਕੋਈ ਸਬੂਤ ਚਾਹੀਦਾ ਸੀ ਤੇ ਉਹ ਸਬੂਤ ਤੱਕ ਜੇ ਇੱਕ ਬੇਗੁਨਾਹ ਦੀ ਜਾਨ ਵੀ ਜਾਂਦੀ ਹੈ ਤੇ ਇਹ ਹੁਣ ਕੈਨੇਡਾ ਵੀ ਜਵਾਬਦੇਹ ਹੋਏਗਾ ਇਸ ਸਾਰੇ ਲਈ ਜਦੋਂ ਇਹ ਟ੍ਰਾਇਲ 'ਚ ਜਾਂਦਾ ਹੈ। ਔਰ ਜਿਵੇਂ ਅਸੀਂ ਕਨਕਲੂਜਨ ਦੇ ਵਿੱਚ ਰੂਹਾਨੀਅਤ ਦਾ ਠੰਡਾ ਜਿਹੜਾ ਹੈ ਉਹ ਛੱਟਾ ਲੈਂਦੇ ਵੀ ਹੈ, ਦੇਣ ਦੀ ਕੋਸ਼ਿਸ਼ ਵੀ ਕਰਦੇ ਹੈ। 12ਵਾਂ ਤੁਖਾਰੀ ਰਾਗ ਵਿਚਾਰ ਚੱਲ ਰਹੀ ਹੈ ਔਰ ਅੱਜ ਉਹ ਸ਼ਬਦ ਹੈ ਜਿਸ ਤੋਂ ਬਾਅਦ ਫਿਰ ਚੇਤ ਮਹੀਨੇ ਔਰ 12 ਮਹੀਨਿਆਂ ਦੀ ਜਿਹੜੀ ਹੈ ਉਹ ਬਾਣੀ ਦਾ ਆਗਾਜ਼ ਹੋਏਗਾ। ਇਹ ਹੈ, ਬਰਸੈ ਅੰਮ੍ਰਿਤ ਧਾਰ ਬੂੰਦ ਸੁਹਾਵਨੀ, ਸਾਜਨ ਮਿਲੇ ਸਹਿਜ ਸੁਭਾਏ, ਹਰ ਸਿਉ ਪ੍ਰੀਤ ਬਣੀ, ਹਰ ਮੰਦਰ ਆਵੈ ਜਾਂ ਪ੍ਰਭ ਭਾਵੈ, ਤਨ ਉਬੀ ਗੁਣ ਸਾਰੀ, ਘਰ ਕਰ ਕੰਤ ਰਵੈ ਸੁਹਾਗਣ, ਹੋਂ ਕਿਉਂ ਕੰਤ ਵਿਸਾਰੀ, ਉਨਵ ਕਨ ਛਾਏ ਬਰਸ ਸੁਭਾਏ, ਮਨ ਤਨ ਪ੍ਰੇਮ ਸੁਖਾਵੈ, ਨਾਨਕ ਵਰਸੈ ਅੰਮ੍ਰਿਤ ਬਾਣੀ, ਕਰ ਕਿਰਪਾ ਘਰ ਆਵੈ। ਹੁਣ ਉਹੀ ਕਾਮਨ ਔਰ ਪ੍ਰਭੂਪਤੀ, ਉਹੀ ਨਾਰ ਧਨ ਔਰ ਪਿਆਰਾ ਸ਼ੌਰ, ਬਰਸੈ ਅੰਮ੍ਰਿਤ ਧਾਰ ਬੂੰਦ ਸੁਹਾਵਨੀ, ਕਿ ਸੋਹਣੀਆਂ ਬੂੰਦਾਂ ਅੰਮ੍ਰਿਤ ਧਾਰਾ ਵਾਂਗ ਜਿਹੜੀਆਂ ਨੇ ਵਰਸ ਰਹੀਆਂ ਨੇ। ਸਾਜਨ ਮਿਲੇ ਸਹਿਜ ਸੁਭਾਏ, ਹਰ ਸਿਉ ਪ੍ਰੀਤ ਬਣੀ, ਕਿ ਵਾਹਿਗੁਰੂ ਦੇ ਨਾਲ ਪ੍ਰੀਤ ਬਣੀ, ਪੁੱਗ ਗਈ, ਸਾਜਨ ਪਿਆਰਾ ਆ ਕੇ ਮਿਲ ਪਿਆ। ਅੰਦਰ ਅੰਮ੍ਰਿਤ ਦੀ ਧਾਰ ਜਿਹੜੀ ਹੈ, ਮਿੱਠੀ ਮਿੱਠੀ ਅੰਮ੍ਰਿਤ ਧਾਰ ਜਿਹੜੀ ਹੈ, ਸੋਹਣੀਆਂ ਬੂੰਦਾਂ ਅੰਮ੍ਰਿਤ ਦੀਆਂ, ਜਿਹੜਾ ਨਾਮ ਦਾ ਅੰਮ੍ਰਿਤ ਹੈ। ਜਿਵੇਂ ਤੁਹਾਡੇ ਅੰਦਰ ਚਸ਼ਮਾ ਫੁੱਟ ਪੈਂਦਾ ਹੈ ਔਰ ਉਸ ਨਾਮ ਦੇ ਅੰਮ੍ਰਿਤ ਦੀਆਂ ਬੂੰਦਾਂ ਤੁਹਾਨੂੰ ਆਨੰਦ ਦੇ ਵਿੱਚ ਜਿਹੜਾ ਹੈ ਉਹ ਵਿਭੋਰ ਕਰ ਦਿੰਦੀਆਂ ਨੇ, ਆਨੰਦ ਦੇ ਵਿੱਚ ਤੁਸੀਂ ਰਚੇ ਮਿਚੇ ਜਾਂ। ਬਰਸੈ ਅੰਮ੍ਰਿਤ ਧਾਰ ਬੂੰਦ ਸੁਹਾਵਨੀ, ਸਾਜਨ ਮਿਲੇ ਸਹਿਜ ਸੁਭਾਏ, ਕਿ ਭਾਈ ਇਹ ਹਰ ਚੌਥੜੀ ਲਾਮ, ਜਦੋਂ ਅਸੀਂ ਸਹਿਜ ਦੀ ਗੱਲ ਕਰਦੇ ਹਾਂ ਕਿ ਕੋਈ ਯਤਨ, ਕੋਈ ਤਪ, ਕੋਈ ਜਪ, ਕੋਈ ਤਪ, ਇਸ ਦੇ ਮਾਣ ਨਾਲ ਨਹੀਂ, ਆਪਣਾ ਆਪਾ ਵਾਹਿਗੁਰੂ ਦੇ ਹਵਾਲੇ ਕੀਤਾ ਤੇ ਉਹ ਵਾਹਿਗੁਰੂ ਸਹਿਜ ਸੁਭਾਏ ਆ ਕੇ, ਸਾਜਨ ਮਿਲੇ ਸਹਿਜ ਸੁਭਾਏ, ਹਰ ਸਿਉ ਪ੍ਰੀਤ ਬਣੀ, ਰੱਬ ਦੇ ਨਾਲ ਪ੍ਰੀਤ ਬਣੀ, ਹਰ ਮੰਦਰ ਆਵੇ ਜਾਂ ਪ੍ਰਭ ਭਾਵੇ। ਹੁਣ ਜਦੋਂ ਅਸੀਂ ਪੁਰਾਤਨ ਪੰਜਾਬੀ ਨੂੰ ਦੇਖਦੇ ਹਾਂ ਤੇ ਉਸ ਦੇ ਵਿੱਚ ਮੰਦਰ ਲਫ਼ਜ਼ ਘਰ ਦੇ ਲਈ ਹੁੰਦਾ ਸੀ। ਈਵਨ ਮਾਵਾਂ ਵੀ ਬਜ਼ੁਰਗ ਜਿਨ੍ਹਾਂ ਨੂੰ ਤੁਸੀਂ ਮਿਲਦੇ ਅਸੀਸ ਦਿੰਦੇ ਆ ਸੀ, ਰੱਬ ਤੁਹਾਨੂੰ ਸੋਹਣੇ ਮੰਦਰ ਬਖਸ਼ੇ। ਹੁਣ ਉਹ ਮੰਦਰ ਉਹ ਮੂਰਤੀਆਂ ਵਾਲਾ ਮੰਦਰ ਨਹੀਂ ਹੈ, ਉਹ ਜਿਹੜਾ ਹੈ ਘਰ ਹੈ,
ਹਰ ਮੰਦਰ ਆਵੇ ਜਾਂ ਪ੍ਰਭ ਭਾਵੇ ਧਨ ਉਬੀ ਗੁਣ ਸਾਰੀ। ਹੁਣ ਧਨ ਇਸਤਰੀ ਹੈ ਕਿ ਭਾਈ ਇਹ ਵਾਹਿਗੁਰੂ ਦੇ ਕੋਲ ਹੈ ਕਿ ਉਹਨੇ ਕਦੋਂ ਆ ਕੇ ਅੰਦਰ ਤੁਹਾਡੇ ਵਸ ਜਾਣਾ ਹੈ, ਤੁਹਾਡੇ ਦਿਲ ਦੇ ਉੱਤੇ ਉਹਨੇ ਟਿਕਣਾ ਹੈ। ਕਿਉਂਕਿ ਇਹ ਜਿਹੜਾ ਤੁਸੀਂ ਬੇਸ਼ੱਕ ਯਤਨ ਕਰੋ, ਭਾਵੇਂ ਧਨ ਉਬੀ ਗੁਣ ਸਾਰੀ, ਭਾਵੇਂ ਤੁਸੀਂ ਉਸ ਦੇ ਗੁਣਾਂ ਦੇ ਗਾਇਨ ਨੂੰ ਕਰੀ ਜਾਓ, ਗੁਣਾਂ ਨਾਲ ਭਰਪੂਰ ਹੋਵੋ, ਰੱਬ ਦੀ ਸਿਫਤ ਸਲਾਹ ਕਰਦੇ ਤੁਹਾਡਾ ਹਰ ਪਲ ਗੁਜ਼ਰਦਾ ਹੋਏ, ਪਰ ਉਹਨੇ ਕਦੋਂ ਆਣਾ ਹੈ? ਹਰ ਮੰਦਰ ਆਵੇ ਜਾਂ ਪ੍ਰਭ ਭਾਵੇ। ਇਹ ਫੇਰ ਨਾਨਕ ਨਦਰੀ ਕਰਮੀ ਦਾਤ ਇਸ ਦਾ ਹੀ ਹੈ। ਘਰ ਘਰ ਕੰਤ ਰਵੈ ਸੁਹਾਗਣ ਹੋਂ ਕਿਉਂ ਕੰਤ ਵਿਸਾਰੀ। ਕਿ ਜਦੋਂ ਤੁਸੀਂ ਜਾਏ ਪੁੱਛੋ ਸੁਹਾਗਣੀ ਵਾਹੇ ਕਿੰਨੀ ਬਾਤੀ ਸ਼ੋ ਪਾਈ ਹੈ। ਇਹ ਹੈ ਕਿ ਵੀ ਸਾਰੀਆਂ ਸੁਹਾਗਣਾਂ ਨੇ ਰੱਬ ਨਾਲ ਜੁੜੀਆਂ ਹੋਈਆਂ ਰੂਹਾਂ ਨੇ। ਘਰ ਘਰ ਕੰਤ ਰਵੈ ਸੁਹਾਗਣ ਹੋਂ ਕਿਉਂ ਕੰਤ ਵਿਸਾਰੀ। ਕਿ ਹਰ ਰੂਹ ਦੇ ਵਿੱਚ ਆ ਕੇ ਵਾਹਿਗੁਰੂ ਵਸਿਆ ਹੋਇਆ। ਮੈਂ ਇਸ ਤੋਂ ਕਿਉਂ ਸਖਣੀ ਹੈ, ਮੇਰੀ ਕਿਉਂ ਆਪਣੇ ਪਿਆਰੇ ਨਾਲ ਵਿੱਥ ਹੈ। ਉਨਵ ਕੰਨ ਛਾਏ ਬਰਸ ਸੁਭਾਏ ਮਨ ਤਨ ਪ੍ਰੇਮ ਸੁਖਾਵੇ। ਕਿ ਅਸਮਾਨ ਦੇ ਉੱਤੇ ਹੁਣ ਅਲੰਕਾਰ ਮੀਂਹ ਦਾ ਪੈਣਾ ਹੈ। ਮੀਂਹ, ਕਿਉਂਕਿ ਜਦੋਂ ਅਸੀਂ ਮੀਂਹ ਦਾ ਕਰੈਕਟਰ ਦੇਖਦੇ ਹਾਂ ਤਾਂ ਗੁਰਬਾਣੀ ਹੀ ਸਾਨੂੰ ਯਾਦ ਕਰਵਾਉਂਦੀ ਹੈ ਕਿ ਭਾਈ ਮੀਂਹੋਂ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ। ਕਿ ਜਦੋਂ ਮੀਂਹ ਪੈਂਦਾ ਹੈ ਚਾਰ ਚਫੇਰਾ ਠੰਡਕ ਹੁੰਦੀ ਹੈ, ਧਰਤੀ ਦੀ ਪਿਆਸ ਵੀ ਬੁਝਦੀ ਹੈ, ਫਸਲਾਂ ਵੀ ਹੁੰਦੀਆਂ ਨੇ ਹਰ ਇੱਕ ਦੇ ਅੰਦਰ। ਔਰ ਉਸ ਮੀਂਹ ਆਉਣ ਤੋਂ ਪਹਿਲਾਂ ਬੱਦਲ ਘਣੇ ਹੁੰਦੇ ਨੇ। ਉਸ ਦੀ ਵੀ ਖੂਬਸੂਰਤੀ ਵੀ ਬਿਆਨੀ ਹੋਈ ਹੈ ਕਿ ਵੀ ਜਦੋਂ ਬੱਦਲ ਘਿਰ ਘਿਰ ਕੇ ਆਉਂਦੇ ਨੇ ਤਾਂ ਲੱਗਦਾ ਵੀ ਹੁਣ ਮੀਂਹ ਵਰੇਗਾ। ਉਨਵ ਕੰਨ ਛਾਏ ਬਰਸ ਸੁਭਾਏ। ਕਿ ਵੀ ਅਸਮਾਨ ਬੱਦਲਾਂ ਦੇ ਨਾਲ ਛਾਇਆ ਹੋਇਆ ਹੈ। ਔਰ ਉਨਵ ਕੰਨ ਛਾਏ, ਫਿਰ ਬੱਦਲ ਇੱਕ ਤਾਂ ਉੱਪਰੋਂ ਉੱਡ ਰਹੇ ਹੁੰਦੇ ਨੇ, ਇੱਕ ਜਦੋਂ ਜਿਉਂ ਨੀਵੇਂ ਆਉਂਦੇ ਨੇ ਤੁਹਾਨੂੰ ਲੱਗਦਾ ਹੈ ਕਿ ਵੀ ਇਹ ਬੱਦਲ ਵਰਸਣਗੇ। ਇਹ ਹੈ ਉਨਵ ਕੰਨ ਛਾਏ ਬਰਸ ਸੁਭਾਏ ਮਨ ਤਨ ਪ੍ਰੇਮ ਸੁਖਾਵੇ। ਕਿਉਂਕਿ ਇਹ ਜਦੋਂ ਅੰਮ੍ਰਿਤ ਰੂਪੀ ਬੱਦਲ ਤੁਹਾਡੇ ਅੰਦਰ ਨੇ ਤੇ ਤੁਹਾਡਾ ਤਨ ਔਰ ਮਨ ਸੁੱਖ ਔਰ ਆਨੰਦ ਦੇ ਨਾਲ ਭਰ ਜਾਂਦਾ ਹੈ। ਨਾਨਕ ਵਰਸੈ ਅੰਮ੍ਰਿਤ ਬਾਣੀ ਕਰ ਕਿਰਪਾ ਕਰ ਆਵੇ। ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ ਕਿ ਭਾਈ ਇਹ ਅੰਮ੍ਰਿਤ ਰੂਪੀ ਬਾਣੀ ਹੈ। ਇਹ ਉਹ ਅੰਮ੍ਰਿਤ ਦੀਆਂ ਧਾਰਾਂ ਨੇ ਜਿਹੜੀਆਂ ਤੁਹਾਡੇ ਅੰਦਰ ਜਦੋਂ ਆ ਕੇ ਵਸ ਜਾਂਦੀਆਂ ਨੇ। ਕਰ ਕਿਰਪਾ ਕਰ ਆਵੇ। ਹੇ ਵਾਹਿਗੁਰੂ ਤੇਰੀ ਰਹਿਮਤ ਹੁੰਦੀ ਹੈ ਤੇ ਇਹ ਜਿਹੜਾ ਆਨੰਦ ਹੁੰਦਾ ਹੈ ਤੇ ਤੂੰ ਰਹਿਮਤ ਕਰ ਕਿਰਪਾ ਕਰ ਆਵੇ। ਕਿਰਪਾ ਕਰ ਔਰ ਇਸ ਘਰ ਦੇ ਅੰਦਰ ਆ ਕੇ ਆਪਣਾ ਵਾਸ ਕਰ ਤਾਂ ਕਿ ਬਰਸੈ ਅੰਮ੍ਰਿਤ ਧਾਰ ਬੂੰਦ ਸੁਹਾਵਨੀ ਸਾਜਨ ਮਿਲੈ ਸਹਿਜ ਸੁਭਾਏ ਹਰ ਸਿਉ ਪ੍ਰੀਤ ਬਣੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਸਥ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvd4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੀ ਰਹੋ TV4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।